ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब बरजमाह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी जी। डॉक्टर साहब, अज 1 अक्तूबर 2021 17 असू नानक शाही संमत 553 का दिन है। ते डॉक्टर साहब, प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दासी व्यूअर्स जे तुसीं हक सच इंसाफ ते प्यारा दिन दा इक्को एक चैनल TVAG4 ਨੂੰ देखना चाहते हो तो तुसीं देख सकते हो स्पैक्ट्रम केबल, आसिन केबल, बेल फैब्रिक कैनेडा, roku, जादू बॉक्स, शावा, फेसबुक TVAG4 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TVAG4 ਨੂੰ ਦੇਖ ਸਕਦੇ ਹੋ। व्यूअर्स, जे तुसीं TVAG4 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TVAG4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TVAG4 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਵਾਹਿਗੁਰੂ ਅੱਗੇ ਅੱਲਾ ਅੱਗੇ ਦੁਆ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਸਥਿਤ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਵੱਲੋਂ। ਸੋ ਟਰੱਕਿੰਗ ਦਾ ਪੇਪਰ ਵਰਕ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਲਈ ਡਰੱਗ ਟੈਸਟ ਅਤੇ ਇਮੀਗ੍ਰੇਸ਼ਨ ਦੇ ਪੇਪਰ ਵਰਕ ਲਈ ਤੁਸੀਂ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ। ਸੋ ਇੰਗਲਿਸ਼ ਨਾ ਬੋਲਣ ਵਾਲੇ ਵੀਰਾਂ ਭੈਣਾਂ ਲਈ ਪੰਜਾਬੀ ਅਤੇ ਹਿੰਦੀ ਲਈ ਟਰਾਂਸਲੇਸ਼ਨ ਸਰਵਿਸ ਵੀ ਜਿਹੜੀ ਹੈ ਮੌਜੂਦ ਹੈ। ਸੋ ਰਜਿਸਟ੍ਰੇਸ਼ਨ, ਟਾਈਟਲ ਅਤੇ ਹੋਰ ਪੇਪਰ ਵਰਕ ਲਈ ਲੰਬੇ ਸਮੇਂ ਤੋਂ ਭਰੋਸੇਮੰਦ ਸੇਵਾਵਾਂ ਦੇ ਰਹੇ ਨੇ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਲਾਡੀ, ਹਰਮਨ ਅਤੇ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਦੀ ਜਿਹੜਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ UK ਦੇ ਹਵਾਲੇ ਨਾਲ ਕਿ ਮੋਦੀ ਦੀ ਅਮਰੀਕਾ ਦੌਰੇ ਦੀ ਜਿਹੜੀ ਮੁਕੰਮਲ ਨਾਕਾਮਯਾਬੀ ਤੋਂ ਬਾਅਦ ਹੁਣ UK ਨੇ ਵੀ ਭਾਰਤ ਨੂੰ ਇੱਕ ਜ਼ੋਰਦਾਰ ਜਿਹੜਾ ਹੈ ਝਟਕਾ ਦਿੱਤਾ ਹੈ। ਸੋ UK ਨੇ ਭਾਰਤ ਵੱਲੋਂ ਬਣਾਈ ਕੋਵਿਡਸ਼ੀਲਡ ਵੈਕਸੀਨ ਨੂੰ ਮਾਨਤਾ ਦੇਣ ਤੋਂ ਜਿਹੜੀ ਨਾ ਕਰ ਦਿੱਤੀ ਹੈ। ਸੋ ਭਾਰਤ ਤੋਂ UK ਆਉਣ ਵਾਲਿਆਂ ਲਈ ਜਿਹੜਾ 10 ਦਿਨ ਦੀ ਕੁਆਰੰਟਾਈਨ ਜਿਹੜੀ ਹੈ ਜ਼ਰੂਰੀ ਬਣਾ ਦਿੱਤੀ ਗਈ ਸੀ। ਹੁਣ ਭਾਰਤ ਨੇ ਵੀ ਮੋੜਵਾਂ ਵਾਰ ਕਰਦਿਆਂ UK ਤੋਂ ਭਾਰਤ ਆਉਣ ਵਾਲਿਆਂ ਲਈ 10 ਦਿਨ ਦੀ ਜਿਹੜੀ ਕੁਆਰੰਟਾਈਨ ਲਾਜ਼ਮੀ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਐਵਰੀ ਨਿਊ ਡੇ ਨਵੇਂ ਸਾਡੇ ਵੀਰ ਭੈਣਾਂ ਨਾਲ ਜੁੜਦੇ ਨੇ ਔਰ ਸਾਨੂੰ ਬਹੁਤ ਪੋਜ਼ਿਟਿਵ ਇਨਪੁਟ ਸਾਡੇ ਪ੍ਰੋਗਰਾਮ ਦੇ ਹਵਾਲੇ ਨਾਲ ਮਿਲ ਰਹੀ ਹੈ। ਫਿਰ ਵੀ ਅਸੀਂ ਸਮਝਦੇ ਹਾਂ ਕਿ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਦੇ ਚਾਂਸਸ ਹੁੰਦੇ ਨੇ। ਬਿਲਕੁਲ। ਅਸੀਂ ਤੁਹਾਡੇ ਕਮੈਂਟਸ, ਤੁਹਾਡੀਆਂ ਲਿਖਤਾਂ ਨੂੰ ਆਪਣੇ ਅੱਗੋਂ ਪ੍ਰੋਗਰਾਮਸ ਨੂੰ ਇੰਪਰੂਵ ਕਰਨ ਦੇ ਲਈ ਜਿਹੜਾ ਹੈ ਉਹ ਬਹੁਤ ਜ਼ਰੂਰੀ ਸਮਝਦੇ ਹਾਂ। ਸੋ ਸਾਨੂੰ ਤੁਸੀਂ ਜ਼ਰੂਰ ਲਿਖੋ। ਬਿਲਕੁਲ। ਬੇਸ਼ੱਕ ਉਹ ਹਿਸਟਰੀ ਦੇ ਹਵਾਲੇ ਨਾਲ ਹੈ ਔਰ ਪੋਲੀਟੀਕਲ ਐਂਗਲ ਤੋਂ ਹੈ, ਲੋਕਲ ਤਹਿਜ਼ੀਬ ਦੇ ਹਵਾਲੇ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿ ਇਸ 1.5 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਨਵੇਂ ਰੰਗ ਵੀ ਜਿਹੜੇ ਨੇ ਉਹ ਸ਼ਾਮਲ ਕਰੀਏ ਔਰ ਇਹਦੇ ਲਈ ਤੁਹਾਡੇ ਕਮੈਂਟਸ ਜਾਂ ਤੁਹਾਡੇ ਸੁਝਾਅ ਜਿਹੜੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਕੁਝ ਨਵਾਂ ਵੀ ਐਡ ਕਰਨਾ ਚਾਹਾਂਗੇ। ਕੱਲ੍ਹ ਅਸੀਂ ਇਹ ਅੱਜ ਟੈਕਨੀਕਲ ਟੀਮ ਨਾਲ ਵਿਚਾਰ ਕਰ ਰਹੇ ਸੀ ਕਿ ਆਉਣ ਵਾਲੇ ਹਫਤੇ 'ਚ ਅਸੀਂ ਸ਼ਾਇਦ ਅੱਧੇ ਘੰਟੇ ਦਾ ਇੱਕ ਅੰਗਰੇਜ਼ੀ ਬੇਸਡ ਡਿਸਕਸ਼ਨ ਪ੍ਰੋਗਰਾਮ ਵੀ ਰੱਖਾਂਗੇ ਜਿਹਦੇ 'ਚ ਕਿ ਜਿਹੜੇ ਕਰੰਟ ਇਸ਼ੂਜ਼ ਨੇ ਉਹਨਾਂ 'ਤੇ ਗੱਲ ਹੋਏਗੀ ਔਰ ਇਸ ਤੋਂ ਇਲਾਵਾ ਇੱਕ ਅੱਧਾ ਪ੍ਰੋਗਰਾਮ ਅਸੀਂ ਜਿਹੜਾ ਹਫਤੇ ਦੀਆਂ ਸਾਰੀਆਂ ਘਟਨਾਵਾਂ ਨੇ ਉਹਨਾਂ ਦੀ ਸਮੀਖਿਆ, ਜਿਹਨੂੰ ਨਵਾਂ ਪੰਜਾਬੀ ਲਫ਼ਜ਼ ਹੈ ਚੜ੍ਹਦੇ ਪੰਜਾਬ ਦੇ ਵਿੱਚ, ਪਰ ਇਸ ਦੇ ਉੱਤੇ
ਜਿਹੜਾ ਹਫ਼ਤੇ ਦੀਆਂ ਘਟਨਾਵਾਂ ਨੂੰ ਇੱਕ ਬਰਡ ਆਈ ਵਿਊ ਦੇ ਨਾਲ ਦੇਖਣ ਦੀ ਕੋਸ਼ਿਸ਼। ਔਰ ਅਸੀਂ ਤੁਹਾਡੀ ਇਨਪੁਟ ਤੋਂ ਬਹੁਤ ਉਤਸ਼ਾਹਿਤ ਹੁੰਦੇ ਹਾਂ, ਸਾਨੂੰ ਹੌਸਲਾ ਮਿਲਦਾ ਹੈ। ਹਾਲਾਂਕਿ ਸਾਡੇ ਇੱਕ ਦੋ ਵੀਰਾਂ ਦਾ ਇਹ ਵੀ ਕਹਿਣਾ ਹੈ ਕਿ ਜੀ ਹਿੰਦੀ ਦੇ ਲਫ਼ਜ਼ ਵੀ ਵਿੱਚ ਹੁੰਦੇ ਨੇ, ਤੇ ਅਸੀਂ ਜਦੋਂ ਹੁਣ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ ਦੇ ਜਿਹੜਾ ਜ਼ਬਾਨ ਨੂੰ ਮੱਦੇਨਜ਼ਰ ਰੱਖਦੇ ਆ ਉਰਦੂ ਲਫ਼ਜ਼ ਸ਼ਾਮਲ ਕਰਦੇ ਆ ਜਾਂ ਪਰਸਨਾਈਜ਼ਡ ਉਰਦੂ, ਤਾਂ ਸਾਡੇ ਇਧਰਲੇ ਵੀਰ ਵੀ ਕਹਿੰਦੇ ਨੇ ਕਿ ਜੀ ਤੁਹਾਡੀ ਜ਼ਬਾਨ ਹੁਣ ਉਰਦੂ ਵੱਲ ਜ਼ਿਆਦਾ ਜਾ ਰਹੀ ਹੈ। ਸੋ ਮਤਲਬ ਇਹ ਵੀ ਹੈ ਸਾਡੇ ਲਈ ਕੋਈ ਪਿਓਰ ਲਿਟਰਰੀ, ਅਸੀਂ ਕੋਈ ਗ੍ਰਾਮਰ ਬੇਸਡ ਲੈਂਗੁਏਜ ਦੇ ਹਾਮੀ ਨਹੀਂ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਸਿੱਖ ਸਕ੍ਰਿਪਚਰ, ਉਸ ਦੇ ਵਿੱਚ 22 ਤੋਂ ਜ਼ਿਆਦਾ ਜ਼ਬਾਨਾਂ ਦੇ ਅਲਫਾਜ਼ ਨੇ, ਸ਼ਬਦ ਨੇ। ਔਰ ਮਕਸਦ ਇਹੀ ਸੀ ਕਿ ਤੁਸੀਂ ਜਿਸ ਖਿੱਤੇ ਦੇ ਵਿੱਚ ਗਏ ਹੋ, ਜੇ ਉਹ ਸਿੰਧ 'ਚ ਗਏ ਤੇ ਸਿੰਧੀ ਬੋਲੀ ਦੇ ਲਫ਼ਜ਼ ਜਿਹੜੇ ਨੇ ਉਹਨਾਂ ਦੇ ਦੀ ਬਾਣੀ 'ਚ ਨੇ, ਇਸੇ ਤਰ੍ਹਾਂ ਅਰਬੀ, ਫਾਰਸੀ, ਇਹ ਤਾਂ ਉਸ ਵੇਲੇ ਦੀਆਂ ਜ਼ਬਾਨਾਂ ਸਨ। ਔਰ ਪੰਜਾਬੀ ਦੇ ਵੀ ਅੱਡ ਅੱਡ ਡਾਇਲੈਕਟ, ਪੋਠੋਹਾਰੀ, ਮਝੈਲੀ, ਦੁਆਬੀ, ਮਲਵਈ, ਔਰ ਇਸ ਤੋਂ ਇਲਾਵਾ ਦੂਰ ਦੁਰਾਡੇ ਤੱਕ ਜਿਹੜੀਆਂ ਜ਼ਬਾਨਾਂ ਨੇ, ਈਵਨ ਤੁਰਕੀ ਜ਼ਬਾਨ ਦੇ ਵੀ ਅਲਫਾਜ਼ ਨੇ। ਸੋ ਮੈਂ ਸਮਝਦਾ ਵੀ ਹਾਲਾਂਕਿ ਇਹ ਵੀ ਇੱਕ ਦੋ ਵੀਰ ਨੇ ਜਿਨ੍ਹਾਂ ਨੇ ਕਿਹਾ ਜੀ ਕਿ ਸਾਡੀ ਪੰਜਾਬੀ ਬਹੁਤ ਇੰਪਰੂਵ ਹੋਈ ਹੈ, ਅਸੀਂ ਤਾਂ ਤੁਹਾਡੀ ਜ਼ਬਾਨ ਨੂੰ ਜਿਹੜਾ ਹੈ ਉਸ ਨੂੰ ਬਹੁਤ ਇੰਜੋਏ ਕਰਦੇ ਹਾਂ। ਸੋ ਇਹ ਸਾਨੂੰ ਸਾਰੇ ਜਿਹੜੇ ਤੁਹਾਡੇ ਸੁਝਾਅ ਹੁੰਦੇ ਨੇ ਮਦਦ ਕਰਦੇ ਨੇ ਸਾਨੂੰ ਸਮਝਣ ਕਿ ਵੀ ਅੰਡਰ ਕਰੰਟ ਕੀ ਹੈ ਸਾਡੇ ਸੁਣਨ ਵਾਲਿਆਂ ਦਾ। ਔਰ ਜਿਵੇਂ ਤੁਸੀਂ ਅੱਜ ਦੀ ਸਪਾਂਸਰਸ਼ਿਪ ਲਈ ਬੇਕਰਸਫੀਲਡ ਤੋਂ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ, ਹੁਣ ਇਹ ਵੀ ਹੈ ਕਿ ਇੱਕ ਦਾਇਰਾਕਾਰ ਤਾਂ ਸਾਡੇ ਸਪਾਂਸਰਸ ਦਾ ਉਹ ਹੈ ਜਿਹੜਾ ਸਾਡੇ ਨਾਲ 25-30 ਸਾਲ ਤੋਂ ਸਾਡੇ ਕੰਮ ਤੋਂ ਵਾਕਿਫ ਹੈ, ਸਾਡੇ ਨਾਲ ਮੁਹੱਬਤ ਕਰਦਾ ਹੈ, ਕੌਮ ਨਾਲ ਮੁਹੱਬਤ ਕਰਦਾ ਹੈ। ਔਰ ਸਾਨੂੰ ਖੁਸ਼ੀ ਹੈ ਕਿ ਜਦੋਂ ਦਾ ਅਸੀਂ ਇਹ ਸਪਾਂਸਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ, ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਜਾਂ ਕਾਰੋਬਾਰੀ ਲੋਕ ਨੇ ਜਿਹੜੇ ਸਮਝਦੇ ਨੇ ਕਿ ਟੀਵੀ 84 ਦੀ ਇੱਕ ਬੜੀ ਵੱਡੀ ਇਸ ਵੇਲੇ ਵਿਊਅਰਸ਼ਿਪ ਹੈ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੰਟੈਕਟ ਕਰਕੇ ਜਿਹੜਾ ਉਹ ਆਪਣੇ ਆਪ ਨੂੰ ਸਪਾਂਸਰਸ਼ਿਪ ਦੇ ਲਈ ਆਫਰ ਕੀਤਾ ਹੈ। ਸੋ ਅੱਜ ਵਾਲਾ ਵੀ, ਕਿਉਂਕਿ ਉਹਨਾਂ ਦਾ ਸੱਜਣ ਇਹਨੂੰ ਕੌਣ ਓਨ ਕਰਦੇ ਨੇ, ਨਹੀਂ ਉਹਨਾਂ ਦਾ ਨੇ ਕੋਈ ਵੇਰਵਾ ਨਹੀਂ ਦਿੱਤਾ, ਕਿਉਂਕਿ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜੀ ਬਿਜ਼ਨਸ ਹੈ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ, ਇਹ ਬੇਕਰਸਫੀਲਡ ਕੈਲੀਫੋਰਨੀਆ ਦਾ ਪ੍ਰੋਮੀਨੈਂਟ ਸ਼ਹਿਰ ਹੈ, ਉਸ 'ਚ ਉਹਨਾਂ ਦਾ ਬੇਸ ਹੈ। ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਇਹ ਕਾਮਨਾ ਵੀ ਕਰਦੇ ਹਾਂ ਕਿ ਉਹ ਆਪਣੇ ਕਾਰੋਬਾਰ 'ਚ ਹੋਰ ਵੀ ਕਾਮਯਾਬ ਹੋਣ ਔਰ ਜੋ ਵੀ ਸਰਵਿਸਿਜ਼ ਉਹ ਦੇ ਰਹੇ ਨੇ, ਜਿਵੇਂ ਉਹਨਾਂ ਨੇ ਦੱਸਿਆ ਔਰ ਤੁਸੀਂ ਪੜ੍ਹਿਆ, ਉਸ ਨੂੰ ਇਮਾਨਦਾਰੀ ਦੇ ਨਾਲ। ਔਰ ਇਹ ਵੀ ਇੱਕ ਜਿਹੜਾ ਬਹੁਤ ਵਾਰ ਸਾਡੀ ਇੱਥੇ ਆ ਕੇ ਕੁਝ ਲੋਕਾਂ ਦੀ ਭੁੱਖ ਹੁੰਦੀ ਹੈ ਇੱਕਦਮ ਅਮੀਰ ਹੋਣ ਦੀ, ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਮੈਂ ਸਮਝਦਾ ਵੀ ਜੇ ਤੁਸੀਂ ਜਿਸ ਫੀਲਡ 'ਚ ਵੀ ਹੋ, ਉਸ 'ਚ ਇਮਾਨਦਾਰੀ ਦੇ ਨਾਲ ਸਿੰਸੀਅਰਲੀ ਤੁਸੀਂ ਆਪਣੀਆਂ ਸਰਵਿਸਿਜ਼ ਦਿੰਦੇ ਹੋ, ਕਸਟਮਰਸ ਨੂੰ ਜਿਹੜਾ ਸਰਵ ਕਰਦੇ ਹੋ, ਤੇ ਇਵੈਂਚੁਅਲੀ ਕਮੀ ਕਿਸੇ ਚੀਜ਼ ਦੀ ਨਹੀਂ ਹੁੰਦੀ। ਇਹ ਹੁੰਦਾ ਹੈ ਵੀ ਗਰੀਡ ਥੱਲੇ ਤੁਸੀਂ ਜਾ ਕੇ ਕਿਤੇ ਨਾ ਕਿਤੇ ਡਿੱਗ ਪੈਂਦੇ ਹੋ, ਤੇ ਇੱਥੇ ਤੁਹਾਨੂੰ ਅੰਦਰਲੀ ਖੁਸ਼ੀ ਵੀ ਮਿਲਦੀ ਹੈ ਔਰ ਜ਼ਾਹਰ ਹੈ ਕਿ ਭਾਈ ਤੁਸੀਂ ਲੋਕਾਂ ਦੀ ਵੀ ਜਿਹੜੀ ਹੈ ਵਾਹ ਖੱਟਦੇ ਹੋ। ਸੋ ਅਸੀਂ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਨੂੰ ਆਲ ਦਾ ਬੈਸਟ ਵਿਸ਼ੇਸ ਦਿੰਦੇ। ਹੁਣ ਗੱਲ ਬਹੁਤ ਵਾਰ ਵੈਸੇ ਤਾਂ ਪੰਜਾਬੀ 'ਚ ਕਹਿੰਦੇ ਸੀ ਕਿ ਵੀ ਜੇ ਤੁਸੀਂ ਹਾਥੀਆਂ ਨਾਲ ਯਾਰੀ ਪਾਈ ਹੈ ਦਰਵਾਜ਼ੇ ਉੱਚੇ ਰੱਖਣੇ ਚਾਹੀਦੇ ਆ। ਦਰਵਾਜ਼ੇ ਵੀ ਡਿਓੜੀ ਤੋਂ ਗੱਲ ਸ਼ੁਰੂ ਹੋ ਜਾਂਦੀ ਕਿ ਵੀ ਫਿਰ ਜਿਹੜੀ ਡਿਓੜੀ ਹੈ ਉਹ ਛੋਟਾ ਦਰਵਾਜ਼ਾ ਨਹੀਂ ਰੱਖ ਸਕਦੇ, ਕਿਉਂਕਿ ਡਿਓੜੀ ਹੁਣ ਤਾਂ ਖੈਰ ਡਿਜ਼ਾਈਨ ਹੀ ਘਰਾਂ ਦੇ ਬਦਲ ਗਏ। ਸੋ ਡਿਓੜੀ ਤੋਂ ਹੀ ਅੰਦਰ ਵੜਿਆ ਜਾਂਦਾ ਸੀ, ਤੇ ਬਹੁਤ ਵਾਰ ਕਿਸੇ ਘਰ ਦੇ ਅੰਦਰ ਤਾਂ ਫਿਰ ਖੁੱਲੀਆਂ ਹਵੇਲੀਆਂ ਤੇ ਦੂਸਰੇ ਕਿਸਮ ਦਾ ਸੀ, ਲੇਕਿਨ ਡਿਓੜੀ ਤੋਂ ਕਿਸੇ ਘਰ ਦੀ ਜਿਹੜੀ ਹੈ ਉਹ ਅਮੀਰੀ ਔਰ ਉਹਨਾਂ ਦੀ ਜਿਹੜੀ ਹੈ ਰਹਿਣ ਸਹਿਣ, ਰਹਿਤਲ ਬਹਿਤਲ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਉਸ ਦਾ ਅੰਦਾਜ਼ਾ ਲਾਇਆ ਜਾ ਸਕਦਾ। ਔਰ ਫਿਰ ਜਿਹੜੇ ਹੁਣ ਬਹੁਤ ਵਾਰ ਇਸ ਕਿਸਮ ਦਾ ਨਹੀਂ ਕਰਦੇ ਸੀ ਔਰ ਆਪਣੀ ਔਕਾਤ ਨੂੰ ਅੱਗੇ ਲੈ ਜਾਂਦੇ ਸੀ, ਤੇ ਉਹਨਾਂ ਨੂੰ ਜਿਹੜਾ ਫਿਰ ਇਹ ਕਹਾਵਤ ਉਹਨਾਂ ਦੇ ਲਈ ਸੀ ਕਿ ਜ਼ਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ। ਹੁਣ ਵਿਚਾਰਾ ਜੱਫਾ ਤਾਂ ਨਹੀਂ ਪਾ ਰਹੀ ਹੁੰਦੀ, ਉਹ ਤਾਂ ਆਪਣਾ ਜਿਹੜੀ ਆ ਉਹ ਰੈਪਟਾਈਲ ਆ ਕਰ ਰਹੀ ਹੁੰਦੀ ਹੈ, ਪਰ ਗੱਲ ਤਾਂ ਸਬਕ ਸਿੱਖਣ ਦੀ ਹੈ ਕਿ ਭਾਈ ਇਹਨੂੰ ਕਹਿੰਦੇ ਨੇ ਔਕਾਤ 'ਚ ਰਹਿਣਾ। ਕਿ ਵੀ ਜੇ ਹੁਣ ਕੋੜ ਕਿਰਲੀ ਜਿਹੜੀ ਹੈ ਉਹ ਇਹ ਸਮਝੇ ਕਿ ਮੈਂ ਪਹਿਲਾਂ ਸ਼ਤੀਰ ਨੂੰ ਜੱਫਾ ਪਾਵਾਂਗੇ ਫਿਰ ਪਾ ਕੇ ਥੱਲੇ ਸੁੱਟ ਲਾਂਗੇ, ਇਵੇਂ ਤਾਂ ਨਹੀਂ ਹੋਣਾ ਭਾਈ। ਉਨਾ ਹੀ ਹੈ ਕਿ ਵੀ ਇੱਕ ਕੌਨਸਟੈਂਟ ਸਰਫੇਸ ਹੈ, ਉਸ ਦੇ ਉੱਤੇ ਉਹ ਰੀਂਗ ਸਕਦੀ ਹੈ। ਸੋ ਹੁਣ ਇਹ ਕਹਿਣ ਦਾ ਇਸ ਲਈ ਹੈ ਕਿ ਅਮਰੀਕਾ ਦੇ ਨਾਲ ਯਾਰੀਆਂ
ਪਾਈਆਂ ਵੀ ਬੜੀਆਂ ਐਨ ਮਾਈ ਫਰੈਂਡ ਵਾਲੇ ਦਿਨ ਯਾਦ ਕਰੋ ਜੀ ਰੌਡੀ ਮੌਡੀ ਯਾਦ ਕਰੋ ਬਿਲਕੁਲ ਔਰ ਉਹ ਵਕਤ ਜਦੋਂ ਭਾਰਤ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਤਾਸੁਰ ਦੇ ਦਿੱਤਾ ਸੀ ਆਪਣੇ ਮੀਡੀਆ ਦੇ ਥੱਲੇ ਕਿ ਅਮਰੀਕਾ 'ਚ ਕਿਹਦੀ ਸਰਕਾਰ ਬਣਨੀ ਹੈ ਉੱਥੋਂ ਦੇ ਇੰਡੀਅਨ ਡਿਸਾਈਡ ਕਰਨਗੇ ਔਰ ਜਦੋਂ ਬਾਂਹ ਉਹਦੀ ਖੜੀ ਕਰਕੇ ਅਬ ਕੀ ਵਾਰ ਟਰੰਪ ਸਰਕਾਰ ਕਰ ਰਿਹਾ ਸੀ ਔਰ ਟਰੰਪ ਨੂੰ ਨਿਊ ਜਰਸੀ 'ਚ ਹਿੰਦੂ ਫਾਊਂਡੇਸ਼ਨ ਵਾਲੇ ਸੱਦ ਕੇ ਜਿਹੜਾ ਉਹਨੂੰ ਪੈਸੇ ਦੇ ਰਹੇ ਸੀ ਮਿਲੀਅਨ ਕਿ ਕਿੰਨਾ ਡਾਲਰ ਤੇ ਉਹ ਵੀ ਕਹਿ ਰਿਹਾ ਸੀ ਕਿ ਆਈ ਲਵ ਹਿੰਦੂ ਔਰ ਦਿੱਲੀ ਦੇ ਵਿੱਚ ਬੈਠੇ ਜਿਹੜੇ ਨੇ ਆਰਐਸਐਸ ਦੇ ਭਗਤ ਉਹ ਉਹਦੇ ਜਿਹੜਾ ਇੱਕ ਸਟੈਚੂ ਬਣਾ ਕੇ ਤੇ ਉਹਨੂੰ ਕੇਕ ਖਵਾ ਰਹੇ ਸੀ ਕਿ ਵੀ ਇਹ ਅਸੀਂ ਜਨਮ ਦਿਨ ਮਨਾ ਰਹੇ ਟਰੰਪ ਦਾ ਉਹ ਵੀ ਦਿਨ ਆਏ ਤੇ ਹੁਣ ਉਹੀ ਮੋਦੀ ਹੈ ਉਹੀ ਭਾਰਤ ਹੈ ਤੇ ਉਸ ਦਾ 3 ਰੋਜ਼ਾ ਦੌਰਾ ਅਮਰੀਕਾ ਦਾ ਕਿਸ ਬੇਆਬਰੂ ਹੋ ਕੇ ਇਸ ਅਮਰੀਕਾ ਦੀ ਗਲੀ ਚੋਂ ਨਿਕਲੇ ਉਹ ਅਸੀਂ ਆਲਰੇਡੀ ਉਸ ਦਾ ਜਿਹੜਾ ਹੈ ਉਹ ਚੀਰ ਫਾੜ ਕਰ ਦਿੱਤੀ ਹੈ ਹਾਂ ਉਹਦਾ ਸਿਰਾ ਦੇ ਦਿੱਤਾ ਮੋਦੀ ਨੂੰ ਕਿ ਵੀ ਇੱਕ ਸਿਰਾ ਬਣ ਕੇ ਆਇਆ ਸੀ ਤੇ ਉਹਨਾਂ ਨੇ ਅੱਗੋਂ ਜਿਹੜਾ ਹੈ ਉਹ ਕਈ ਸਿਰੇ ਬਣ ਕੇ ਤੋਰਿਆ ਲੇਕਿਨ ਤੁਸੀਂ ਸਿਆਸਤਦਾਨਾਂ ਦੀ ਤਾਂ ਬੇਸ਼ਰਮੀ ਹੁੰਦੀ ਹੈ ਜਾ ਕੇ ਜਿਵੇਂ 에ਅਰਪੋਰਟ ਤੇ ਉਤਰਦਿਆਂ ਹੀ ਨੇੜੇ ਸਟੇਜ ਲੱਗੀ ਹੋਈ ਸੀ ਔਰ ਮੋਦੀ ਨੂੰ ਇਵੇਂ ਉਸ ਨੂੰ ਸ਼ਾਨਦਾਰ ਰਿਸੈਪਸ਼ਨ ਦਿੱਤੀ ਕਿ ਜਿਵੇਂ ਦੁਨੀਆ ਫਤਹ ਕਰਕੇ ਆਇਆ ਜਿਵੇਂ ਸਿਕੰਦਰ ਦਾ ਪੁੱਤਰ ਹੋਏ ਲੇਕਿਨ ਬਿਊਰੋਕਰੈਟ ਹੁਣ ਜਦੋਂ ਕਿਸੇ ਦੌਰੇ ਦੀ ਕਾਮਯਾਬੀ ਹੁੰਦੀ ਹੈ ਜਾਂ ਬੱਲੇ ਬੱਲੇ ਹੁੰਦੀ ਹੈ ਸਭ ਤੋਂ ਵੱਡਾ ਕ੍ਰੈਡਿਟ ਤਾਂ ਐਂਬੈਸਡਰ ਨੂੰ ਹੁੰਦਾ ਹੈ ਔਰ ਜਦੋਂ ਉਸ ਟਰੰਪ ਈਰਾ ਦੇ ਵਿੱਚ ਲੰਬਾ ਵਕਤ ਹੈ ਇਹੀ ਜਿਹੜਾ ਐਂਬੈਸਡਰ ਵਾਸ਼ਿੰਗਟਨ ਡੀਸੀ 'ਚ ਪੱਗਵਾੜਾ ਸਰ ਬਿਸ਼ਨ ਸਿੰਘ ਸਮੁੰਦਰੀ ਔਰ ਉਸ ਕਿਸਮ ਦੇ ਤੇਜਾ ਸਿੰਘ ਸਮੁੰਦਰੀ ਖਾਨਦਾਨ ਦੇ ਹੁਣ ਉਹਨਾਂ ਨੂੰ ਕਹਿਣਾ ਤਾਂ ਕੀ ਹੈ ਲੇਕਿਨ ਜਿਸ ਮੁਲਕ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਝੂਠ ਜੇ ਮੁਲਕ ਦਾ ਬੇਸ ਔਰ ਉਹਨਾਂ ਦਾ ਸਭ ਤੋਂ ਵੱਡਾ ਲੀਡਰ ਦੁਨੀਆ ਦਾ ਸਭ ਤੋਂ ਵੱਡਾ ਝੂਠਾ ਆਦਮੀ ਹੈ ਤੇ ਤੁਸੀਂ ਉਸੇ ਹੀ ਝੂਠ ਨੂੰ ਜਿਹੜਾ ਅੱਗੇ ਦੱਸ ਰਹੇ ਹੁੰਦੇ ਹੋ ਕਿ ਭਾਈ ਅਸੀਂ ਜਿਹੜਾ ਕਿੰਨੇ ਕਾਮਯਾਬ ਹੈ ਹੁਣ ਤਰਨਜੀਤ ਸਿੰਘ ਸੰਧੂ ਜਿਹੜੇ ਐਂਬੈਸਡਰ ਨੇ ਟਰੰਪ ਈਰਾ ਦੇ ਵਿੱਚ ਤਾਂ ਬੱਲੇ ਬੱਲੇ ਸੀ ਕਿ ਜੀ ਦੇਖੋ ਭਾਰਤ ਦੇ ਨਾਲ ਅਮਰੀਕਾ ਦੇ ਇੰਨੇ ਰਿਲੇਸ਼ਨਸ ਹੁਣ ਮੋਦੀ ਆਇਆ ਉੱਥੇ ਫੇਸਬੁੱਕ ਵਾਲੇ ਮਾਰਕ ਜ਼ਰਕਬਰਗ ਨਾਲ ਵੀ ਮੀਟਿੰਗ ਹੈ ਟਾਈਮ ਸਕੁਅਰ 'ਚ ਵੀ ਵੱਡਾ ਇਕੱਠ ਹੋ ਰਿਹਾ ਹੈ ਸੈਨੇਟਰ ਔਰ ਕਾਂਗਰਸਮੈਨ ਵੀ ਮਿਲ ਰਹੇ ਨੇ ਤੇ ਜਦੋਂ ਵੱਡਾ ਸਾਹਿਬ ਹੀ ਟਰੰਪ ਹੀ ਜਿਹੜਾ ਉਹ ਫਰੈਂਡ ਕਰ ਰਿਹਾ ਤੇ ਉਹ ਵੀ ਫਰੈਂਡ ਹੋ ਰਿਹਾ ਤੇ ਜੱਫੀ ਮੋਦੀ ਦੀ ਇਸ ਕਿਸਮ ਦੀ ਸੀ ਕਿ ਵੀ ਜਿਵੇਂ ਇਹਨੂੰ ਕੋਈ ਮਿਲਿਆ ਹੀ ਨਹੀਂ ਪਹਿਲੇ ਜ਼ਿੰਦਗੀ ਜੱਫੀ ਪਾਉਣ ਨੂੰ ਟਰੰਪ ਦੇ ਨਾਲ ਹੁਣ ਤਾਂ ਬਾਈਡਨ ਨੇ ਐਂ ਕਰਕੇ ਕਿਹਾ ਵੀ ਦੂਰ ਕਿ ਵੀ ਆ ਆਪਣੀ ਬਦਬੂ ਆਪਣੇ ਕੋਲ ਰੱਖ ਲੇਕਿਨ ਉੱਥੇ ਤਾਂ ਜਾ ਕੇ ਝੂਠ ਬੋਲਣਾ ਹੀ ਸੀ ਹੁਣ ਜਦੋਂ ਲੀਡਰ ਨੇ ਹੀ ਝੂਠ ਬੋਲਿਆ ਤੇ ਇੱਥੇ ਵੀ ਤਰਨਜੀਤ ਸਿੰਘ ਸੰਧੂ ਹੋਰਾਂ ਨੂੰ ਲੱਗਿਆ ਕਿ ਵੀ ਜਲੂਸ ਤਾਂ ਨਿਕਲ ਗਿਆ ਵੀ ਪੱਲੇ ਤਾਂ ਕੁਝ ਨਹੀਂ ਪਿਆ ਹਰ ਪੱਖੋਂ ਹੀ ਫੇਲਿਅਰ ਹੋਈ ਕੁਆਡ ਦੇ ਥੱਲੇ ਵੀ ਜੋ ਇਹ ਸੀ ਕਿ ਜੀ 4 ਦਾ ਹੋਏਗਾ ਉਹਨਾਂ ਦੀ 6 ਸਫ਼ੇ ਦੀ ਜਿਹੜੀ ਫਾਈਨਲ ਸਟੇਟਮੈਂਟ ਉਹਦੇ ਤੇ ਆਂਦੀ ਹੈ ਉਹਦੇ 'ਚ 5.5 ਸਫ਼ੇ ਇਹੀ ਸੀ ਕਿ ਇੰਡੀਆ ਨੇ ਕਿਵੇਂ 1 ਬਿਲੀਅਨ ਵੈਕਸੀਨਸ ਜਿਹੜੀਆਂ ਉਹ ਜਿਹੜਾ ਸਾਊਥ ਈਸਟ ਦੇ ਦੇਸ਼ਾਂ ਨੂੰ ਦੇਣੀਆਂ ਨੇ ਇਸ ਤੋਂ ਬਿਨਾ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਅੱਜ ਕਰਨ ਥਾਪਰ ਜਿਹਦਾ ਬੜਾ ਪਪੂਲਰ ਸ਼ੋਅ ਹੈ ਉਹ ਸਾਬਕਾ ਐਂਬੈਸਡਰ ਰਹੀ ਹੈ ਅਮਰੀਕਾ 'ਚ ਨਿਰੂਪਮਾ ਰਾਓ ਫੋਰਨ ਸੈਕਟਰੀ ਵੀ ਰਹੀ ਹੁਣ ਤਾਂ ਰਿਟਾਇਰਡ ਹੈ ਉਹਨੂੰ ਉਹ ਇੰਟਰਵਿਊ ਕਰ ਰਿਹਾ ਸੀ ਤੇ ਉਹਨੇ ਹਾਲਾਂ ਓਪਨਿੰਗ ਉਸ ਦਾ ਜੁਮਲਾ ਹੀ ਇਹ ਸੀ ਕਿ ਵੀ ਕੁਆਡ ਜਿਹੜਾ ਹੈ ਦੈਟ ਵਾਸ ਐਂਬੁਸ਼ਡ ਬਾਈ ਆਕਸ ਉਹ ਤਾਂ ਜਦੋਂ ਆਕਸ ਆ ਗਿਆ ਹਫਤਾ ਪਹਿਲਾਂ ਜੀ ਆਸਟ੍ਰੇਲੀਆ ਯੂਕੇ ਯੂਐਸ ਦਾ ਅਲਾਈਅੰਸ ਉਹ ਤਾਂ ਐਂਬੁਸ਼ ਹੋ ਗਿਆ ਕੁਆਡ ਦਾ ਤਾਂ ਕੰਮ ਮੁਕਾਤਾ ਫਿਰ ਉਹਨੇ ਕਰਨ ਥਾਪਰ ਨਹੀਂ ਕਿਹਾ ਉਹਨੇ ਕਿਹਾ ਜੀ ਉਹ 6 ਸਫ਼ਿਆਂ ਦੀ ਜਿਹੜੀ ਡੈਕਲੇਰੇਸ਼ਨ ਹੈ ਉਹਦੇ 'ਚ ਤਾਂ ਹੈ ਹੀ ਸਿਕਿਉਰਿਟੀ ਨੂੰ ਲੈ ਕੇ ਜਿਹਦੇ ਥੱਲੇ ਸੀ ਕਿ ਜੀ ਚੀਨ ਨੂੰ ਭਾਰਤ ਦੀ ਇੰਨੀ ਅਹਿਮੀਅਤ ਫਿਰ ਕਹਿੰਦੇ ਕਿ ਭਾਈ ਉਹਨਾਂ ਨੇ ਆਸਟ੍ਰੇਲੀਆ ਨੂੰ ਤਾਂ ਉਹ ਟੈਕਨੀਕ ਦੇ ਦਿੱਤੀ ਸਬਮੈਰੀਨ ਦੀ ਨਿਊਕਲੀਅਰ ਪ੍ਰੋਪੈਲਡ ਭਾਰਤ ਕਿੱਥੇ ਹੈ ਭਾਰਤ ਨੂੰ ਤਾਂ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ ਸੋ ਉਹ ਸਟਿਲ ਬੀਇੰਗ ਜਿਹੜੇ ਇੱਕ ਵਾਰ ਜਿੱਥੇ ਰਹੇ ਹੁੰਦੇ ਨੇ ਉਹ ਫਿਰ ਜਸਟੀਫਾਈ ਉਹਨੂੰ ਹੀ ਕਰਦੇ ਨੇ ਪਰ ਉਹ ਲਾਜਵਾਬ ਸੀ ਉਹਨੂੰ ਵੀ ਪਤਾ ਸੀ ਕਿ ਵੀ ਇਹ ਟੋਟਲ ਕਲੈਪਸ ਹੋਇਆ ਸਾਰੇ ਦੌਰੇ ਦਾ ਕੁਆਡ ਦੇ ਹਵਾਲੇ ਨਾਲ ਵੀ ਕਲੈਪਸ ਹੋਇਆ ਕਮਲਾ ਹੈਰਿਸ ਨੇ ਜਿਹੜਾ ਸਬਕ ਦਿੱਤਾ ਮੋਦੀ ਨੂੰ ਇਸ ਤੋਂ ਵੱਡੀ ਹਿਊਮਿਲੇਸ਼ਨ ਕੀ ਹੋ ਸਕਦੀ ਕਿ ਉਸ ਤੋਂ ਬਿਲੋ ਪ੍ਰੋਟੋਕਾਲ ਹੈ ਉਹ ਵਾਈਸ ਪ੍ਰੈਜ਼ੀਡੈਂਟ ਹੈ ਔਰ ਪਬਲਿਕਲੀ ਔਰ ਬਾਈਡਨ ਨੇ ਇਹ ਕਹਿ ਕੇ ਦੌੜਾਤਾ ਵੀ ਤੁਹਾਡਾ ਮੀਡੀਆ ਬਹੁਤ ਵਧੀਆ ਉੱਥੇ ਜਾ ਕੇ ਤੂੰ ਗੱਲ ਕਰੀ ਇੱਥੇ ਜਿਹੜਾ ਇਹ
ਆਫ ਦਾ ਪੁਆਇੰਟ ਹੋ ਜਾਂਦੇ ਨੇ। ਮਤਲਬ ਇਹ ਹੈ ਕਿ ਵੀ ਤੂੰ ਡਿਫੈਂਡ ਨਹੀਂ ਕਰ ਸਕੇਗਾ ਆਪਣੇ ਆਪ ਨੂੰ। ਔਰ ਇਸ ਤੋਂ ਇਲਾਵਾ ਜਿਵੇਂ ਅਸੀਂ ਸਿੱਖਾਂ ਕਸ਼ਮੀਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹੋਟਲ ਟੂ DC ਵਾਈਟ ਹਾਊਸ ਟੂ UN ਬਈ ਹੀ ਵਾਸ ਚੇਜ਼ਡ ਲਾਈਕ ਅ ਕ੍ਰਿਮੀਨਲ, ਜਿਵੇਂ ਤੁਸੀਂ ਕ੍ਰਿਮੀਨਲ ਦੇ ਪਿੱਛੇ ਗੱਡੀ ਲਾਉਂਦੇ ਹੋ ਇਵੇਂ ਹੀ ਕਰਦੇ ਹੋ। ਹੁਣ ਜੇ ਲੀਡਰ ਜਾ ਕੇ ਝੂਠ ਬੋਲ ਰਿਹਾ ਹੈ, ਜਿਵੇਂ ਚੀਨ ਨੇ ਜੇ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਪਹਿਲੇ ਹੱਲੇ 'ਚ ਟੈਰੀਟਰੀ ਲੈ ਲਈ ਸੀ, ਹੁਣ ਤਾਂ ਪਤਾ ਨਹੀਂ ਕਿੰਨੀ ਖੋਈ ਹੋਈ ਹੈ। ਤੇ ਜਿਹੜਾ ਉਹ ਲੀਡਰ ਹੈ ਜਿਨ੍ਹਾਂ ਦਾ ਮੁਲਕ ਦਾ ਖੋਇਆ, ਉਹ ਤਾਂ ਕਹਿ ਰਿਹਾ ਵੀ ਨਾ ਕੋਈ ਆਇਆ ਨਾ ਕੋਈ ਗਿਆ। ਔਰ ਇਹੀ ਅੱਜ ਦੀ ਡਿਸਕਸ਼ਨ 'ਚ ਵੀ ਉਹਨਾਂ ਦੇ ਚੱਲ ਰਿਹਾ ਸੀ ਕਿ ਵੀ ਹੁਣ ਜੇ ਕੁਆਡ ਵਾਲੇ 'ਚ ਕੋਈ ਚੀਨ ਦਾ ਮੈਂਸ਼ਨ ਹੀ ਨਹੀਂ ਕੀਤਾ ਗਿਆ ਕਿ ਵੀ ਕੋਈ ਉਸ ਨਾਲ ਇੰਡੀਆ ਨਾਲ ਰਿਲੇਟਡ ਜਿਹੜੀ ਹੈ, ਔਰ ਉਹਨਾਂ ਨੇ ਕਿਹਾ ਜੀ ਵੀ ਮੈਂਸ਼ਨ ਤਾਂ ਹੋਏ ਜੇ ਕਿਆ ਹੋਏ ਉਹਨਾਂ ਨੇ ਕਿ ਹੋਇਆ, ਉਹ ਤਾਂ ਚੀਨ ਦਾ ਨਾਂ ਹੀ ਨਹੀਂ ਲਿਆ ਹੈ ਉਹਨੇ। ਹੁਣ ਉਹੀ ਪਾਰਟ ਜਿਹੜਾ ਉੱਥੇ ਜੇ ਝੂਠ ਬੋਲਦਾ ਹੈ ਤੇ ਇੱਥੇ ਜਿਹੜੇ ਇਹਨਾਂ ਦੇ ਐਂਬੈਸਡਰ ਨੇ ਤਰਨਜੀਤ ਸਿੰਘ ਸੰਧੂ, ਉਹਨਾਂ ਨੇ ਵੀ ਇੱਕ ਇਕੱਠ ਸੱਦ ਲਿਆ। ਔਰ ਇੱਕ ਇਹ ਸਮਝਦੇ ਜਿਵੇਂ ਮੋਦੀ ਉਹ 3-4 ਜਿਹੜੇ ਨੇ ਲਫ਼ਜ਼ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਰਾਈਮ ਬਣਦਾ ਹੋਏ ਉਹਨੂੰ ਕਹਿ ਕੇ ਬੜਾ ਖੁਸ਼ ਹੁੰਦਾ ਹੈ। ਉਹ ਸਮਝਦਾ ਵੀ ਮੈਂ ਬੜਾ ਬੇਵਕੂਫ ਬਣਾ ਰਿਹਾ। ਇਹਨਾਂ ਨੂੰ ਵੀ ਲੱਗਾ ਵੀ ਡਾਇਸਪੋਰਾ ਲਫ਼ਜ਼ ਤਾਂ ਹੁਣ ਜਿਹੜਾ ਉਹ ਸਿੱਖਾਂ ਦੇ ਹਵਾਲੇ ਨਾਲ ਜ਼ਿਆਦਾ ਪਾਵਰਫੁਲ ਹੈ। ਕਿਸੇ ਜ਼ਮਾਨੇ 'ਚ ਸੀ ਕਿ ਜੂ ਇਹਨੂੰ ਕਿਸੇ ਹੋਰ ਲਈ ਨਹੀਂ ਸੀ ਵਰਤਣ ਦਿੰਦੇ, ਉਹਦੇ ਜੂਸ਼ ਡਾਇਸਪੋਰਾ ਹੀ ਸੀ, ਜਿਵੇਂ ਉਹ ਹੋਲੋਕਾਸਟ ਨਹੀਂ ਕਿਸੇ ਨੂੰ ਵਰਤਣ ਦਿੰਦੇ। ਪਰ ਸਿੱਖਾਂ ਨੇ ਇਸ ਲਫ਼ਜ਼ ਨੂੰ ਇੰਨਾ ਜ਼ਿਆਦਾ ਕੀਤਾ ਔਰ ਵਾਕਿਆ ਹੀ ਅੱਜ 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ 'ਚ ਨੇ ਕਿ ਇਹ ਟਰਮ ਜਿਹੜੀ ਹੈ ਇੱਕ ਤਾਂ ਇਹ ਕੱਢੀ, ਨਹੀਂ ਤਾਂ ਇਹ ਹੁੰਦਾ ਸੀ ਜੀ ਇੰਡੋ ਅਮਰੀਕਨ, ਇੰਡੋ ਕੈਨੇਡੀਅਨ। ਪਹਿਲਾਂ ਤਾਂ ਇਹ ਤੋੜਿਆ 84 ਤੋਂ ਬਾਅਦ, ਸਿੱਖ ਅਮਰੀਕਨ, ਸਿੱਖ ਕੈਨੇਡੀਅਨ, ਔਰ ਇਹ ਟਰਮ ਕਾਮਨ ਹੋ ਗਈ। ਉਹ ਇੰਡੋ ਵਿੱਚੋਂ ਲੱਥ ਗਿਆ, ਸਿੱਖਾਂ ਦੇ ਜਾਨ ਛੁੱਟੀ ਇਹਨਾਂ ਤੋਂ। ਫਿਰ ਸਿੱਖ ਡਾਇਸਪੋਰਾ ਕਿ ਵੀ ਜੇ ਤੁਸੀਂ ਮਸਲ ਦਾ, ਹੁਣ ਇਹਨਾਂ ਨੂੰ ਲੱਗਾ ਕਿ ਜਦੋਂ ਅਸੀਂ ਡਾਇਸਪੋਰਾ ਕਹਿੰਦੇ ਤਾਂ ਸਿੱਖ ਕੰਨਾਂ 'ਚ ਵੱਜਦੇ ਨੇ। ਹੁਣ ਇੱਕ ਟਰਮ ਮੈਂ ਦੇਖ ਰਿਹਾ ਸੀ ਇਹਨਾਂ ਨੇ ਕੱਢੀ ਹੈ, ਇੰਡੀਆ ਸਪੋਰਾ। ਹੁਣ ਇੰਡੀਆ ਸਪੋਰਾ ਨੇ ਜਿਹੜਾ ਉਹ ਇਵੇਂ ਲੱਗਦਾ ਜਿਵੇਂ ਵਾਕਈ ਸਪੇਰਾ ਹੋਏ, ਵੈਸੇ ਇੰਡੀਆ ਸਪੇਰਾ ਕਹਿਣ ਜ਼ਿਆਦਾ ਬਿਹਤਰ ਹੈ। ਸੱਪ ਹੀ ਉਹਨਾਂ ਨੇ ਪੰਜਾਬੀ 'ਚ ਵੀ ਕਹਿੰਦੇ ਨੇ ਕਿ ਵੀ ਗਿਆ ਸੀ ਉੱਥੇ ਕਿਹੜਾ ਸੱਪ ਕੱਢ ਕੇ ਆਇਆ ਵੀ, ਕਿਉਂਕਿ ਹੁਣ ਜਦੋਂ ਸਪੇਰਾ ਹੁੰਦਾ ਸੀ ਉਹ ਬੀਨ ਵਜਾਉਂਦਾ ਸੀ, ਤੇ ਜੇ ਤਾਂ ਐਵੇਂ ਮਾੜੀ ਮੋਟੀ ਵਾਲਾ ਸੱਪ ਹੋਇਆ ਉਹਨੂੰ ਕਹਿੰਦਾ ਸੀ ਖੜਪਾ ਕੱਢ ਖੜਪਾ। ਤੇ ਉਹ ਤੋਂ ਹੀ ਬਣਿਆ ਕਿ ਵੀ ਹੁਣ ਤੂੰ ਕਿਹੜਾ ਸੱਪ ਕੱਢਿਆ, ਕੋਈ ਖਾਸ ਸੱਪ ਕੱਢੇ। ਫਿਰ ਤਾਂ ਉਹ ਮਦਾਰੀ ਦਾ ਹੁੰਦਾ ਸੀ। ਜੇ ਵੈਸੇ ਘਰਾਂ 'ਚ ਹੁੰਦਾ ਸੀ ਕਿ ਵੀ ਮਦਾਰੀ ਆਇਆ ਤੇ ਉਹ ਕਹਿੰਦੇ ਜੀ ਸਾਡੇ ਘਰ 'ਚ ਵੀ ਸੱਪ ਤੁਰਿਆ ਫਿਰਦਾ, ਜੇ ਤਾਂ ਆ ਗਿਆ ਉਹਦੀ ਬੀਨ ਤੇ ਉਹ ਹੁੰਦਾ ਤੇ ਉਹਨਾਂ ਦੇ ਆਪਣੇ ਹੀ ਛੱਡੇ ਹੁੰਦੇ ਸੀ। ਉਹਨੂੰ ਕਹਿੰਦੇ ਸੀ ਲੈ ਵੀ, ਤੇ ਇਸੇ ਤੋਂ ਹੀ ਕਹਾਵਤ ਬਣੀ। ਹੁਣ ਮੋਦੀ ਨੇ ਸੱਪ ਤਾਂ ਕੋਈ ਕੱਢਿਆ ਨਹੀਂ, ਪਰ ਇਹਨਾਂ ਨੇ ਜਿਹੜਾ ਉਹ ਇੰਡੀਆ ਸਪੇਰਾ ਹੀ ਕਹਾਂ ਵੈਸੇ ਮੈਂ ਇਹਨੂੰ, ਇੰਡੀਆ ਸਪੇਰਾ ਉਹਨਾਂ ਨੇ ਕਿਹਾ ਜੀ। ਮੀਟਿੰਗ ਹੋਈ 29 ਨੂੰ, ਔਰ ਤੁਸੀਂ ਹੈਡਲਾਈਨ ਦੇਖੋ, ਪ੍ਰਾਈਮ ਮਿਨਿਸਟਰ ਮੋਦੀ ਹੈਡ ਏ ਵੈਰੀ ਸਕਸੈਸਫੁਲ ਵਿਜ਼ਿਟ ਟੂ US, ਤਰਨਜੀਤ ਸਿੰਘ ਸੰਧੂ ਇੰਡੀਆਜ਼ ਐਂਬੈਸਡਰ ਟੂ US, ਕਿ ਬਹੁਤ ਕਾਮਯਾਬ। ਉਹਨਾਂ ਨੇ ਕਿਹਾ ਜੀ ਇਹ ਵੈਸੇ ਪਹਿਲੀ ਮੀਟਿੰਗ ਬਾਈਡਨ ਨਾਲ ਐਜ਼ ਏ ਪ੍ਰੈਜ਼ੀਡੈਂਟ ਹੋਈ। ਵੈਸੇ ਜਦੋਂ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀ 2014 ਚ, ਉਦੋਂ ਵੀ ਮੋਦੀ ਮਿਲਿਆ ਸੀ, 2016 ਚ ਵੀ ਮਿਲਿਆ ਸੀ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਇਸ ਦੌਰਾਨ ਬਾਈਲੇਟਰਲ ਮੀਟਿੰਗਸ ਹੋਈਆਂ, ਆਸਟ੍ਰੇਲੀਆ ਵਾਲੇ ਨਾਲ ਹੋਈ, ਜਾਪਾਨ ਵਾਲੇ ਨਾਲ ਹੋਈ। ਔਰ ਹੁਣ ਕਹਿਣ ਨੂੰ ਕੁਛ ਨਹੀਂ ਹੈ, ਔਰ ਲੈ ਦੇ ਕੇ ਫਿਰ ਇਸ ਸਾਰੇ ਦੇ ਉੱਤੇ ਹੁੰਦਾ ਹੈ ਕਿ ਵੀ ਇਹ ਜਿਹੜੀਆਂ ਨੇ ਬਹੁਤ ਗੁੱਡ ਰਿਹਾ। ਉਹਨੇ ਕਿਹਾ ਦਾ ਇੰਟਰੈਕਸ਼ਨ ਵਿਦ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੈਂਟ ਵੈਰੀ ਵੈਲ, ਵੈਰੀ ਵੈਲ। ਜੇ ਹੁਣ ਇਹਨੂੰ ਵੈਰੀ ਵੈਲ ਕਹਿੰਦੇ ਨੇ ਤਾਂ ਮੇਰੇ ਖਿਆਲ ਇੱਕ ਅੱਧੀ ਚਪੇੜ ਵੀ ਜੇ ਮਾਰ ਦਿੰਦੇ ਤਾਂ ਫਿਰ ਵੈਰੀ ਵੈਰੀ ਵੈਲ ਕਹਿਣਾ, ਇੱਕ ਵੈਰੀ ਉਹਦੇ ਨਾਲ ਹੋਰ ਲੱਗ ਜਾਂਦੀ। ਜੇ ਇਹਨੂੰ ਵੈਰੀ ਵੈਲ ਕਹਿੰਦੇ ਨੇ ਫਿਰ ਤਾਂ ਅਸੀਂ ਵੀ ਕਹਿ ਸਕਦੇ ਹਾਂ ਜੀ, ਮੋਦੀ ਜਾ ਕੇ ਕਹਿ ਸਕਦਾ ਵੀ ਮੇਰੀ ਬੇਇੱਜ਼ਤੀ ਖਰਾਬ ਕਰਤੀ ਹੈ ਨਾ। ਵੈਰੀ ਵੈਰੀ ਵੈਲ ਤਾਂ ਇਹੀ ਹੈ। ਫਿਰ ਉਹ ਇਹ ਕਹਿ ਰਿਹਾ ਕਿ there was a good candid substantial exchange between all the 4 leaders। ਇਹ ਕੁਆਡ ਦੀ ਮੀਟਿੰਗ ਦੇ ਹਵਾਲੇ ਨਾਲ ਉਹ ਮੈਂ ਦੱਸ ਹੀ ਦਿੱਤਾ ਕਿ ਉਹਨਾਂ ਦਾ ਆਪਣੇ ਜਿਹੜੇ ਨੇ ਉਹ ਕਹਿ ਰਹੇ ਨੇ ਐਂਕਰ ਕਿ ਜੀ 6 ਸਫ਼ਿਆਂ 'ਚ ਜਿਹੜੇ ਨੇ ਉਹ 5.5 ਸਫ਼ੇ ਹੀ ਨੇ ਵੀ ਇੰਡੀਆ ਵੈਕਸੀਨ ਦੇਗਾ। 1 ਬਿਲੀਅਨ ਵੈਕਸੀਨਸ ਇੰਡੀਆ ਨੇ ਦੇਣੀਆਂ ਨੇ, ਸਾਊਥ ਈਸਟ ਏਸ਼ੀਆ ਨੂੰ ਦੇਣੀ ਹੈ, ਔਰ ਇਸ ਤੋਂ ਇਲਾਵਾ ਉਹਦੇ ਵਿੱਚ ਹੋਰ ਕੁਝ ਵੀ ਨਹੀਂ ਹੈ। ਫਿਰ ਉਹ ਇਹ ਕਹਿ ਰਿਹਾ ਕਿ there is tremendous scope for us bilaterally to help each other and also to third countries। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਗੱਲਬਾਤ ਹੋਈ ਉਹਦੇ 'ਚ ਹੋਇਆ ਵੀ ਅਸੀਂ ਬਹੁਤ ਹੈਲਪ ਕਰ ਸਕਦੇ ਹਾਂ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਐਂਬੈਸਡਰ ਦੀ ਇਸ ਸਟੇਟਮੈਂਟ ਤੋਂ ਇੱਕ ਹੋਰ ਅਖਾਣ ਮੈਨੂੰ ਯਾਦ ਆ ਰਿਹਾ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜਪ, ਕਿ ਵੀ ਜਿਹੜੇ ਉੱਡ ਰਿਹਾ ਜਿਹੜਾ ਗੁਰੂ ਦਾ ਉਹ ਫਿਰ ਚੇਲਾ ਹੋਰ ਉੱਡ ਤਾਂ ਨਾ ਸਕੇ, ਛੜਪੇ ਤਾਂ ਜ਼ਰੂਰ ਮਾਰਦਾ। ਸੋ ਇਹ ਸੰਧੂ ਸਾਹਿਬ ਨੇ ਛੜਪੇ ਮਾਰੇ ਨੇ, ਤੇ ਮੇਰਾ ਖਿਆਲ ਹੈ ਕਿ ਵੀ ਉਹ ਆਪਣੇ ਹੀ ਜਿਹੜਾ ਉਹਨਾਂ ਦਾ ਥੋੜਾ ਬਹੁਤ ਯੂਟਿਊਬਰ ਨੇ ਉਹਨਾਂ ਦਾ ਐਨਾਲਿਸਿਸ ਦੇਖ ਲੈਣ,
ਕਿ ਵੀ ਇੰਨੀ ਬੇਇੱਜ਼ਤੀ ਹੋਈ ਕਿ ਉਹਨਾਂ ਦੇ ਜਿਹੜਾ IT ਸੈੱਲ ਹੈ BJP ਦਾ, ਉਹਨਾਂ ਨੂੰ ਨਿਊਯਾਰਕ ਟਾਈਮਜ਼ ਦੀ ਫੇਕ ਨਿਊਜ਼ ਕ੍ਰੀਏਟ ਕਰਨੀ ਪਈ ਪੇਜ ਦੇ ਵਿੱਚ ਪਾ ਕੇ ਕਿ ਜੀ ਮੋਦੀ ਇਜ਼ ਦਾ ਓਨਲੀ ਹੋਪ ਔਨ ਦਿਸ ਪਲੈਨਟ। ਦੇਖੋ ਹੁਣ ਇਹ ਵੱਡੇ ਅਮਰੀਕਾ ਨਾਲ ਯਾਰੀਆਂ ਸ਼ਤੀਰ ਨੂੰ ਜੱਫੇ ਉਹ ਤਾਂ ਦੇਖ ਲਿਆ, ਹੁਣ ਥਰਡ ਰੇਟ ਪਾਵਰ ਦੀ ਗੱਲ ਕਰ ਲਈ ਹੈ। ਔਰ ਇਹ ਲਫ਼ਜ਼ ਥਰਡ ਰੇਟ ਪਾਵਰ ਮੇਰਾ ਨਹੀਂ ਹੈ, IK ਗੁਜਰਾਲ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਔਰ ਕਿਸੇ ਕੰਟੈਕਸਟ ਦੇ ਵਿੱਚ ਕੋਈ ਇਹਨਾਂ ਦਾ ਹੋਇਆ ਤੇ ਉਹਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਵੀ ਡੋਂਟ ਗਿਵ ਅ ਡੈਮ ਫॉर UK, ਇਟ ਇਜ਼ ਅ ਥਰਡ ਰੇਟ ਪਾਵਰ। ਵੈਸੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਦੇ ਰਾਜ 'ਚ ਕਦੇ ਸੂਰਜ ਡੁੱਬਦਾ ਨਾ ਹੋਏ ਉਹ ਅਮਰੀਕਾ ਦੀ ਡਿਕਟੇਸ਼ਨ ਲੈ ਰਹੇ ਨੇ। ਔਕਸ ਦਾ ਹਵਾਲਾ ਹੋਏ ਜਾਂ ਸੈਕੰਡ ਵਰਲਡ ਵਾਰ 'ਚ ਹੀ ਡਿਸਾਈਡ ਹੋ ਗਿਆ ਸੀ ਕਿ ਬਈ ਇਹ ਹੁਣ ਬੈਕ ਸੀਟ ਤੇ ਜਾਣਗੇ। ਇਸ ਲਈ ਜੋ ਸਟੈਪ ਅਮਰੀਕਾ ਲੈਂਦਾ ਹੈ, ਜੇ 2003 ਦੇ ਵਿੱਚ ਇਰਾਕ ਦੇ ਉੱਤੇ ਹਮਲਾ ਕਰਨ ਦਾ ਫੈਸਲਾ ਲਿਆ, ਜਦੋਂ UN ਸਿਕਿਉਰਿਟੀ ਕਾਉਂਸਲ ਵੀ ਉਸ ਦੀ ਅਪਰੂਵਲ ਨਹੀਂ ਸੀ ਦਿੱਤੀ ਉਹਨੇ, ਤੇ ਮਿਸਟਰ ਟੋਨੀ ਜਿਹੜੇ ਨੇ ਉਹ ਚੜ ਗਏ ਬੁਸ਼ ਦੇ ਜਹਾਜ਼ ਤੇ। ਸੋ ਉਹ ਫੋਲੋ ਕਰਦੇ ਨੇ ਹੁਣ ਵੀ। ਬੇਸ਼ੱਕ ਜਦੋਂ ਯੂਰਪੀਅਨ ਯੂਨੀਅਨ ਬਣੀ ਤੇ ਉਹਦੇ 'ਚ ਇੱਕ ਕਲੈਕਟਿਵ ਵਿਲ ਸੀ, ਉਹਦੇ 'ਚ ਇੱਕ ਵੋਟ ਹੀ ਬਣਦੀ ਸੀ ਬ੍ਰਿਟਨ ਦੀ, ਬਾਕੀਆਂ ਦੀ। ਸੋ ਇਹਨਾਂ ਨੂੰ ਲੱਗਾ ਸੀ ਅਮਰੀਕਾ ਨੂੰ ਵੀ ਔਰ ਉਹਨਾਂ ਨੂੰ ਵੀ ਕਿ ਵੀ ਇਹ ਯੂਰਪੀਅਨ ਯੂਨੀਅਨ ਤਾਂ ਸਾਡੇ ਜਹਾਜ਼ ਤੇ ਸੌਖੀ ਨਹੀਂ ਚੜ੍ਹਦੀ ਹੈ। ਔਰ ਉਹ ਇਰਾਕ ਵਾਰ ਵੇਲੇ ਵੀ ਸਾਹਮਣੇ ਆਇਆ। ਫਿਰ ਹੋਰ ਮੁੱਦਿਆਂ ਤੇ ਈਰਾਨ ਦੇ ਨਾਲ ਜਦੋਂ ਸਮਝੌਤਾ ਕੀਤਾ, ਉਹਨਾਂ ਦੇ ਨਾਲ ਟ੍ਰੀਟੀ ਹੋਈ ਔਰ ਉਹਦੇ 'ਚ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਇਨਵੋਲਵ ਉਦੋਂ ਵੀ ਸਾਹਮਣੇ ਆਇਆ। ਫਿਰ ਉਹਨਾਂ ਨੇ ਜਿਹੜਾ ਬ੍ਰੈਕਜ਼ਿਟ ਹੈ ਜਿਹਦੀ ਸਾਇਲੈਂਟ ਸਪੋਰਟ ਸੀ ਅਮਰੀਕਾ ਦੀ, ਇਸੇ ਲਈ ਸੀ ਕਿ ਬ੍ਰਿਟਨ ਨੂੰ ਅੱਡ ਕੱਢੋ, ਕਿਉਂਕਿ ਯੂਰਪ ਦੇ ਵਿੱਚ ਤਾਂ ਜਰਮਨ, ਫਰਾਂਸ, ਉਹਨਾਂ ਦੀਆਂ ਆਪਣੀਆਂ ਇਕਨੋਮੀਜ਼ ਵੀ ਸਟਰੋਂਗ ਨੇ ਔਰ ਉਹ ਪ੍ਰੋਗਰੈਸ ਵੀ ਕਰ ਰਹੇ ਨੇ ਔਰ ਉਹ ਬਿਲਕੁਲ ਸੈਕੰਡ ਫਿਡਲ ਨਹੀਂ ਪਲੇ ਕਰਨਾ ਚਾਹੁੰਦੇ ਅਮਰੀਕਾ ਨੂੰ। ਹੁਣ UK ਜਿਹੜਾ ਕਿ ਜਿਹਦੇ ਨਾਲ ਤੁਸੀਂ ਭਾਰਤ ਦੀ ਰਿਲੇਸ਼ਨਸ਼ਿਪ ਜੇ ਦੇਖੋ ਤੇ ਜਾਣ ਲੱਗਿਆ ਉਸ ਤੋਂ ਬਾਅਦ ਤੱਕ, ਜਦੋਂ ਤੱਕ ਹੁਣ ਅਮਰੀਕਾ ਨਾਲ ਇਹਨਾਂ ਦੀ ਨਵੀਂ ਯਾਰੀ ਨਹੀਂ ਪਈ, ਸਭ ਤੋਂ ਜ਼ਿਆਦਾ ਟ੍ਰੇਡ ਜੇ ਦੁਨੀਆ ਦੇ ਕਿਸੇ ਮੁਲਕ ਨਾਲ ਰਿਹਾ ਭਾਰਤ ਦਾ ਤਾਂ UK ਨਾਲ ਰਿਹਾ। ਉਹਨਾਂ ਦੀਆਂ ਹੀ ਬਣਾਈਆਂ ਬਿਲਡਿੰਗਾਂ ਦੇ ਵਿੱਚ ਬੈਠੇ ਨੇ, ਉੱਥੇ ਕੀ ਆ ਕੇ ਜਿਹੜਾ ਇਹਨਾਂ ਦਾ ਕੰਮ ਮੁੱਕਦਾ ਹੈ। ਔਰ ਉਹ ਵੀ ਗੋਰੇ ਵੀ ਜਿਹੜੇ ਨੇ ਸਮੋਸੇ ਖਾਣ ਲਾਏ ਹੋਏ ਨੇ ਔਰ ਇਹ ਵੀ ਉਸ ਕਿਸਮ ਦੀ ਜਿਹੜੀ ਆ ਅੰਗਰੇਜ਼ੀ ਬੋਲ ਕੇ ਸਮਝਦੇ ਨੇ ਕਿ ਜੀ ਅਸੀਂ ਵੀ ਅੰਗਰੇਜ਼ ਹੋ ਗਏ। ਹੁਣ ਇਹ ਜਿਹੜੀ ਥਰਡ ਰੇਟ ਪਾਵਰ ਇਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਕਹਿਣ ਮੁਤਾਬਕ ਸੀ, ਉਹਨੇ ਵੀ ਠੁੱਡ ਮਾਰਿਆ ਭਾਰਤ ਨੂੰ। ਹੁਣ ਤੁਸੀਂ ਇਹ COVID-19 ਦੇ ਦੌਰ 'ਚ ਦੇਖੋ, ਜਿਹੜਾ ਝੂਠ ਉੱਥੇ ਮਰ ਰਹੇ ਸੀ ਲੋਕ, ਔਰ ਜਿਵੇਂ ਅਸੀਂ ਕਿਹਾ ਕਿ ਡੇਟੇ ਮੁਤਾਬਕ 40 ਤੋਂ 45 ਲੱਖ ਇੰਡੀਅਨ ਮਰੇ ਨੇ, ਔਰ ਉਦੋਂ ਲੋਕਾਂ ਨੂੰ ਕੀ ਵੇਚ ਰਹੇ ਸੀ ਕਿ ਹਮ मैत्री मतलब फ्रेंडशिप वैक्सीन मैत्री दुनिया को दे रहे हैं, कोविड की वैक्सीन बना रहे हैं। और यूके नाल भी आया, उन्हों का आया जी कि भी फंडिंग कर रहे। पहला तो यही झूठा साबित होया कि भाई क्योंकि उत्थे ब्रिटिश पीरीयड तो सोलन होए ਜਾਂ कुछ होर ਥਾਵਾਂ ਤੇ ਜਿਹੜੀਆਂ ਵੈਕਸੀਨ ਬਣਾਉਣ ਦੀ ਗੱਲ ਪ੍ਰੀ ਕਿਉਂਕਿ 30s ਦੇ ਵਿੱਚ ਸ਼ੁਰੂ ਹੋ ਗਿਆ ਸੀਗਾ, 40s ਦੇ ਵਿੱਚ ਉਹ ਪਹਿਲਾਂ ਹੀ ਐਸਟੈਬਲਿਸ਼ ਸੀ। ਉਹ ਤਾਂ ਇਵੇਂ ਹੀ ਹੁੰਦਾ ਹੈ ਕਿ ਵੀ ਜਿਵੇਂ ਤੁਸੀਂ ਕੋਈ ਮਟੀਰੀਅਲ ਕਿਤੇ ਭੇਜਦੇ ਹੋ, ਉਹਨੂੰ ਤੁਹਾਡੇ ਕੋਲ ਉੱਥੇ ਸਹੂਲਤ ਹੈਗੀ ਆ ਆਲਰੇਡੀ, ਤੁਸੀਂ ਇਨਫਰਾਸਟ੍ਰਕਚਰ ਹੈ ਤੁਹਾਡੇ ਕੋਲ, ਤੁਸੀਂ ਬਣਾ ਕੇ ਭੇਜ ਦਿਓ। ਸੋ ਜਿਹੜੀ ਸਾਰੀ ਰਿਸਰਚ ਅਮਰੀਕਾ ਦੇ ਵਿੱਚ ਹੋਏ ਉਹ ਫਾਈਜ਼ਰ ਦੇ ਹਵਾਲੇ ਨਾਲ ਹੋਏ, ਉਹ ਦੂਸਰੀਆਂ ਜਿਹੜੀਆਂ ਯੂਕੇ ਔਰ ਐਸਟ੍ਰੋਜ਼ੈਨਿਕਾ ਔਰ ਦੂਸਰੇ ਮਾਡਲ ਆਏ, ਰਿਸਰਚਰ ਇਹਨਾਂ ਦੀ ਉੱਥੇ ਤੋਂ ਪਹਿਲਾਂ ਇਹਨਾਂ ਨੇ ਇਹ ਝੂਠ ਬੋਲਿਆ, ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਇਹ ਵੈਕਸੀਨ ਡਿਵੈਲਪ ਕਰ ਰਹੇ ਨੇ, ਜਿਵੇਂ ਇਹਨਾਂ ਨੇ ਰਿਸਰਚ ਕੀਤੀ, ਉਹ ਵੀ ਸਾਹਮਣੇ ਆ ਗਿਆ। ਫਿਰ ਇਹ ਵੀ ਹੁਣ ਸਾਹਮਣੇ ਆਇਆ ਕਿ ਭਾਈ ਇਹਨਾਂ ਦੇ ਉਹ ਰਿਸਰਚ ਫਾਰਮੂਲੇ ਦੇ ਥੱਲੇ ਜੋ ਕੁਝ ਉਹਨਾਂ ਨੇ ਬਣਾਇਆ, ਜਿਹਦਾ ਨਾਂ ਉਹਨਾਂ ਨੇ ਕੋਵਿਡ ਸ਼ੀਲਡ ਰੱਖਿਆ ਆਪਣਾ ਦੱਸਣ ਦੇ ਲਈ, ਕਿ ਉਹਨੂੰ ਤਾਂ ਉਸੇ ਯੂਕੇ ਨੇ ਜਿਹਨੇ ਮੈਕਸਿਮਮ ਇਸ ਦੇ ਉੱਤੇ ਇਹਨਾਂ ਦੀ ਫੰਡਿੰਗ ਵੀ ਪਹਿਲੀ ਸਟੇਜ ਤੇ ਕੀਤੀ। ਔਰ ਇੰਡੀਆ ਨੇ ਵੀ ਕਿਹਾ ਜੀ ਅਸੀਂ 50 ਲੱਖ ਕੋਵਿਡ ਸ਼ੀਲਡ ਡੋਜ਼ਿਸ ਜਿਹੜੇ ਨੇ ਯੂਕੇ ਨੂੰ ਦਿੱਤੇ ਨੇ, ਉਹ ਹੁਣ ਤਾਨਾ ਵੀ ਮਾਰ ਰਿਹਾ। ਉਹ ਤਾਂ ਉਹਨਾਂ ਨੇ ਆਂਦੇ ਹੀ ਸੁੱਟ ਤੇ, ਉਹਨਾਂ ਨੇ ਲੈ ਲਏ, ਉਹਨਾਂ ਤਾਂ ਲਾਈ ਨਹੀਂ ਹੈ। ਇਹ ਕਹਿ ਰਹੇ ਦੇਖੋ ਵਿਚ ਵਰ ਯੂਜ਼ਡ। ਹੁਣ ਇਹ ਡਿਬੇਟ ਕਿੱਥੋਂ ਕੀ ਆਈ ਔਰ ਯੂਕੇ ਨੇ ਕਿਵੇਂ ਜਿਹਨੂੰ ਥਰਡ ਰੇਟ ਪਾਵਰ ਕਿਹਾ ਸੀ, ਉਹਨਾਂ ਨੇ ਵੀ ਠੁੱਡ ਮਾਰਿਆ ਕਿ ਇਹਦੇ ਬਾਵਜੂਦ ਹੁਣ ਉਹਨਾਂ ਨੇ ਜਿਉਂ-ਜਿਉਂ ਲਾਈਫ ਖੁੱਲ ਰਹੀ ਹੈ ਔਰ ਥੋੜਾ ਬਹੁਤ ਓਪਨਨੈਸ ਹੈ, ਯੂਕੇ 'ਚ ਵੀ ਵਸਟ ਪ੍ਰਭਾਵ ਸੀ ਕੋਵਿਡ-19 ਦਾ ਔਰ ਦੇ ਵਰ ਕਾਟ ਅਨਅਵੇਅਰ, ਹੈਲਥ ਸਿਸਟਮ ਉਹਨਾਂ ਦਾ ਵੀ ਕੋਲੈਪਸ ਹੋਇਆ। ਸੋ ਉਹ ਹੁਣ ਔਰ ਉਹਦੇ 'ਚ ਬੋਰਿਸ ਜੌਨਸਨ ਨੂੰ ਖੁਦ ਹੋਇਆ, ਮਸੀਂ ਮਰਦਾ ਬਚਿਆ, ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਉਹਨਾਂ ਨੇ ਆਪਣੀ ਜਿਹੜੀ ਵੱਡੀ ਪੋਪੂਲੇਸ਼ਨ ਦਾ ਇੱਕ ਹਿੱਸਾ ਹੈ, ਉਹਨਾਂ ਨੂੰ 2-2 ਡੋਜ਼ ਲਾ ਦਿੱਤੇ ਨੇ ਔਰ ਹੌਲੀ-ਹੌਲੀ ਉਹਨਾਂ ਨੇ ਖੋਲ੍ਹਣਾ ਸ਼ੁਰੂ ਕੀਤਾ। ਉਹਦਾ ਹੀ ਨਤੀਜਾ ਔਰ ਉਹਨਾਂ ਦੀਆਂ
ਰੈਸਟ੍ਰਿਕਸ਼ਨਸ ਦਾ ਨਤੀਜਾ ਹੈ ਕਿ ਜਿਹੜਾ ਹੁਣ ਗੈਸ ਸਟੇਸ਼ਨ ਔਰ ਦੂਜਿਆਂ ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਭਾਅ ਵੀ ਕਿਉਂਕਿ ਯੂਰਪੀਅਨ ਜਦੋਂ ਤੱਕ ਤਾਂ ਹਿੱਸਾ ਸੀ ਉਸ ਸਾਰੇ ਦਾ, ਤੇ ਉਹਨਾਂ ਦੀ ਲੇਬਰ ਦੂਸਰੇ ਪਾਸਿਓਂ ਵੀ ਆਉਂਦੀ ਸੀ। ਜਦੋਂ ਹੁਣ ਇਹਨਾਂ ਨੇ ਆਪਣਾ ਸਖਤ ਕੀਤਾ, ਲੋਕ ਘਰਾਂ 'ਚ ਹੀ ਬੈਠੇ ਰਹੇ, ਅਜੇ ਤਾਂ ਅਲਾਓ ਕੀਤਾ ਨਹੀਂ ਹੈ, ਵਰਕਰ ਹੀ ਨਹੀਂ ਨੇ, ਕੰਮ ਹੀ ਨਹੀਂ ਨੇ, ਉਹਨਾਂ ਕੋਲ ਇਹ ਨਹੀਂ ਹੈ ਕਿ ਵੀ ਉਹਦੀ ਆਇਲ ਸਪਲਾਈ ਨਹੀਂ ਹੈ, ਸੋ ਸਾਰੇ ਦੇ ਚੱਲਦੇ ਆ ਜਿਹੜਾ ਉਹ ਯੂਰਪ 'ਚੋਂ ਆ ਨਹੀਂ ਰਹੇ। ਲੇਕਿਨ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹਨੂੰ ਸਟੈਂਡਰਡਾਈਜੇਸ਼ਨ ਕਹਿੰਦੇ ਨੇ ਉਹਦੇ ਨਾਲ ਸਮਝੌਤਾ ਨਹੀਂ ਕੀਤਾ ਹੈ, ਔਰ ਇੰਡੀਆ ਦੀ ਕੋਵਿਡ ਸ਼ੀਲਡ ਨੂੰ ਇਹਨਾਂ ਨੇ ਬਾਹਰ ਰੱਖਿਆ। ਉਹਨਾਂ ਨੇ ਕਿਹਾ ਵੀ ਭਾਵੇਂ ਤੁਹਾਡੇ ਉੱਥੇ 2 ਡੋਜ਼ ਵੀ ਲੱਗੇ ਨੇ, ਇੱਥੇ ਆ ਕੇ 에ਅਰਪੋਰਟ ਤੇ ਜਦੋਂ ਤੁਸੀਂ ਯੂਕੇ 'ਚ ਲੈਂਡ ਕਰੋਗੇ ਟੈਸਟ ਹੋਏਗਾ, ਫਿਰ ਤੁਹਾਨੂੰ ਕੁਆਰੰਟੀਨ 'ਚ ਜਾਣਾ ਪਏਗਾ, ਐਡਰੈਸ ਕਿੱਥੇ ਹੈ, ਕੀ ਰਹਿਣਾ, ਫਿਰ ਟੈਸਟ ਹੋਏਗਾ 8 ਦਿਨਾਂ ਬਾਅਦ, ਫਿਰ ਤੁਹਾਨੂੰ ਅਲਾਓ ਹੋਏਗਾ ਕਿ ਵੀ ਤੁਸੀਂ ਮਿੰਗਲ ਕਰ ਸਕਦੇ। ਹੁਣ ਇਹਨਾਂ ਨੂੰ ਲੱਗਾ ਵੀ ਅਸੀਂ ਤਾਂ ਕੋਵਿਡ ਸ਼ੀਲਡ ਤੇ ਇਹ ਕਹਿ ਕੇ ਕਿ ਵੈਕਸੀਨ ਮੈਤਰੀ ਔਰ ਅਸੀਂ ਬਣਾਈ ਵੇਚੀ। ਉਹਨਾਂ ਨੇ 2-3 ਮੀਟਿੰਗ ਜਦੋਂ ਪਿੱਛੇ ਉਹਨਾਂ ਦਾ ਸ਼੍ਰਿੰਗਲਾ ਹਰਸ਼ਵਰਧਨ ਸ਼੍ਰਿੰਗਲਾ ਵੀ ਫੋਰਨ ਸੈਕਟਰੀ ਯੂਕੇ 'ਚ ਗਿਆ, ਫਿਰ ਐਸ ਜੈ ਸ਼ੰਕਰ ਯੂਕੇ ਗਿਆ, ਕਈ ਗੱਲਬਾਤ ਹੋ ਰਹੀ। 21 ਸਤੰਬਰ ਨੂੰ ਉਹਨਾਂ ਨੇ ਪੋਲਾਈਟਲੀ ਜਿਹੜਾ ਇਹ ਯੂਕੇ ਨੇ ਕਿਹਾ ਵੀ ਕੋਈ ਗੱਲ ਨਹੀਂ ਹੈ, ਅਜੇ ਤੁਸੀਂ ਟਿਕੇ ਰਹੋ, ਕੋਈ ਅਸੀਂ ਕੋਈ ਐਸਾ ਕਿਹੜਾ ਕੋਈ ਟੂਰਿਜ਼ਮ ਫਲੱਡ ਹੋ ਰਿਹਾ ਹੈ ਕਿ ਵੀ ਇਹ, ਲੇਕਿਨ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਨੇ ਰਿਲੈਕਸ ਕਰੋ ਕੁਆਰੰਟੀਨ ਰਿਕੁਆਇਰਮੈਂਟਸ ਜਿਹੜੀਆਂ ਨੇ। ਹੁਣ ਬ੍ਰਿਟਨ ਨੂੰ ਪਤਾ ਹੈ ਕਿ ਵੀ ਇਹ ਤਾਂ ਆ ਬੈਲ ਮੁਝੇ ਮਾਰ ਵਾਲੀ ਗੱਲ ਹੈ ਵੀ ਸਾਰੇ ਪਤਾ ਨਹੀਂ ਪਾਣੀ ਦੇ ਲਾਏ ਹੋਏ ਨੇ ਤੇ ਇਹਨਾਂ ਦੇ ਹੈ ਹੀ ਪੱਲੇ ਕੁਝ ਨਹੀਂ ਹੈ, ਔਰ ਹੋਇਆ ਵੀ ਇਹੀ ਹੋ ਰਿਹਾ ਕਿ ਵੀ ਬਿਲਕੁਲ ਇਨਫੈਕਟਿਵਨੈਸ ਹੋ ਸਕਦੀ ਹੈ। ਸੋ ਉਹ ਮੰਨੇ ਨਹੀਂ। ਹੁਣ ਇਹਨਾਂ ਨੇ ਇਹ ਦੱਸਦੇ ਆ ਜਿਵੇਂ ਅਸੀਂ ਨਾ ਕਿ ਵੀ ਉਹ ਵੀ ਲੜਾਈ ਹੋ ਗਈ ਇੱਕ ਹਾਥੀ ਦੀ ਤੇ ਚੂਹੇ ਦੀ, ਤੇ ਚੂਹਾ ਆਪਣੀ ਧਮਕੀ ਦੇ ਰਿਹਾ, ਹਾਥੀ ਤਾਂ ਹੁਣ ਤਾਂ ਪੈਰ ਥੱਲੇ ਧਰ ਦੇਣਾ। ਹੁਣ ਅੱਜ ਇੰਡੀਆ ਨੇ, ਔਰ ਬੜਾ ਮੀਡੀਆ 'ਚ ਲੱਗਾ ਹੋਇਆ, ਇੰਡੀਆ ਸਲੈਪਸ ਟਿਟ ਫॉर ਟੈਟ ਟਰੈਵਲ ਕਰਬਸ ਔਨ ਯੂਕੇ ਨੈਸ਼ਨਲਸ। ਹੁਣ ਇੰਡੀਆ ਨੇ ਵੀ ਕਿਹਾ ਵੀ ਮੈਂ ਵੀ ਚਪੇੜ ਮਾਰ ਰਿਹਾ, ਟਿਟ ਫॉर ਟੈਟ ਅਦਲੇ ਦਾ ਬਦਲਾ ਜਿਹਨੂੰ ਕਹਿੰਦੇ ਨੇ। ਉਹਨੇ ਕਿਹਾ ਜੀ ਹੁਣ ਜਿੰਨੇ ਵੀ ਬ੍ਰਿਟਿਸ਼ ਨੈਸ਼ਨਲਸ ਇੰਡੀਆ ਆਉਣਗੇ ਉਹਨਾਂ ਨੂੰ ਜਿਹੜਾ ਮੈਂਡੇਟਰੀ ਕੁਆਰੰਟੀਨ ਹੋਏਗੀ, ਭਾਵੇਂ ਘਰ ਪਹਿਲਾਂ ਮੌਕੇ ਤੇ ਪਹੁੰਚਦਿਆਂ ਉਹਨਾਂ ਦਾ ਟੈਸਟ ਹੋਏਗਾ, ਫਿਰ ਉਹਨਾਂ ਨੂੰ 10 ਦਿਨ ਦੀ ਜਿਹੜੀ ਹੈ ਕੁਆਰੰਟੀਨ ਹੋਏਗੀ, 8 ਦਿਨ ਬਾਅਦ ਫਿਰ ਟੈਸਟ ਕੀਤਾ ਜਾਏਗਾ, ਓਨਲੀ ਦੈਨ ਦੇ ਵਿਲ ਬੀ ਅਲਾਉਡ। ਹੁਣ ਉਸ ਸਾਰੇ ਦੇ ਚੱਲਦੇ ਆ। ਹਾਲਾਂ ਬ੍ਰਿਟਨ ਨੇ ਜਦੋਂ ਇਹ ਰੌਲਾ ਪਾ ਰਹੇ ਸੀ, ਉਹਨਾਂ ਨੇ ਕਿਹਾ ਅੱਛਾ ਅਸੀਂ ਤੁਹਾਨੂੰ ਇੰਡੀਆ ਨੂੰ ਰੈੱਡ ਲਿਸਟ ਰੱਖਿਆ ਹੋਇਆ ਹੈ, ਰੈੱਡ ਤੋਂ ਕੱਢ ਕੇ ਅਸੀਂ ਐਂਬਰ 'ਚ ਪਾ ਦਿੰਦੇ ਹਾਂ, ਲਿਸਟ ਤੁਹਾਡੀ ਬਦਲ ਦਿੰਦੇ ਹਾਂ, ਪਰ ਉਹ ਕੁਆਰੰਟੀਨ ਰੂਲ ਜਿਹੜਾ ਉਹ ਕਾਇਮ ਰਹੇਗਾ। ਲੇਕਿਨ ਹੁਣ ਉਹਨਾਂ ਨੂੰ ਤਾਂ ਪਤਾ ਹੈ ਕਿ ਵੀ ਇਹ ਅਸੀਂ ਆਪਣੇ ਸਿਟੀਜ਼ਨਸ ਨੂੰ ਸੇਵ ਕਰਨਾ। ਲੇਕਿਨ ਜਿਹੜਾ ਇੰਡੀਆ ਦਾ ਅੱਜ ਦਾ ਇਹ ਐਕਸ਼ਨ ਹੈ ਜਿਹਨੂੰ ਇਹਨਾਂ ਨੇ ਟਿਟ ਫॉर ਟੈਟ ਕਹਿ ਰਹੇ ਨੇ, ਮੈਨੂੰ ਲੱਗਦਾ ਵੀ ਇਹ ਦੱਸਦਾ ਹੈ ਕਿ ਵੀ ਸੁਪਰ ਪਾਵਰ ਅਮਰੀਕਾ ਉਹਨੇ ਤਾਂ ਹਿਊਮਿਲੇਟ ਕੀਤਾ ਹੀ ਕੀਤਾ, ਜਿਹੜੀ ਥਰਡ ਰੇਟ ਪਾਵਰ ਜਿਹਨੂੰ ਕਹਿੰਦੇ ਨੇ ਉਹਨੇ ਵੀ ਠੁੱਡ ਮਾਰਿਆ। ਤੇ ਹੁਣ ਕਿੱਥੇ ਚੜੇ ਹੋਏ ਤੇ ਕਿੱਥੇ ਡਿਗੇ, ਇਹ ਹੁੰਦਾ ਕਿ ਵੀ ਜਿਹਨੂੰ ਤੁਸੀਂ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਬਾਣੀ ਦੇ ਵਿੱਚ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੇ ਵਿੱਚ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਕਿ ਵੀ ਜੇ ਤੁਹਾਡੇ ਅੰਦਰ ਮਸਕੀਨਾ ਭਾਵ ਹੈ, ਹਿਊਮਿਲਿਟੀ ਹੈ, ਤੇ ਤੁਸੀਂ ਹਰ ਫੀਲਡ 'ਚ ਜੇਤੂ ਹੋ। ਤੇ ਜਦੋਂ ਤੁਸੀਂ ਹੰਕਾਰੇ ਜਾਂਦੇ ਹੋ, ਐਰੋਗੈਂਟ ਹੋ, ਵੱਡੇ ਹੰਕਾਰੀ ਹੈ, ਨਾਨਕ ਗਰਭ ਗਲੇ, ਉਹਨਾਂ ਦਾ ਪ੍ਰਾਈਡ, ਉਹਨਾਂ ਦੀ ਐਰੋਗੈਂਸ ਉਹੀ ਉਹਨਾਂ ਨੂੰ ਡਿਸਟਰੋਏ ਕਰ ਦਿੰਦੀ ਹੈ, ਕਿਸੇ ਹੋਰ ਨੂੰ ਲੋੜ ਨਹੀਂ ਹੁੰਦੀ ਉਹਨੂੰ ਤਬਾਹ ਕਰਨ ਦੀ। ਸੋ ਭਾਰਤ ਦਾ ਹਾਲ ਅੱਜ ਇਹੀ ਹੈ ਕਿ ਉਹ ਉਸੇ ਹੀ ਪ੍ਰਾਈਡ ਦੇ ਨਾਲ ਜੋ ਝੂਠ ਬੋਲ ਕੇ ਕੀਤਾ, ਹੁਣ ਤਾਂ ਮੇਰੇ ਖਿਆਲ ਹੈ ਝੂਠ ਵੀ ਮੁੱਕ ਗਏ ਨੇ, ਕਰਨ ਕੀ ਹੁਣ ਤਾਂ ਜਿਹੜਾ ਉਹ ਕਰਾਈਂਗ ਹੀ ਹੈ, ਇਹ ਜਿਹੜਾ ਐਕਸ਼ਨ ਵੀ ਹੈ। ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੀ ਅਸੀਂ ਵੀ ਮਾਰ ਰਹੇ ਹਾਂ ਚਪੇੜ, ਹੁਣ ਤੁਹਾਡੀ ਚਪੇਟ ਤੋਂ ਖਣੋ ਕੀ ਥੋੜਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਤਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ 36-01 37 ਐਵਨਿਊ ਲੌਂਗ ਆਈਲੈਂਡ
ਅਟਲਾਂਟਾ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk London for khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿਚਲੀਆਂ ਘਟਨਾਵਾਂ ਦਾ ਭਾਰਤ ਤੇ ਬਹੁਤ ਡੂੰਘਾ ਅਸਰ ਪੈ ਰਿਹਾ ਔਰ ਪਵੇਗਾ ਵੀ। ਸੋ ਅਫਗਾਨਿਸਤਾਨ ਚੋਂ ਬਾਹਰ ਪੂਰੀ ਤਰ੍ਹਾਂ ਜਿਹੜਾ ਭਾਰਤ ਹੈ ਉਹ ਚੀਕ ਝਾੜਾ ਜਿਹੜਾ ਉਹ ਮਾਰਨ ਜੋਗਾ ਹੀ ਰਹਿ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕਿਸੇ ਨੂੰ ਯਾਦਗਾਰੀ ਕੁੱਟ ਪੈਂਦੀ ਹੈ ਜੀ ਤੇ ਉਹ ਵਾਕਿਆ ਹੀ ਭੁੱਲਣੀ ਔਖੀ ਹੁੰਦੀ ਹੈ। ਭਾਰਤ ਦਾ ਜਿਹੜਾ ਤੁਸੀਂ ਕਿਹਾ ਵੀ ਚੀਕ ਝਾੜਾ ਪਾ ਰਿਹਾ ਵੀ ਅਫਗਾਨਿਸਤਾਨ ਚੋਂ ਕੱਢ ਦਿੱਤਾ ਮੱਖਣ ਚੋਂ ਵਾਲ ਵਾਂਗੂ, ਤਾਂ ਉਹਨਾਂ ਦਾ ਚੀਕ ਝਾੜਾ ਸਮਝ ਆ ਸਕਦਾ। ਬਿਲਕੁਲ ਉਹਨਾਂ ਨਾਲ ਸਾਨੂੰ ਹਮਦਰਦੀ ਹੈ ਕਿ ਵੀ ਇੰਨੀ ਇਨਵੈਸਟਮੈਂਟ 20 ਸਾਲ ਜਿਹੜੀ ਹੈ ਉਹਨਾਂ ਨੇ ਕੀਤੀ। ਉਹਨਾਂ ਦੇ ਆਪਣੇ ਕਹਿਣ ਮੁਤਾਬਕ $3 ਬਿਲੀਅਨ, ਕਿੰਨੇ ਕੌਂਸੂਲੇਟ, ਮੇਰੇ ਖਿਆਲ 70-80 ਕੌਂਸੂਲੇਟ ਉਹਨਾਂ ਨੇ ਐਨ ਇੱਕ ਪਾਸਿਓਂ ਦੂਜੇ ਪਾਸੇ ਤੱਕ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਅਫਗਾਨਿਸਤਾਨ ਦਾ ਬਾਰਡਰ ਸੀ ਉਹਦੇ ਲਈ ਖੋਲ੍ਹੇ, ਸਪਾਈਂਗ ਲਈ। ਦੂਜੇ ਵਿਦਨ ਪਾਕਿਸਤਾਨ ਉਹਨਾਂ ਨੇ ਉਸੇ ਹੀ ਅਫਗਾਨਿਸਤਾਨ ਦੇ ਰਾਊਟ ਨੂੰ ਕੁਲਭੂਸ਼ਣ ਯਾਦਵ ਵਰਗੇ ਟੌਪ ਸਪਾਈ ਭੇਜ ਕੇ ਪਾਕਿਸਤਾਨ ਦੇ ਅੰਦਰ ਕੀ ਕਰਵਾਇਆ। ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਅਸੀਂ, ਔਰ ਇਹ ਕੋਈ ਨਵਾਂ ਨਹੀਂ ਹੈ, ਉਹਨਾਂ ਦੇ ਜਿਹੜੇ ਪਹਿਲੇ ਜਰਨੈਲ ਜਿਹੜੇ ਨੇ ਹੁਣ ਤਾਂ ਨਰਵਾਣੇ ਜਾਂ ਰਾਵਤ ਜਾਂ ਉਹਨਾਂ ਦੇ ਨਾਲ ਸਾਰਾ ਕੁਝ ਵੱਜਦਾ, ਪਰ ਇਹ ਬਹੁਤ ਪਹਿਲਾਂ ਜਨਰਲ ਦੀਪਕ ਔਰ ਇੱਕ ਬਿਕਰਮ ਸਿੰਘ ਔਰ ਉਹਨਾਂ ਦੇ ਜ਼ਮਾਨਿਆਂ ਤੋਂ, ਸਭ ਤੋਂ ਪਹਿਲਾਂ ਅੱਜ ਤੋਂ ਲਗਭਗ ਉਸੇ ਜ਼ਮਾਨੇ 'ਚ ਜਦੋਂ ਕਿ 9/11 ਸ਼ੁਰੂ ਹੁੰਦਾ, ਉਸ ਤੋਂ ਇੱਕਦਮ ਬਾਅਦ ਇਹਨਾਂ ਦੇ ਫੌਜੀ ਜਰਨੈਲਾਂ ਦਾ ਇਹ ਆਉਣਾ ਸ਼ੁਰੂ ਹੋ ਗਿਆ ਸੀ ਕਿ ਵੀ ਆਰ ਕੈਪੇਬਲ ਆਫ ਫਾਈਟਿੰਗ 2 ਫਰੰਟ ਵਾਰ। ਕਿਉਂਕਿ ਉਹ ਇਸ ਸ਼ੋਰਟੀ ਨਾਲ, ਇੱਕ ਤਾਂ ਉਦੋਂ ਅਜੇ ਚਾਈਨਾ ਨੇ ਇਹਨਾਂ ਨੂੰ ਆਪਣੀਆਂ ਅੱਖਾਂ ਨਹੀਂ ਸੀ ਦਿਖਾਈਆਂ, ਇਹ ਸਮਝਦੇ ਸੀ ਕਿ ਵੀ ਦੇਖੋ, ਔਰ ਇਹ ਕਿਉਂਕਿ ਰੁਝਾਨ ਅਮਰੀਕਾ ਵੱਲ ਤਾਂ ਚੱਲ ਹੀ ਰਿਹਾ ਸੀ, ਕਿਉਂਕਿ ਉਹ ਤਾਂ ਮਨਮੋਹਨ ਸਿੰਘ ਦੀ ਸਰਕਾਰ ਦੇ ਪਹੁੰਚਣ ਤੱਕ ਇੰਡੋ-US ਨਿਊਕਲੀਅਰ ਟੀਟੀ ਵੀ ਹੋ ਗਈ। ਸੋ ਜ਼ਾਹਰ ਹੈ ਅਮਰੀਕਾ ਨੇ ਕਿਹਾ ਜੀ ਅਸੀਂ ਡੀਹਾਈਫਨੇਟ ਕਰਤਾ ਇੰਡੀਆ ਨੂੰ ਪਾਕਿਸਤਾਨ ਨਾਲੋਂ, ਔਰ ਉਹ ਪ੍ਰੋ ਇੰਡੀਆ। ਔਰ ਦੂਸਰਾ ਕਿਉਂਕਿ ਅਮਰੀਕਾ ਨੇ ਤਾਂ 20 ਸਾਲ ਪਹਿਲਾਂ ਰਿਅਲਾਈਜ਼ ਕਰ ਰਿਹਾ ਸੀ ਵੀ ਚਾਈਨਾ ਦਾ ਜਿਹੜਾ ਹੁਣ ਇਕਨੋਮਿਕਲੀ ਔਰ ਦੂਸਰਾ ਜਿਹੜਾ ਉਹ ਰਾਈਜ਼ ਹੋ ਰਿਹਾ, ਲੇਕਿਨ ਇਹ ਇੰਨੇ ਕੁ ਬਿਫਰ ਗਏ ਜਾਂ ਇਹਨਾਂ ਨੂੰ ਲੱਗਾ ਕਿ ਵੀ ਪਾਕਿਸਤਾਨ ਨੂੰ ਤਾਂ ਅਸੀਂ ਘੇਰ ਲਿਆ ਦੂਸਰੇ ਪਾਸਿਓਂ,
ਹਾਲਾਂ ਇਲਜ਼ਾਮ ਪਾਕਿਸਤਾਨ ਤੇ ਲਾਇਆ ਜਾਂਦਾ ਸੀ ਕਿ ਜੀ ਪਾਕਿਸਤਾਨ ਇਸ ਲਈ ਅਫਗਾਨਿਸਤਾਨ ਦੇ ਮਾਮਲਿਆਂ 'ਚ ਇੰਟਰਫੀਅਰ ਕਰਦਾ ਹੈ ਜਾਂ ਉਹਨੇ ਤਾਲਿਬਾਨ ਖੜੇ ਕੀਤੇ ਨੇ ਜਾਂ ਬਣਾਏ ਨੇ ਕਿਉਂਕਿ ਉਹ ਡੈਪਥ ਚਾਹੁੰਦਾ ਹੈ ਮਿਲੀਟੈਰੀਲੀ ਜਿਹਦੇ ਲਈ ਲਫ਼ਜ਼ ਯੂਜ਼ ਕਰਦੇ ਨੇ ਸਟ੍ਰੈਟੇਜਿਕ ਡੈਪਥ ਕਿ ਜੀ ਉਹਨੂੰ ਇਹ ਲੱਗਦਾ ਹੈ ਕਿ ਵੀ ਉਹਦਾ ਤਾਂ ਸਾਰਾ 200 ਮੀਲ 'ਚ ਮੁੱਕ ਜਾਂਦਾ ਹੈ ਸਾਰਾ ਬਾਰਡਰ ਔਰ ਸਟ੍ਰੈਟੇਜਿਕ ਡੈਪਥ ਦੇ ਥੱਲੇ ਤਾਂ ਕਿ ਉਹ ਲੌਂਗ ਟਰਮ ਇੰਡੀਆ ਦੇ ਨਾਲ ਲੜਨ ਦੇ ਲਈ ਤਿਆਰੀ ਰਹੇ। ਹਾਲਾਂਕਿ ਇਸ ਦੇ ਉਲਟ ਇਨਵੈਸਟਮੈਂਟ ਤਾਂ ਚਲੋ ਪਾਕਿਸਤਾਨ ਤਾਂ ਉਹਦਾ ਬਾਰਡਰ ਲੱਗਦਾ ਉਹ ਤਾਂ ਕੰਸਰਨ ਸੀ, ਅਮਰੀਕਾ ਦਾ ਕੰਸਰਨ ਸੋਵੀਅਤ ਯੂਨੀਅਨ ਨੂੰ ਹਰਾਣਾ ਸੀ ਇਸ ਲਈ ਅਮਰੀਕਾ ਉੱਥੇ ਗਿਆ। ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਜਿਹੜੇ ਮੁਜਾਹਿਦੀਨ ਬਣਾਏ ਅਮਰੀਕਾ ਪਾਕਿਸਤਾਨ ਅਮਰੀਕਨ CIA ਪਾਕਿਸਤਾਨ ਦੀ ISI ਇਹ ਔਰ ਉਸ ਸਾਰੇ ਤੋਂ ਬਾਅਦ ਜਦੋਂ ਤੱਕ ਸੋਵੀਅਤ ਯੂਨੀਅਨ ਟੁੱਟਿਆ ਅਮਰੀਕਾ ਐਬੈਂਡਨ ਕਰਕੇ ਆ ਗਿਆ। ਉਹ ਫਿਰ ਜਿੰਨਾ ਕੁ ਕੂੜਾ ਕਰਕਟ ਇਹ ਖਿਲਾਰ ਕੇ ਆਏ ਸੀ ਸਿਵਲ ਵਾਰ ਵੱਲ ਚਲਾਈ ਗਈ ਗੱਲ 1996 ਤੱਕ ਪਹੁੰਚਦੇ ਆ ਮਦਰਸਿਆਂ ਚੋਂ ਨਿਕਲੇ ਤਾਲਿਬਾਨ ਆ ਗਏ ਔਰ ਇਸ ਸਾਰੇ ਦੇ ਚਲਦੇ ਆ ਪਾਕਿਸਤਾਨ ਨੇ ਉਸ ਦਾ ਬਰੰਟ ਵੀ ਸਿਆ ਔਰ ਜਦੋਂ 9/11 ਹੋਇਆ ਉਸ ਤੋਂ ਬਾਅਦ ਉਹਦਾ ਬਲੇਮ ਵੀ ਆ ਗਿਆ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ ਔਰ ਉਹ ਭਾਰਤ ਦਾ ਮੌਕਾ ਸੀ ਜਿਹਦੇ 'ਚ ਕਿ ਕੁਰਬਾਨੀਆਂ ਕਰਨ ਲਈ ਜਾਂ ਉਸ ਸਾਰੇ ਲਈ ਬੇਸ ਵੀ ਉਹਨਾਂ ਨੂੰ ਦਿੱਤੇ ਫੌਜੀ ਅੱਡੇ ਵੀ ਦਿੱਤੇ ਡਰੋਨ ਵੀ ਉੱਥੋਂ ਉੱਡਦੇ ਰਹੇ ਔਰ ਜ਼ਾਹਰ ਹੈ ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ ਜੇ ਉੱਥੇ ਇਹਨਾਂ ਨੇ ਫੌਜਾਂ ਉਤਾਰੀਆਂ ਕਰਾਚੀ ਤੋਂ ਦੂਸਰਾ ਸਾਰਾ ਉਹਨਾਂ ਤੱਕ ਸਪਲਾਈ ਵੀ ਉਹਨਾਂ ਤੱਕ ਰਹੀ ਲੇਕਿਨ ਉਸ ਪੀਰੀਅਡ ਦੇ ਵਿੱਚ ਭਾਰਤ ਜਿਹੜਾ ਹੈ ਉਹ ਆਪਣਾ ਕੰਮ ਕਰਦਾ ਰਿਹਾ ਉਹਨੇ ਟੋਟਲੀ ਜਿਹੜਾ ਟੇਕ ਓਵਰ ਕਰਕੇ ਉਹ ਸਾਰੇ ਏਰੀਆ ਨੂੰ ਉਸ ਦੇ ਵਿੱਚ ਜਿਹੜੇ ਕਿਉਂਕਿ ਜਿਹੜੀਆਂ ਹਕੂਮਤਾਂ ਉੱਥੇ ਖੜੀਆਂ ਕੀਤੀਆਂ ਜਿਹੜੀਆਂ ਜ਼ਾਹਰ ਹੈ ਹੁਣ ਤਾਂ ਸਾਰੇ ਹੀ ਕਹਿ ਰਹੇ ਨੇ ਜੀ ਕਿ ਵੀ ਜੇ ਤੁਸੀਂ ਕਰਪਟ ਰਜੀਮ ਖੜੇ ਕਰੋਗੇ ਜਿਵੇਂ ਅਮਰੀਕਾ ਨੇ ਵੀਅਤਨਾਮ ਦੇ ਹਵਾਲੇ ਨਾਲ ਜਾਂ ਕੰਬੋਡੀਆ ਜਾਂ ਦੂਸਰੀਆਂ ਥਾਵਾਂ ਤੇ ਵੀ ਦੇਖਣ ਜਾਂਦਾ ਵੀ ਕਿਉਂ ਫੇਲ ਹੋਇਆ ਵੀ ਕਰਪਸ਼ਨ ਉਹ ਹੁਣ ਤੁਸੀਂ ਸਾਰਿਆਂ ਦਾ ਹੀ ਹਾਮਿਦ ਕਰਜ਼ਾਈ ਦੇ ਜ਼ਮਾਨੇ ਤੋਂ ਅਸ਼ਰਫ ਗਨੀ ਤੱਕ ਦੇਖ ਲਓ ਕਿ ਅਮਰੀਕਾ ਨੇ ਵੀ 3 ਟ੍ਰਿਲੀਅਨ ਖਰਚਿਆ ਕਿੱਥੇ ਗਏ ਪੈਸੇ ਉਹ ਜਾਂ ਇਹਨਾਂ ਦੇ ਠੇਕੇਦਾਰ ਖਾ ਗਏ ਜਾਂ ਉਹ ਖਾ ਗਏ ਪਰ ਮੁੱਖ ਦੀ ਗੱਲ ਉਸ ਸਾਰੇ ਚੋਂ ਫਾਇਦਾ ਚੱਕਿਆ ਭਾਰਤ ਨੇ ਪਾਕਿਸਤਾਨ ਨੂੰ ਡੀਸਟੈਬਲਾਈਜ਼ ਔਰ ਇਹ ਜਦੋਂ ਇਹਨਾਂ ਦੇ ਜਨਰਲਸ ਨੇ ਕਿਉਂਕਿ ਡਿਫਰੈਂਟ ਜਨਰਲ ਜਿਹੜੇ ਚੀਫ ਆਫ ਦਾ ਆਰਮੀ ਸਟਾਫ ਰਹੇ ਉਹ ਬੜੀ ਖੁੱਲ੍ਹ ਕੇ ਜਿਹੜੀ ਹੈ 2 ਪ੍ਰੋਂਗ ਵਾਰ ਦੀ ਗੱਲ ਕਰਦੇ ਸੀ ਕਿ ਜੀ ਇੰਡੀਆ ਇਜ਼ ਕੇਪੇਬਲ ਆਫ ਹੈਂਡਲਿੰਗ ਦੈਟ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਪਾਕਿਸਤਾਨ ਨੂੰ ਤਾਂ ਅਸੀਂ ਘੇਰ ਲਿਆ ਤੇ ਚਾਈਨਾ ਬਾਰੇ ਉਹਨਾਂ ਦਾ ਵੈਸੇ ਗਲਤਫਹਿਮੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਹੁਣ ਇੰਨਾ ਕੁ ਬਣ ਗਏ ਸਾਡੇ ਕੋਲ ਆ ਗਿਆ ਉਹ ਆ ਗਿਆ ਹਾਲਾਂ ਦੋਨਾਂ ਦੇ ਮਾਮਲੇ 'ਚ ਸਾਹਮਣੇ ਆਇਆ ਕਿ ਜੇ ਇਕੱਲੇ ਪਾਕਿਸਤਾਨ ਦੇ ਨਾਲ ਪਾਲਾ ਪਿਆ ਜਦੋਂ ਇਹਨਾਂ ਨੇ ਬਾਲਾਕੋਟ ਦੀ ਦਿਲਵਦੀ ਕੀਤੀ ਤੇ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ ਇਹਨਾਂ ਦੀ 에ਅਰਫੋਰਸ ਜੇਲ੍ਹ 'ਚ ਹੋ ਗਈ ਮਿਗ ਤਾਂ ਇਹਨਾਂ ਦੇ ਪਹਿਲਾਂ ਹੀ ਜਲੂਸ ਨਿਕਲਿਆ ਹੋਇਆ ਉਹ ਤਾਂ ਪਹਿਲੀਆਂ ਵਾਰਸ ਵੇਲੇ ਹੀ ਸਾਹਮਣੇ ਆ ਗਿਆ ਸੀ ਔਰ ਚਾਈਨਾ ਦੇ ਨਾਲ ਕੋਵਿਡ ਦੇ ਚਲਦੇ ਆ ਜਿਹੜਾ ਉਹ ਗਲਵਾਨ ਹੋਏ ਜਾਂ ਉਸ ਤੋਂ ਪਹਿਲਾਂ ਵੀ ਡੋਕਲਾਮ 'ਚ ਵੀ ਆ ਗਿਆ ਸੀ ਸਾਹਮਣੇ 2017 ਪਰ ਜਿਹੜੀ ਕਨਵਿੰਸਿੰਗ ਹੈ ਕਿਉਂਕਿ ਡੋਕਲਾਮ ਤਾਂ ਬਾਰਡਰ ਨਹੀਂ ਲੱਗਦਾ ਇੰਡੀਆ ਨਾਲ ਸਿੱਧਾ ਉਹ ਤਾਂ ਭੂਟਾਨ ਦਾ ਮੁੱਕੂ ਠਪਾਇਆ ਇਹਨਾਂ ਨੇ ਲੇਕਿਨ ਇੱਥੇ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਜਿਉਂ ਹੀ 15 ਅਗਸਤ 2021 ਨੂੰ ਫਾਲ ਆਫ ਕਾਬਲ ਹੋਇਆ ਇਹ ਇਕੱਲਾ ਫਾਲ ਆਫ ਕਾਬਲ ਨਹੀਂ ਹੋਇਆ ਭਾਰਤ ਵੀ ਮਾਊਂਟ ਐਵਰੈਸਟ ਤੋਂ ਜਿਹੜਾ ਹੈ ਉਹ ਇੰਡੀਅਨ ਓਸ਼ਨ ਦੇ ਵਿੱਚ ਡਿੱਗਿਆ ਕਿਉਂਕਿ ਉਦੋਂ ਤੱਕ ਇੰਨੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਕੋਈ ਹਾਲਾਂ ਇੰਡੀਕੇਸ਼ਨ ਜਿਹੜਾ ਹੁਣ ਵੀ ਇਹ ਜਦੋਂ ਅਸੀਂ ਚੀਕ ਝਾੜਾ ਕਹਿੰਦੇ ਹਾਂ ਇਹ ਟਰੰਪ ਐਡਮਿਨਿਸਟ੍ਰੇਸ਼ਨ ਜੋ ਮਰਜ਼ੀ ਅਸੀਂ ਉਸ ਪੀਰੀਅਡ ਬਾਰੇ ਕਹੀਏ ਨੈਗੇਟਿਵ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨੈਗੇਟਿਵ ਗੱਲਾਂ ਨੇ ਲੇਕਿਨ ਟਰੰਪ ਨੇ 2 ਗੱਲਾਂ ਜਿਹੜੀਆਂ ਨੇ ਪੋਲੀਟੀਕਲ ਵਿਜ਼ਡਮ ਜਿਹੜੀ ਉਹਨੇ ਦਿਖਾਈ ਉਸ ਪਹਿਲਾ ਤਾਂ ਇਹ ਸੀ ਕਿ ਉਹਨਾਂ ਨੇ ਦੇਖਿਆ ਵੀ ਅਸਲੀ ਸਟੇਕ ਹੋਲਡਰ ਤਾਲਿਬਾਨ ਨੇ ਹੁਣ ਹਾਲਾਂ ਹਕੂਮਤ ਇਹਨਾਂ ਨੇ ਖੜੀ ਕੀਤੀ ਹੋਈ ਸੀ ਅਸ਼ਰਫ ਗਨੀ ਦੀ ਪਰ ਇਹਨਾਂ ਨੂੰ ਪਤਾ ਸੀ ਅੰਦਰੂਨੀ ਤਾਂ ਇਹ ਨਹੀਂ ਹੈ ਕਿ ਵੀ ਅਮਰੀਕਨ ਇੰਟੈਲੀਜੈਂਸ ਫੇਲ ਹੋ ਗਈ ਇਵੇਂ ਨਹੀਂ ਹੋਇਆ ਉਹਨਾਂ ਨੂੰ ਪਤਾ ਸੀ ਲੇਕਿਨ ਉਹਨਾਂ ਨੇ ਗਲਤ ਘੋੜੇ ਦੇ ਉੱਤੇ ਜਿਹੜਾ ਔਰ ਕਿਉਂਕਿ ਇੰਡੀਆ ਐਡਵਾਈਜ਼ਰ ਬਣਿਆ ਹੋਇਆ ਸੀ ਮੇਨਲੀ ਸਾਰੇ ਲਿੰਕ ਤਾਂ ਉੱਥੇ ਹੀ ਸੀ ਸੋ ਉਹਨਾਂ ਨੇ ਜਦੋਂ ਗੱਲਬਾਤ ਸ਼ੁਰੂ ਕੀਤੀ ਜ਼ਲਮੇ ਖਲੀਲਜ਼ਾਦ ਰਾਹੀਂ ਇੰਡੀਆ ਆਊਟ ਉਸ ਸਾਰੇ ਦਾ ਹਿੱਸਾ ਹੀ ਨਹੀਂ ਸੀ ਔਰ ਗੱਲ ਉਹਨਾਂ ਨੇ ਤਾਲਿਬਾਨ ਨਾਲ ਕੀਤੀ ਕਿ ਉਹ ਰੀਅਲ ਸਟੇਕ ਹੋਲਡਰ ਨੇ ਹੁਣ ਇਹਨਾਂ ਦਾ ਚੀਕ ਝਾੜਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਕਿ ਵੀ ਇਹ ਮਾਈ ਫਰੈਂਡ ਵੀ ਕਹਿੰਦਾ ਹੈ ਗੱਲਬਾਤ ਦੋਹਾ 'ਚ ਹੋਈ ਤਹਿਰਾਨ 'ਚ ਹੋਈ ਮਾਸਕੋ ਦੇ ਵਿੱਚ ਹੋਈ ਔਰ ਇੱਕ ਅੱਧੀ ਹੋਰ ਟਰਕੀ ਦੇ ਵਿੱਚ ਹੋਈ ਇਸਤਾਨਬੁਲ ਦੇ ਵਿੱਚ ਭਾਰਤ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਔਰ ਤਾਲਿਬਾਨ ਨੇ ਵੀ ਇਹ ਕਿਹਾ ਇਹ ਤਾਂ ਬਾਹਰ ਹੋਣਗੇ ਦਰਸ਼ਨੀ ਜਿਹਾ ਇੱਕ ਅੱਧੀ ਵਾਰੀ ਬਾਹਰ ਸੱਦ ਕੇ ਜਿਹੜਾ ਹੱਥ ਹੁੱਥ ਮਿਲਾਤਾ ਬਾਹਰ ਬਿਠਾਇਆ ਹੋਇਆ ਸੀ ਵੇਟਿੰਗ ਰੂਮ 'ਚ ਇਹਨਾਂ ਦੇ ਫੋਰਨ ਮਿਨਿਸਟਰ ਨੂੰ ਜੈ ਸ਼ੰਕਰ ਉੱਥੇ ਬੈਠਾ ਸੀ ਜਾ ਕੇ ਦੋਹਾ ਦੇ ਵਿੱਚ ਹੁਣ ਜਦੋਂ ਫਾਲ ਆਫ ਕਾਬਲ ਹੋਇਆ
ਇਹਨਾਂ ਨੂੰ ਤਾਂ ਪਤਾ ਨਾ ਲੱਗੇ ਵੀ ਕੀ ਹੈ, ਕਿਵੇਂ ਦੌੜੇ, ਕੌਂਸੂਲੇਟ ਖਾਲੀ, ਪੇਪਰ ਬਰਨ ਕੀਤੇ, ਕੁੱਤੇ ਵੀ ਲੈ ਆਏ ਨਾਲ ਆਪਣੇ, ਸਨਿਫਿੰਗ ਡੌਗ, ਬੰਦੇ ਵੀ ਪਿੱਛੇ ਛੱਡ ਆਏ। ਹੁਣ ਉਸ ਸਾਰੇ ਪੀਰੀਅਡ ਦਾ ਫਿਰ ਇਹਨਾਂ ਨੂੰ ਲੱਗਦਾ ਸੀ ਵੀ ਆਪਸ ਲੜ ਪੈਣਗੇ, ਸਿਵਲ ਵਾਫੇਜ ਪੰਜਸ਼ੀਰ ਵੈਲੀ ਦੇ ਹਵਾਲੇ ਨਾਲ ਉਹ ਸਲੇ ਔਰ ਉਹ ਅਬਦੁੱਲੇ ਦਾ ਛੋਕਰਾ ਜਿਹੜਾ ਹੁਣ ਉੱਥੇ ਮੇਰੇ ਖਿਆਲ ਆ ਕੇ ਫਰਾਂਸ ਬੈਠਾ ਹੈ ਕਿ ਕਿੱਥੇ ਬੈਠਾ ਹੈ, ਇੱਕ ਤਾਜ਼ਕਿਸਤਾਨ 'ਚ ਬੈਠਾ ਹੈ, ਉਹ ਸਾਰਾ ਕੁਝ ਫੇਲ ਹੋਇਆ। ਹੁਣ ਇਹਨਾਂ ਨੂੰ ਲੱਗਦਾ ਸੀ ਕਿ ਵੀ ਆਪਸ ਵਿੱਚ ਲੜ ਪੈਣਗੇ। ਜਿਵੇਂ ਇਹਨਾਂ ਦੇ ਤੁਸੀਂ ਮੀਡੀਆ ਦੇਖੋ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਜਿਹੜਾ ਬੰਦਾ ਡਿੱਗਿਆ ਹੁੰਦਾ ਉਹ ਖਾਬ 'ਚ ਦੇਖ ਰਿਹਾ ਹੁੰਦਾ ਕਿ ਵੀ ਇਹ ਮੈਂ ਸਵੇਰੇ ਉੱਠਾਂ ਤੇ ਮੇਰਾ ਦੁਸ਼ਮਣ ਮਰਿਆ ਹੋਇਆ। ਸੋ ਇਹਨਾਂ ਦਾ ਹਾਲ ਹੈ। ਹੁਣ ਉਹ ਸਾਰੀਆਂ ਸਿਚੁਏਸ਼ਨਸ ਜਿਹੜੀਆਂ ਨੇ ਉਹ ਬਦਲ ਗਈਆਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਦੇ ਉੱਤੇ ਔਰ ਇਹੀ ਕਾਰਨ ਅਜੇ ਤੱਕ ਕਿਸੇ ਹਕੂਮਤ ਨੇ ਇਨਕਲੂਡਿੰਗ ਪਾਕਿਸਤਾਨ ਜਾਂ ਚਾਈਨਾ ਉਹਨਾਂ ਨੇ ਰੈਕਗਨਾਈਜ਼ ਨਹੀਂ ਕੀਤਾ ਹੈ। ਉਹਨਾਂ ਤੇ ਦਬਾਅ ਵੀ ਬਣਾ ਰਹੇ ਨੇ ਕੁਝ ਚੀਜ਼ਾਂ, ਪਰ ਲਾ ਐਂਡ ਆਰਡਰ ਅੰਡਰ ਕੰਟਰੋਲ ਹੈ। ਕਾਬਲ ਦੇ ਵਿੱਚ ਜਿਹੜੇ ਆ ਉਹਨਾਂ ਦਾ, ਔਰ ਹੁਣ ਤਾਂ ਉਹਨਾਂ ਦਾ 에ਅਰਪੋਰਟ ਵੀ ਫੰਕਸ਼ਨਲ ਹੈ। ਉਹਨਾਂ ਦੇ ਲਾਗਲੇ ਮੁਲਕਾਂ ਤੋਂ ਫਲਾਈਟਸ ਆ ਰਹੀਆਂ ਨੇ, ਔਰ ਈਵਨ ਜਿਹੜਾ ਇੰਡੀਆ ਨੇ ਵੀ ਬੈਕਡੋਰ ਚੈਨਲ ਉਹਨਾਂ ਨਾਲ ਇੱਕ ਪਾਸੇ ਖੋਲ੍ਹਿਆ ਹੋਇਆ ਹੈ। ਔਰ ਜਿਹੜੀ ਉਹਨਾਂ ਦੀ ਤਾਲਿਬਾਨ ਦੇ ਕੰਟਰੋਲ ਵਾਲੀ ਸੀਏ ਹੈ, ਉਹਨਾਂ ਨੇ ਇੰਡੀਆ ਦੀ ਸਿਵਲ ਐਵੀਏਸ਼ਨ ਅਥਾਰਟੀ, ਉਹਨਾਂ ਨੇ ਇੰਡੀਅਨ ਐਵੀਏਸ਼ਨ ਰੈਗੂਲੇਟਰ ਅਥਾਰਟੀ ਨੂੰ ਲਿਖਿਆ ਕਿ ਭਾਈ ਤੋਂ ਆਪਣੀਆਂ ਭੇਜੋ ਹੁਣ ਕਮਰਸ਼ੀਅਲ ਫਲਾਈਟਸ, 에ਅਰਪੋਰਟਸ ਆਰ ਫੰਕਸ਼ਨਿੰਗ। ਕੰਧਾਰ ਦਾ ਤਾਂ ਪਹਿਲਾਂ ਹੀ ਕੰਮ ਕਰਦਾ ਸੀ, ਮਜ਼ਾਰ ਸ਼ਰੀਫ 에ਅਰਪੋਰਟ ਵੀ, ਕਾਬਲ ਤੇ ਵੀ ਫਲਾਈਟਸ ਆ ਜਾ ਰਹੀਆਂ ਨੇ। ਸੋ ਇਹ ਪਾਰਟ ਵੀ ਇਹਨਾਂ ਦਾ ਜਿਹੜਾ ਪਾਰਟ ਹੈ ਉਹ ਨਹੀਂ ਹੈ। ਔਰ ਇਹ ਜਿਹੜਾ ਇਸੇ ਤਰ੍ਹਾਂ ਪਾਕਿਸਤਾਨ ਬੇਸ਼ੱਕ ਸਿੱਧੇ ਤੌਰ ਤੇ ਰੈਕਗਨਾਈਜ਼ ਨਹੀਂ ਕੀਤਾ, ਲੇਕਿਨ ਜਿਵੇਂ ਇਮਰਾਨ ਖਾਨ ਹੋਰਾਂ ਦੀ UN ਦੇ ਵਿੱਚ ਪ੍ਰੈਜੈਂਟੇਸ਼ਨ ਵੀ ਸੀ, ਔਰ ਹੁਣ ਵੀ ਪਾਕਿਸਤਾਨ ਵਾਂਟਸ ਯੂਰਪੀਅਨ ਯੂਨੀਅਨ ਟੂ ਰਿਵਾਈਜ਼ ਅਫਗਾਨ ਮੋਨੀਟਰਿੰਗ ਪਲਾਨ। ਉਹ ਐਡਵੋਕੇਸੀ ਤਾਂ ਕਰ ਰਹੇ ਨੇ, ਉਹ ਕੋਈ ਹਕੂਮਤ ਤਾਂ ਨਹੀਂ ਉਹਨਾਂ ਦੀ ਚਲਾ ਰਹੇ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਇੰਪਰੂਵਮੈਂਟ ਕਰੋ, ਨੈਗੋਸ਼ੀਏਸ਼ਨ ਕਰੋ। ਈਵਨ ਚਾਈਨਾ NATO officials discuss Afghanistan regional tensions. China ne bhi, China's top diplomat has held a virtual meeting with NATO's chief to discuss the situation in Afghanistan amid long-standing disagreements between Beijing and US-led alliance over regional policies. ਹੁਣ ਇਸ ਮੁੱਦੇ ਦੇ ਉੱਤੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਵੀ ਸਾਡੀ ਗੱਲਬਾਤ ਪੋਜ਼ਿਟਿਵ ਸੀ, ਕੰਸਟਰਕਟਿਵ ਸੀ, ਔਰ ਇਸ਼ੂਜ਼ ਜਿਹੜੇ ਥੋੜੇ ਕੰਸਰਨ ਦੇ ਨੇ ਉਹ ਅਸੀਂ ਲਵਾਂਗੇ। ਲੇਕਿਨ ਮਤਲਬ ਹੁਣ ਇਹ ਹੈ ਕਿ ਇਸ ਵੇਲੇ ਤਾਲਿਬਾਨ ਦੇ ਨਾਲ ਸਾਰਿਆਂ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ। ਔਰ ਤਾਲਿਬਾਨ ਨੇ ਵੀ ਜਿਵੇਂ ਅਸੀਂ 2 ਦਿਨ ਪਹਿਲਾਂ ਦੱਸਿਆ ਸੀ ਕਿ ਜ਼ਾਹਿਰ ਸ਼ਾਹ ਦੇ ਜ਼ਮਾਨੇ ਜਿਹੜਾ ਕਨਸਟੀਟਿਊਸ਼ਨ ਸੀ ਜਿਹਦੇ ਵਿੱਚ ਰਾਈਟ ਟੂ ਵੋਟ ਸੀ ਇਨਕਲੂਡਿੰਗ ਵੂਮਨ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਅਸੀਂ ਨਵਾਂ ਸਿਸਟਮ ਨਹੀਂ ਬਣਾਉਂਦੇ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ। ਸੋ ਉਹ ਵੀ ਥੋੜਾ ਬਹੁਤ ਉਹ ਸਾਰੀ ਨੈਗੋਸ਼ੀਏਸ਼ਨ 'ਚ ਆ ਰਹੇ ਨੇ। ਲੇਕਿਨ ਭਾਰਤ ਦਾ ਚੀਖ ਚਿਹਾੜਾ ਕਿ ਇੱਕ ਪਾਸੇ ਤਾਂ ਅਫਗਾਨ ਲੋਕਾਂ ਦੀ ਬੜੀ ਹਮਦਰਦੀ ਕਰ ਰਹੇ ਨੇ, ਲੇਕਿਨ ਗਰਾਊਂਡ ਤੇ ਕੀ ਹੋ ਰਿਹਾ ਵੀ ਜਿਹੜੇ ਅਫਗਾਨਿਸਤਾਨ ਦੇ ਸਟੂਡੈਂਟ PhD ਕਰਨ ਲਈ ਇੰਡੀਆ ਆਏ ਹੋਏ ਨੇ ਉਹਨਾਂ ਨੂੰ ਇਹ ਉਹਨਾਂ ਦਾ ਵੀਜ਼ਾ ਐਕਸਟੈਂਡ ਨਹੀਂ ਕਰ ਰਹੇ। ਔਰ ਉਹਨਾਂ ਦੀ ਹੈ ਕਿ ਅਫਗਾਨ ਸਟੂਡੈਂਟਸ ਅਰਜ ਇੰਡੀਆ ਟੂ ਗ੍ਰਾਂਟ ਵੀਜ਼ਾਸ। ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਦਿਓਗੇ ਤੇ ਅਸੀਂ ਗਰੁੱਪ ਆਫ ਅਫਗਾਨ ਸਟੂਡੈਂਟਸ, ਉਹਨਾਂ ਨੇ ਐਂਬੈਸਡਰ ਫਾਰ ਅਫਗਾਨਿਸਤਾਨ ਜਿਹੜਾ ਰੁਦਰਿੰਦਰਾ ਟੰਡਨ, ਉਹਨੂੰ ਲਿਖੀ ਹੈ ਚਿੱਠੀ। ਔਰ ਉਹਨਾਂ ਨੇ ਕਿਹਾ ਕਿ 43 ਸਟੂਡੈਂਟਸ ਨੇ ਚਿੱਠੀ ਲਿਖੀ ਹੈ ਸਾਊਥ ਏਸ਼ੀਆ ਯੂਨੀਵਰਸਿਟੀ ਦੇ ਸਟੂਡੈਂਟ ਨੇ। ਉਹਨਾਂ ਨੇ ਕਿਹਾ ਕਿ ਦੇ ਆਰ ਅਨਏਬਲ ਟੂ ਕੰਟੀਨਿਊ ਵਿਦ ਆਨਲਾਈਨ ਐਜੂਕੇਸ਼ਨ ਬਿਕੋਜ਼ ਆਫ ਦਾ ਫ੍ਰੀਕੁਐਂਟ ਡਿਸਰਪਸ਼ਨ ਆਫ ਇੰਟਰਨੈਟ ਕਨੈਕਟੀਵਿਟੀ। ਇਹ ਇਧਰ ਸੀ ਸਟੂਡੈਂਟ ਆਨਲਾਈਨ ਬਣ ਗਏ, ਕੋਵਿਡ ਦੇ ਚੱਲਦੇ ਆ ਬੈਠੇ ਅਫਗਾਨਿਸਤਾਨ 'ਚ ਹੋਏ ਨੇ, ਇੰਡੀਆ ਆਉਣਾ ਚਾਹੁੰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਪਲੀਜ਼ ਅੰਡਰਸਟੈਂਡ ਦੈਟ ਵੀ ਆਰ ਰਾਈਟਿੰਗ ਦਿਸ ਲੈਟਰ ਟੂ ਯੂ because of the dire situation we are in with periodic disruption of virtual connectivity. We are now unable to attend classes online from Afghanistan and that is jeopardizing our studies. और ਉਹਦੇ 'ਚ ਉਹਨਾਂ ਨੇ ਥੱਲੇ ਵੇਰਵੇ ਦਿੱਤੇ ਨੇ ਕਿ ਵੀ ਸਟੂਡੈਂਟਸ ਜਿਹੜੇ ਨੇ, the students said all the PhD students who applied for visa in 2020 batch are members of ethnic minorities and women who are being specifically targeted. ਉਹਨਾਂ ਨੇ ਕਿਹਾ ਜੀ ਇੱਕ ਪਾਸੇ ਤੁਸੀਂ ਰੌਲਾ ਪਾ ਰਹੇ ਹੋ ਕਿ ਜੀ ਅਸੀਂ ਤਾਲਿਬਾਨ ਨੂੰ ਇਸ ਲਈ ਨਹੀਂ ਅਜੇ ਕਰਦੇ ਕਿ ਉਹ ਔਰਤਾਂ ਨੂੰ ਹਕੂਕ ਨਹੀਂ ਦੇ ਰਹੇ, ਮਾਈਨੋਰਿਟੀਜ਼ ਦੀ ਇਨਕਲੂਸਿਵ ਗਵਰਨਮੈਂਟ ਨਹੀਂ ਹੈ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਔਰਤਾਂ ਹੈ ਜਾਂ ਉਹਨਾਂ ਮਾਈਨੋਰਿਟੀ 'ਚੋਂ, ਸਾਨੂੰ ਤੁਸੀਂ ਜਿਹੜਾ ਉਹ ਕਿਉਂ ਨਹੀਂ ਤੁਸੀਂ ਦੇ ਰਹੇ ਵੀਜ਼ੇ। ਸੋ ਇਹ ਹਕੀਕਤ ਹੈ ਕਿ ਵੀ ਇਹ ਇਹਨਾਂ ਦੇ ਕਿਵੇਂ ਮਗਰਮੱਛ ਦੇ ਅਥਰੂ ਨੇ। ਔਰ ਦੂਸਰੇ ਪਾਸੇ ਜਿਹੜਾ ਇਹਨਾਂ ਦਾ ਚੀਖ ਚਿਹਾੜਾ ਹੈ ਉਹ ਨਜ਼ਰ ਆ ਰਿਹਾ ਹੈ। ਇੱਕ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਹੈ ਦਿੱਲੀ ਦੇ ਵਿੱਚ, ਉਸ ਦੀ ਕਾਨਫਰੰਸ ਹੁੰਦੀ ਹੈ, ਉਹਦੇ 'ਚ
एस जयशंकर ਜਿਹੜੇ ਨੇ ਉਹਨੂੰ ਐਡਰੈਸ ਕਰਦੇ ਨੇ ਔਰ ਜਿਹੜਾ ਉਹਨਾਂ ਦਾ ਐਡਰੈਸ ਹੈ ਉਹ ਹੈਡਲਾਈਨ ਬਣਦੀ ਹੈ ਉਹਨਾਂ ਦੇ ਮੀਡੀਆ ਦੀ, ਡਿਵੈਲਪਮੈਂਟਸ ਇਨ ਅਫਗਾਨਿਸਤਾਨ ਵਿਲ ਹੈਵ ਵੈਰੀ ਵੈਰੀ ਸਿਗਨੀਫਿਕੈਂਟ ਕਨਸੀਕੁਐਂਸ। ਇੱਕ ਵੈਰੀ ਨਾਲ ਨਹੀਂ ਸਰਿਆ, ਉਹਨੇ ਕਿਹਾ ਜੀ ਕਿ ਇਹ ਪਹਿਲਾਂ ਤਾਂ ਉਹਨੇ ਰੋਸਾ ਕੀਤਾ ਕਿ ਜੀ ਅਮਰੀਕਾ ਨੇ ਦੋਹਾ ਐਗਰੀਮੈਂਟ ਕੀਤਾ, ਸਾਨੂੰ ਪੁੱਛਿਆ ਤੱਕ ਨਹੀਂ, ਸਾਨੂੰ ਨਾਲ ਨਹੀਂ ਲਿਆ। ਔਰ ਇੰਟਰੈਕਟਿਵ ਸੈਕਸ਼ਨ ਦੇ ਵਿੱਚ ਜਿਸ ਦੇ ਵਿੱਚ ਅਮਰੀਕਨ ਐਂਬੈਸਡਰ ਸਾਬਕਾ ਫਰੈਂਕ ਵਿਜ਼ਡਰ ਵੀ ਮੌਜੂਦ ਸੀ, ਉਹਨਾਂ ਕਿਹਾ ਕਿ ਜੀ ਸਾਨੂੰ ਤੁਸੀਂ ਹਿੱਸਾ ਨਹੀਂ ਬਣਾਇਆ। I think to some degree we would all be justified having level of concern, and to some degree I think the jury is still out. When I say level of concern, you know there were commitments which were made by Taliban at Doha. I mean the US knows that best. I mean kar rahe, we were not taken into confidence on various aspects of that. ਕਿ ਸਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਹੈ। ਔਰ ਇਸ ਸਾਰੇ ਦੇ ਚਲਦੇ ਉਹ ਕਹਿ ਰਹੇ ਆ ਕਿ ਭਾਈ ਅਸੀਂ ਤਾਂ ਦੋਹਾ 'ਚ ਡੀਲ ਹੋਈ ਔਰ ਉਸ ਸਾਰੇ ਤੋਂ ਬਾਅਦ ਜਿਹੜਾ ਇਹ ਨਜ਼ਰ ਆ ਰਿਹਾ ਹੈ ਕਿ ਕੀ ਕੰਸਰਨ ਜਿਹੜੇ ਨੇ ਉਹ ਅਸੀਂ ਵੈਰੀ ਵੈਰੀ ਸਿਗਨੀਫਿਕੈਂਟ ਕਨਸੀਕੁਐਂਸਿਸ ਨੇ ਫॉर ਆਲ ਆਫ ਅਸ ਐਂਡ ਵੀ ਆਰ ਸੋ ਕਲੋਜ਼ ਟੂ ਦਾ ਰੀਜਨ ਕਿ ਜੋ ਕਾਬਲ 'ਚ ਹੋ ਰਿਹਾ ਹੈ ਉਸ ਦਾ ਪ੍ਰਭਾਵ ਸਾਡੇ ਤੇ ਪਏਗਾ ਔਰ ਅਸੀਂ ਜਿਹੜੇ ਐਂਟਾਇਰ ਇੰਟਰਨੈਸ਼ਨਲ ਕਮੇਟੀ ਪ੍ਰਭਾਵਿਤ। ਮਤਲਬ ਇਹਨੂੰ ਇਹ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਇੱਕ ਤਾਂ ਚਲੋ ਚੀਖ ਚਿਹਾੜਾ ਹੁੰਦਾ ਹੈ ਨਾ, ਪਰ ਚੀਖ ਚਿਹਾੜੇ 'ਚ ਵੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਕੋਈ ਰਾਹ ਤਾਂ ਨਜ਼ਰ ਆਉਂਦਾ ਨਹੀਂ ਹੈ। ਕੋਈ ਜਿਹੜਾ ਜਦੋਂ ਕੋਈ ਰੋ ਰਿਹਾ ਹੁੰਦਾ ਕਿ ਵੀ ਰੋਂਦਾ ਬੰਦਾ ਇਸ ਲਈ ਕਿ ਕੋਲ ਖਲੋ ਕੇ ਕੋਈ ਹਮਦਰਦੀ ਕਰੇ, ਕੋਈ ਕਹਿ ਕੇ ਨਾ 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 ਕਾਕਾ ਨਾ ਰੋ, ਕੋਈ ਨਹੀਂ ਅਸੀਂ ਤੇਰੇ ਨਾਲ ਹੈ। ਨਾਲ ਕਿਵੇਂ ਹੋਣਾ ਸੀ, ਅਮਰੀਕਾ ਨੇ ਵੀ ਦੌੜਾਤਾ ਕੁਆਡ 'ਚੋਂ ਵੀ ਬਾਹਰ, ਜਿਹੜਾ ਉਹ ਕੁਆਡ ਨੂੰ ਐ ਬਣਾਤਾ ਜਿਵੇਂ ਮਿੱਠਾ ਦਹੀਂ ਹੁੰਦਾ ਵੀ ਸਾਰਿਆਂ ਨੂੰ ਖਵਾ ਕੇ ਤੋਰਤਾ। ਯੂਕੇ ਨੇ ਇਹਨਾਂ ਦੀ ਜਿਹੜੀ ਕੋਵਿਡਸ਼ੀਲਡ ਵੈਕਸੀਨ ਹੀ ਰੈਕਗਨਾਈਜ਼ ਨਹੀਂ ਕੀਤੀ, ਉਹਦੇ ਨਾਲ ਵੀ ਕਰ ਰਹੇ ਸੀ, ਟਿਟ ਫॉर ਟੈਟ ਕਰ ਰਹੇ। ਚਾਈਨਾ ਰੋਜ਼ ਚਪੇੜ ਮਾਰ ਦਿੰਦਾ ਹੈ, ਉੱਤਰਾਖੰਡ 'ਚ ਵੀ ਆ ਵੜੇ ਉਹ 2 ਦਿਨ ਪਹਿਲਾਂ ਅਸੀਂ ਜ਼ਿਕਰ ਕੀਤਾ ਔਰ ਇਹਨਾਂ ਦਾ ਪੁਲ ਪਲਟਾ ਕੇ ਚਲੇ ਗਏ, ਕਹਿੰਦੇ ਵੀ ਬੱਚੂ ਹੈਗੇ ਆ ਅਸੀਂ। ਸੋ ਇਸ ਸਾਰੇ ਚੋਂ ਅਸੀਂ ਦੇਖਦੇ ਹਾਂ ਵੀ ਇਹਨਾਂ ਦਾ ਟੋਟਲ ਕਲੈਪਸ ਫੋਰਨ ਪਾਲਿਸੀ ਦਾ ਫਰਮ ਐਵਰੀ ਐਂਗਲ, ਇਹਨਾਂ ਦੀ ਇਕਨੋਮੀ ਵੀ ਟੁਵਰਡਸ ਕਲੈਪਸ ਜਾ ਰਹੀ ਹੈ। ਇਹ ਅਸੀਂ ਫਿਰ ਕਿਸੇ ਦਿਨ ਵੀ ਕਰਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਦਿੱਲੀ ਵਿੱਚ 3 ਜਿਹੜੇ ਖੇਤੀਬਾੜੀ ਜਿਹੜੇ ਕਾਨੂੰਨਾਂ ਦੇ ਖਿਲਾਫ ਜਿਹੜਾ ਕਿਸਾਨਾਂ ਨੇ ਜਿਹੜਾ ਮੋਰਚਾ ਲਗਾਇਆ ਉਸ ਬਾਰੇ। ਸੋ ਭਾਰਤੀ ਸੁਪਰੀਮ ਕੋਰਟ ਨੂੰ ਵਰਤ ਕੇ ਮੋਦੀ ਜਿਹੜੇ ਵੱਲੋਂ ਕਿਸਾਨ ਮੋਰਚੇ ਨੂੰ ਖਤਮ ਕਰਨ ਦੀਆਂ ਜਿਹੜੀਆਂ ਵਿਉਂਤਾਂ ਬਣ ਚੁੱਕੀਆਂ ਨੇ। ਸੁਪਰੀਮ ਕੋਰਟ ਨੇ ਕਿਸਾਨ ਧਰਨੇ ਦੇ ਖਿਲਾਫ ਬੜੀ ਸਖਤ ਜਿਹੜੀ ਹੈ ਟਿੱਪਣੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, 2 ਦਿਨ ਪਹਿਲਾਂ ਵੌਇਸ ਆਫ ਸਾਊਥ ਏਸ਼ੀਆ ਦੀ ਰਿਪੋਰਟਰ ਪਾਕਿਸਤਾਨ ਬੇਸਡ, ਉਹਨਾਂ ਨੇ ਮੈਨੂੰ ਇੰਟਰਵਿਊ ਕੀਤਾ ਜਿਹੜਾ 1-2 ਦਿਨ 'ਚ ਆ ਜਾਏਗਾ।
ਉਹਦੇ 'ਚ ਕਿਉਂਕਿ ਉਹਦਾ ਅੱਧਾ ਹਿੱਸਾ ਇੰਟਰਵਿਊ ਦਾ ਕਿਸਾਨ ਮੋਰਚੇ ਨੂੰ ਲੈ ਕੇ ਸੀ, ਕਿਸਾਨਾਂ ਦਾ ਇਤਜ਼ਾਜ਼, ਔਰ ਅੱਧਾ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਸੀ। ਔਰ ਜ਼ਾਹਰ ਹੈ ਕਿ ਵੀ ਇੱਕ ਸਵਾਲ ਹਰ ਇੱਕ ਵੱਲੋਂ, ਔਰ ਜਿਹੜੇ ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਵੀ ਜਾਂ ਸਾਊਥ ਏਸ਼ੀਅਨ ਦੂਸਰੇ ਲੋਕ ਦੇਖ ਰਹੇ ਨੇ ਕਿ ਵੀ ਇੰਨਾ ਜ਼ਬਰਦਸਤ ਜਿਹੜਾ ਅੰਦੋਲਨ ਹੈ, ਸੰਘਰਸ਼ ਹੈ, 1 ਸਾਲ ਤੋਂ ਚੱਲ ਰਿਹਾ ਹੈ। ਇੰਨਾ ਲੰਬਾ ਕੋਈ ਵੀ ਸੰਘਰਸ਼ ਤੁਹਾਨੂੰ ਲੱਗਦਾ ਨਹੀਂ ਕਿ ਉਸੇ ਜ਼ੀਲ ਨਾਲ ਹੋਏ। ਹੁਣ ਜਦੋਂ ਭਾਰਤ ਬੰਦ ਵੀ ਹੋਇਆ, ਇਹ ਭੁਲੇਖਾ ਵੀ ਬਹੁਤ ਸਾਰਾ ਦੂਰ ਕਰ ਦਿੱਤਾ ਕਿਸਾਨਾਂ ਨੇ ਕਿ ਵੀ ਇਹ ਸਿਰਫ ਪੰਜਾਬ ਹਰਿਆਣਾ ਤੱਕ ਹੀ ਮਹਿਦੂਦ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕਰਨਾਟਕਾ 'ਚ, ਤੇਲੰਗਾਨਾ 'ਚ, ਤਮਿਲਨਾਡੂ, ਇਵਨ ਕੇਰਲਾ ਦੇ ਵਿੱਚ ਵੀ ਕਿਸਾਨ ਸ਼ਾਮਲ ਹੋਏ। ਬੇਸ਼ੱਕ ਵੱਡੀ ਗਿਣਤੀ ਅਜੇ ਇੱਧਰ ਦੀ ਹੈ, ਲੇਕਿਨ ਮਤਲਬ ਇਹ ਹੈ ਕਿ ਇਸ ਸਾਲ ਦੇ ਵਿੱਚ ਇਹ ਜਿਹੜੀ ਚਿਣਗ ਹੈ ਐਜੀਟੇਸ਼ਨ ਦੀ, ਇਹ ਕੰਨਿਆ ਕੁਮਾਰੀ ਤੱਕ ਪਹੁੰਚ ਗਈ, ਜਿਹਨੂੰ ਇਹ ਭਾਰਤ ਕਹਿੰਦੇ ਨੇ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਵੀ ਸਰਕਾਰ ਕਿਉਂ ਨਹੀਂ ਗੱਲਬਾਤ ਕਰ ਰਹੀ, ਜਾਂ ਇਹਨੂੰ ਮਸਲੇ ਨੂੰ ਹੱਲ ਕਿਉਂ ਨਹੀਂ ਕਰਦੀ। ਫਿਰ ਇਹ ਹੁੰਦਾ ਹੈ ਕਿ ਵੀ ਉਹ ਕੀ ਸੋਚਦੇ ਨੇ, ਕੀ ਕਰਨਗੇ। ਸੋ ਦੋ ਇਹਦੇ 'ਚ ਸਵਾਲ ਬਣ ਜਾਂਦੇ ਨੇ। ਪਹਿਲਾ ਪਾਰਟ ਤਾਂ ਜ਼ਾਹਰ ਹੈ ਕਿ ਹਕੂਮਤ ਜਿਹੜੀ RSS ਦਾ ਹੈੱਡਕੁਆਰਟਰ ਨਾਗਪੁਰ ਜਿਹਨੂੰ ਰਨ ਕਰਦਾ ਹੈ, ਉਹ ਇਹਨੂੰ ਦੇਖਦੇ ਨੇ। ਉਹਨਾਂ ਦੇ ਲਈ ਕਿਸਾਨ ਕਾਨੂੰਨ ਤਾਂ ਆਲਰੇਡੀ 18 ਮਹੀਨੇ ਲਈ ਵੈਸੇ ਹੀ ਸਸਪੈਂਡ ਨੇ। ਉਹਨਾਂ ਨੂੰ ਕੋਈ ਹੁਣ ਇਹ ਇਕੱਲਾ ਇਹੀ ਨਹੀਂ ਕਿ ਇੱਕ ਅਨਾਜ ਦਾ ਮਸਲਾ ਹੈ ਹਕੂਮਤ ਦੀ, ਉਹ ਇਹ ਸਮਝਦੇ ਨੇ ਸਾਡੇ, ਹਾਲਾਂਕਿ ਬਹੁਤ ਸਾਰੇ ਸਿੱਖ ਭੈਣਾਂ ਭਰਾਵਾਂ ਨੂੰ ਜਿਹਨਾਂ ਦਾ ਇੱਕ ਜ਼ੋਰ ਲੱਗਾ ਸੀ ਜੀ ਇਹਨੂੰ ਖਾਲਿਸਤਾਨ ਤੋਂ ਅੱਡ ਕਰਕੇ ਦੇਖੋ, ਪੰਜਾਬ ਤੋਂ ਅੱਡ ਕਰਕੇ ਦੇਖੋ, ਦੂਸਰਿਆਂ 'ਚ ਅੱਡ ਕਰਕੇ ਦੇਖੋ, ਪਰ ਦੁਸ਼ਮਣ ਇਹ ਸਮਝਦਾ ਹੈ ਕਿ ਵੀ ਸਾਡਾ ਜਿਹੜਾ ਅਸਲੀ ਪਾਲਾ ਪਿਆ ਉਹ ਸਿੱਖਾਂ ਨਾਲ ਪਿਆ ਤੇ ਉਹ ਤੁਹਾਨੂੰ ਵਿਕਟਰੀ ਹੈਂਡਓਵਰ ਨਹੀਂ ਕਰਨ ਜਿਹੜਾ ਉਹ ਦੇਣਾ ਚਾਹੁੰਦੇ ਰੱਖ ਕੇ ਟਰੇ ਦੇ ਵਿੱਚ। ਉਹ ਇਹ ਸਮਝਦੇ ਨੇ ਕਿ ਵੀ ਇਹਦੇ ਨਾਲ ਤਾਂ ਮੂੰਹ ਪੈ ਜਾਏਗਾ, ਵੀ ਬਾਕੀਆਂ ਨੂੰ ਵੀ ਜੇ ਇਹ ਅਸੀਂ ਇੱਥੇ ਲੂਜ਼ ਕੀਤਾ ਤੇ ਬਾਕੀ ਵੀ ਖਲੋਣਗੇ। ਪਹਿਲਾ ਪਾਰਟ ਤਾਂ ਇਹ ਹੈ। ਦੂਸਰਾ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ, ਜਦੋਂ ਇਹ ਤਿੰਨੋਂ ਖੇਤੀ ਕਾਨੂੰਨ ਇਕਨੋਮਿਕਲ ਜੈਨੋਸਾਈਡ ਦਾ ਅਸੀਂ ਫਾਈਨਲ ਸਟੈਪ ਕਹਿੰਦੇ ਹਾਂ, ਤੇ ਜਿਹੜੀ ਲੜਾਈ ਟੋਟਲ ਵਾਰ ਸਿੱਖਾਂ ਦੇ ਖਿਲਾਫ ਇਹਨਾਂ ਨੇ ਵਿੱਢੀ ਹੋਈ ਹੈ, ਉਸ ਦਾ ਤਾਂ ਇਹ ਫਾਈਨਲ ਸਟੈਪ ਹੈ। ਬਾਕੀ ਅਸੀਂ ਗੱਲ ਕਰਾਂਗੇ ਕਿ ਕਲਚਰਲ ਐਸਿਮੀਲੇਸ਼ਨ ਵਾਲਾ ਵੀ ਉਹਨਾਂ ਦਾ ਏਜੰਡਾ ਚੱਲ ਰਿਹਾ ਹੈ, ਦੂਸਰਾ ਵੀ ਚੱਲ ਰਿਹਾ। ਹੁਣ ਇਸ ਦੇ ਚੱਲਦੇ ਆ ਉਹ ਸਿੱਖਾਂ ਦੀ ਆਈਡੈਂਟੀਟੀ, ਕਿਉਂਕਿ ਜੇ ਤੁਸੀਂ ਕਿਸਾਨ ਅੰਦੋਲਨ ਦੇਖੋ, ਸਿੱਖ ਅੰਦੋਲਨ ਹੈ। ਜਦੋਂ ਤੁਸੀਂ ਕਹੀ ਜਾਓ ਪੱਗਾਂ ਹਰੀਆਂ ਬੰਨ ਲਓ, ਝੰਡੇ ਹਰੇ ਚੁੱਕ ਲਓ, ਸਿੱਖੀ ਸ਼ਕਲ ਤਾਂ ਜਿਹੜੀ ਆ ਉਹ ਨਹੀਂ ਤੁਸੀਂ ਕੋਈ ਹੋਰ ਬਣਾ ਸਕਦੇ ਹੋ, ਤਾਂ ਉਹੀ ਬੈਠੇ ਨੇ, ਬਾਬੇ ਨੇ, ਬਜ਼ੁਰਗ ਨੇ, ਗਲਾਂ 'ਚ ਕਿਰਪਾਨਾਂ ਪਾਈਆਂ ਹੋਈਆਂ ਨੇ, ਵੱਡੇ ਵੱਡੇ ਕਛਹਿਰੇ ਪਾਏ ਹੋਏ ਨੇ, ਤੁਹਾਨੂੰ ਨਜ਼ਰ ਆਉਂਦਾ ਤੁਹਾਡੇ ਆਪਣੇ ਬਾਪੂ ਬੈਠੇ ਨੇ। ਹੁਣ ਜਿਹੜੀ ਗੱਲ 26 ਜਨਵਰੀ ਤੋਂ ਪਹਿਲਾਂ ਲੱਗਦੀ ਸੀ ਕਿ ਵੀ ਇਹ ਸੁਪਰੀਮ ਕੋਰਟ ਨੂੰ ਵਰਤਣਗੇ ਕਿ ਉੱਥੇ ਰੈਲੀ ਹੋ ਹੀ ਨਾ ਸਕੇ, ਪਰ ਉਦੋਂ ਸ਼ਾਇਦ ਇੰਨਾ ਕੁ ਦਬਾਅ ਬਣ ਚੁੱਕਾ ਸੀ ਕਿ ਸੁਪਰੀਮ ਕੋਰਟ ਦੇ ਜੱਜਿਸ ਨੇ ਵੀ ਦੇਖਿਆ, ਉਹਨਾਂ ਨੇ ਵੀ 2-3 ਕਾਲੀ 'ਚ ਮੀਟਿੰਗਾਂ ਸੱਦ ਕੇ ਉਹਨਾਂ ਨੇ 18 ਮਹੀਨੇ ਲਈ ਸਸਪੈਂਡ ਵੀ ਕਰ ਦਿੱਤੇ। ਉਹ ਕਾਨੂੰਨ ਸਰਕਾਰ ਨੂੰ ਕਿਹਾ, ਸਰਕਾਰ ਰਾਹੀਂ ਕਰਵਾ ਦਿੱਤੇ। ਫਿਰ ਉਹਨਾਂ ਨੂੰ ਲੱਗਦਾ ਸੀ ਅਜੇ ਤੱਕ ਸੁਪਰੀਮ ਇੱਕ ਕਮੇਟੀ ਬਣਾਤੀ ਉਹਨਾਂ ਨੇ ਕਿ ਜੀ ਇਹ ਰਿਪੋਰਟ ਦੇਗੀ। ਉਹਦੀ ਰਿਪੋਰਟ ਆਇਆ ਨੂੰ ਵੀ ਕਈ ਮਹੀਨੇ ਹੋ ਗਏ, ਅਜੇ ਤੱਕ ਪਬਲਿਕ ਨਹੀਂ ਕੀਤੀ। ਤੇ ਮੇਰਾ ਖਿਆਲ ਹੈ ਸੁਪਰੀਮ ਕੋਰਟ ਨੇ ਵੀ ਇਹ ਸਮਝਿਆ ਸੀ ਕਿ ਇਹ ਆਪਣੀ ਮੌਤ ਤੇ ਇਹ ਐਜੀਟੇਸ਼ਨ ਆਪ ਹੀ ਮਰ ਜਾਏਗੀ। ਇਹ ਲੰਬਾ ਵਕਤ, ਕਿੰਨਾ ਕੁ ਲੰਬਾ ਵਕਤ ਕੱਢ ਲੈਣਗੇ। ਸਾਲ 'ਚ ਸੁਪਰੀਮ ਕੋਰਟ ਨੇ ਉਹਦੇ ਤੇ ਕੋਈ ਹੀਅਰਿੰਗ ਦੁਬਾਰਾ ਨਹੀਂ ਰੱਖੀ। ਇਹਦੇ ਬਾਵਜੂਦ ਇਹ ਸਪਰੈਡ ਹੁੰਦਾ ਚਲਾ ਗਿਆ। ਹੁਣ ਸਿੱਧੇ ਤੌਰ ਤੇ ਮਨੋਹਰ ਲਾਲ ਖੱਟੜ ਹਰਿਆਣੇ ਦੀ ਸਰਕਾਰ ਨੇ ਦੂਜੇ ਕਰਨਾਲ 'ਚ ਦਬਾਉਣ ਦੀ ਕੋਸ਼ਿਸ਼ ਕੀਤੀ। ਉਹ ਮੈਜਿਸਟ੍ਰੇਟ ਆਇਆ ਜਿਹਨੇ ਕਿਹਾ ਜੀ ਕੁਚਲ ਦਿਓ, ਇਹਨਾਂ ਦੇ ਸਿਰ ਭੰਨ ਦਿਓ। ਕਿਸਾਨਾਂ ਨੇ ਨਵਾਂ ਅੰਦੋਲਨ ਉਹਦੇ ਤੇ ਕਰਤਾ, ਉਹਨੂੰ ਵੀ ਛੁੱਟੀ ਭੇਜਣਾ ਪਿਆ। ਸੋ ਉਹ ਜਿਹੜੇ ਟੈਕਟਿਕ ਸੀ ਸੈਕੰਡਰੀਲੀ ਇੱਧਰ ਉੱਧਰ, ਪੰਜਾਬ ਵਾਲਾ ਅਮਰਿੰਦਰਵਾੜੀ ਖੇਡ ਜਿਹੜੀ ਹੈ ਜਾਂ ਦੂਜੀ, ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹਨਾਂ ਨੂੰ ਸੀ ਕਿ ਵੀ ਪੰਜਾਬ ਦੇ ਵਿੱਚ ਜੇ ਹਿੱਲੇਗੀ ਗੱਲ, ਕੋਈ ਨਵਾਂ ਆਂਦਾ ਤੇ ਇਹਨਾਂ ਦੀ ਜਿਹੜੀ ਹੈ ਉਹ ਸਪੋਰਟ ਕਮਜ਼ੋਰ ਹੁੰਦੀ ਹੈ। ਭਾਵੇਂ ਇਸ ਕ੍ਰਾਈਸਿਸ ਨੂੰ ਪੰਜਾਬ ਵਾਲਿਆਂ ਨੂੰ ਅਸੀਂ ਇੱਕ ਡਿਫਰੈਂਟ ਐਂਗਲ ਤੋਂ ਦੇਖਦੇ ਹਾਂ, ਪਰ ਜੇ ਚਰਨਜੀਤ ਚੰਨੀ ਜਿਹੜਾ ਚੀਫ ਮਿਨਿਸਟਰ ਬਣਿਆ ਵੀ ਹੈ, ਉਹ ਕੱਲ ਮੋਦੀ ਨੂੰ ਮਿਲਿਆ, ਦਰਬਾਰ ਸਾਹਿਬ ਦਾ ਮਾਡਲ ਉਹਨੂੰ ਭੇਟ ਕੀਤਾ, ਤੇ ਉਹਦੇ ਕਹਿਣ ਮੁਤਾਬਕ ਇਹ ਪੰਜਾਬ CM ਚੰਨੀ ਮੀਟਸ PM ਮੋਦੀ, ਸੀਕਸ ਰਿਪੀਲ ਆਫ ਫਾਰਮੂਲਾਸ। ਉਹਨਾਂ ਨੇ ਮੰਗੀ ਇਹ ਕੀਤੀ ਵੀ ਕਾਨੂੰਨ ਤੋੜੋ। ਸੋ ਮਤਲਬ ਇਹ ਹੈ ਕਿ ਇਹ ਗਰਾਊਂਡ ਰਿਐਲਿਟੀ ਦੱਸ ਰਿਹਾ ਹੈ ਕਿ ਵੀ ਹੁਣ ਉਹ ਚੰਨੀ ਨੇ ਕੋਈ ਭਾਰਤ ਮਾਤਾ ਦਾ ਤਿਰੰਗਾ ਨਹੀਂ ਦਿੱਤਾ, ਜਾਂ ਦਰਬਾਰ ਸਾਹਿਬ
ਸਿੱਖ ਮੀਰੀ ਪੀਰੀ ਨੂੰ ਜਿਹੜਾ ਉਸ ਦਾ ਐਮਬੋਡੀਮੈਂਟ ਹੈ ਜੀ ਤੇ ਮੰਗ ਉਹ ਕਰ ਰਿਹਾ ਕਿ ਭਾਈ ਇਹ ਵਾਪਸ ਲਓ। ਹੁਣ ਇਸ ਸਾਰੇ ਦੇ ਚਲਦੇ ਆ ਜਿਹੜਾ ਆਲਮੋਸਟ 26 ਜਨਵਰੀ ਤੋਂ ਬਾਅਦ ਸੁਪਰੀਮ ਕੋਰਟ ਜਿਹੜਾ ਹੈ ਉਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਸੀ। ਅਚਾਨਕ ਸੁਪਰੀਮ ਕੋਰਟ ਦੇ ਵਿੱਚ ਇੱਕ ਉਹ ਕਿਸਾਨ ਆਰਗੇਨਾਈਜੇਸ਼ਨ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੀ ਨਹੀਂ ਹੈ, ਉਹਦੇ ਤੋਂ ਰਿਟ ਪਟੀਸ਼ਨ ਕਰਵਾਤੀ ਮੋਦੀ ਸਰਕਾਰ ਨੇ। ਰਿਟ ਪਟੀਸ਼ਨ ਕੀ ਕਰਵਾਈ ਕਿ ਜੀ ਸਾਨੂੰ ਜੰਤਰ ਮੰਤਰ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਹੱਕ ਦਿੱਤਾ ਜਾਏ, ਔਰ ਉਸ ਆਰਗੇਨਾਈਜੇਸ਼ਨ ਦਾ ਉਹ ਇਹਨਾਂ ਦੀ ਖੜੀ ਕੀਤੀ ਹੋਈ ਹੈ ਬੀਜੇਪੀ ਦੀ ਆਰਗੇਨਾਈਜੇਸ਼ਨ, ਮੇਨ ਮੋਰਚੇ ਦਾ ਹਿੱਸਾ ਨਹੀਂ ਹੈ। ਹੁਣ ਸੁਪਰੀਮ ਕੋਰਟ ਨੇ ਉਹ ਜਿਵੇਂ ਹੁੰਦਾ ਵੀ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ ਕਿ ਵੀ ਉਸ ਦਾ ਦੇ ਉੱਤੇ ਜਿਹੜੀ ਅਦਰਵਾਈਜ਼ ਸਾਲ ਤੋਂ ਬਾਕੀ ਹਰ ਇੱਕ ਦੇ ਉੱਤੇ ਫਾਈਲਾਂ ਤੇ ਸੁੱਤੀ ਹੋਈ ਹੈ ਸੁਪਰੀਮ ਕੋਰਟ, ਉਹਦਾ ਉਹਨਾਂ ਨੇ ਜਿਹੜਾ ਨੋਟਿਸ ਲਿਆ। ਔਰ ਨੋਟਿਸ ਲੈਂਦੇ ਆ ਜਿਹੜੇ ਅੱਜ ਕਿਉਂਕਿ ਅੱਜ ਦੇ ਮੀਡੀਆ 'ਚ ਸਾਰੇ ਉਹੀ ਡਿਸਕਸ ਹੋ ਰਿਹਾ ਹੈ, ਜਿਹੜੀ ਕਮੈਂਟਰੀ ਕੀਤੀ ਉਹਨਾਂ ਦੇ ਜੱਜਾਂ ਨੇ ਇਹ ਗੱਲ ਦੱਸਦੀ ਹੈ ਕਿ ਮੋਦੀ ਸਰਕਾਰ ਨੇ ਜੇ ਹੁਣ ਦਬਾਣ ਦਾ ਜੇ ਕੋਈ ਢੰਗ ਤਰੀਕਾ ਉਹਨਾਂ ਨੂੰ ਹੈ ਤੇ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਆਰਡਰ ਕਰ ਸਕਦਾ ਹੈ ਕਿ ਜੀ ਇਹ ਚੱਕੋ। ਕਿਉਂਕਿ ਹੁਣ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਕੀ ਨੇ, ਉਹਨਾਂ ਨੇ ਜਿਹੜਾ ਉਹ ਇਹਨਾਂ ਦੀ ਆਪਣੀ ਆਰਗੇਨਾਈਜੇਸ਼ਨ ਤੋਂ ਪਟੀਸ਼ਨ ਕਰਵਾਈ, ਉਹਨੂੰ ਉਹ ਕਹਿ ਰਿਹਾ ਤੁਸੀਂ ਸ਼ਹਿਰ ਦਾ ਗਲਾ ਘੁੱਟ ਦਿੱਤਾ ਹੈ ਤੇ ਹੁਣ ਤੁਸੀਂ ਅੰਦਰ ਆ ਕੇ ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਹੋ। ਹੁਣ ਸ਼ਹਿਰ ਦਾ ਗਲਾ ਘੁੱਟਣ ਤੋਂ ਜਿਹੜਾ ਉਹਨਾਂ ਦੀ ਸਾਰੇ ਕਮੈਂਟ ਨੇ ਯੂ ਹੈਵ ਸਟ੍ਰੈਂਗੂਲੇਟਡ ਐਂਟਾਇਰ ਸਿਟੀ, ਔਰ ਉਹਦੇ ਚੋਂ ਸੁਪਰੀਮ ਕੋਰਟ ਕਹਿੰਦਾ ਦੇयर इज नो पॉइंट इन प्रोटेस्ट्स वंस यू कम टू द कोर्ट चैलेंजिंग द लॉज, ਕਿ ਤੁਸੀਂ ਜੇ ਕੋਰਟ ਦੇ ਉੱਤੇ ਤੁਹਾਨੂੰ ਭਰੋਸਾ ਨਹੀਂ ਤੁਸੀਂ ਆਏ ਤੇ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ। ਹੁਣ ਇਹ ਗੱਲ ਪਹਿਲਾਂ ਨਹੀਂ ਸੀ ਕਹੀ 26 ਜਨਵਰੀ ਤੋਂ, ਉਦੋਂ ਤਾਂ ਸਰਕਾਰ ਨੂੰ ਕਹਿ ਰਹੇ ਸੀ ਕਿ ਜੀ ਅਸੀਂ ਕਮੇਟੀ ਬਣਾ ਰਹੇ ਹਾਂ ਤੁਸੀਂ ਹੱਲ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਡਾਇਰੈਕਟ ਕਨਫਰੰਟੇਸ਼ਨ 'ਚ ਤਾਂ ਸਰਕਾਰ ਐਕਸਪੋਜ਼ ਹੋਏਗੀ। ਫਿਰ ਉਹਨਾਂ ਨੇ ਕਿਹਾ ਆਰ ਯੂ ਪ੍ਰੋਟੈਸਟਿੰਗ ਅਗੇਂਸਟ ਦਾ ਜੁਡੀਸ਼ੀਅਲ ਸਿਸਟਮ, ਵੀ ਸਾਡੇ ਕੋਲ ਜਦੋਂ ਆ ਹੀ ਗਿਆ ਤੁਹਾਡਾ ਇਹ ਕਾਨੂੰਨਾਂ ਨੂੰ ਕਰਨ ਦਾ, ਤਾਂ ਤੁਹਾਨੂੰ ਪ੍ਰੋਟੈਸਟ ਕਰਨਾ ਹੀ ਨਹੀਂ ਚਾਹੀਦਾ। Once you have approached the judicial system, have faith in the court. You pursue that matter for urgent hearing instead of protesting again. ਤੁਸੀਂ ਦੁਬਾਰਾ ਜਿਹੜਾ ਬਜਾਏ ਕਿ ਤੁਸੀਂ ਅਰਜੈਂਟ ਹੀਅਰਿੰਗ ਮੰਗੋ, ਤੁਸੀਂ ਕਹਿ ਰਹੇ ਹੋ ਜੀ ਅਸੀਂ ਜੰਤਰ ਮੰਤਰ ਤੇ ਪ੍ਰੋਟੈਸਟ, ਹਾਲਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਮੋਰਚਾ ਚਲਾ ਰਹੀਆਂ ਉਹਦਾ ਹਿੱਸਾ ਨਹੀਂ ਹੈ ਜਿਹੜੀ ਉੱਥੇ ਗਈ ਹੈ ਕੋਰਟ, ਨਾ ਹੀ ਇਹਨਾਂ ਨੇ ਜੰਤਰ ਮੰਤਰ ਮੰਗਿਆ। ਉਹਨਾਂ ਨੇ ਕਿਹਾ ਅਸੀਂ ਤਾਂ ਬੈਠੇ ਹੋਏ ਹਾਂ ਦਿੱਲੀ ਦੀਆਂ, ਉਹ ਸਿੰਘੂ ਹੋਏ, ਉਹ ਟਿਕਰੀ ਹੋਏ, ਉਹ ਇੱਕ ਹੋਰ ਹੈ ਸਾਈਟ ਜਿਹਦੇ ਤੇ ਉਹ ਬੈਠੇ ਹੋਏ ਨੇ। ਫਿਰ ਸੁਪਰੀਮ ਕੋਰਟ ਇਹ ਕਹਿ ਰਿਹਾ ਕਿ ਭਾਈ ਤੁਸੀਂ ਜਿਹੜਾ ਹੈ ਉਸ ਸ਼ਹਿਰ ਨੂੰ ਤਾਂ ਸਟ੍ਰੈਂਗੂਲੇਟ ਕੀਤਾ ਹੋਇਆ, ਔਰ ਉਹਨਾਂ ਨੇ ਕਿਹਾ ਕਿ ਯੂ ਹੈਵ ਕੰਟੀਨਿਊਸ ਬਲੌਕੇਡ ਆਫ ਰੋਡਸ ਬਾਈ ਪ੍ਰੋਟੈਸਟਿੰਗ, ਜੋ ਕੀਤਾ ਹੋਇਆ the redressal of problems can be through judicial forum or agitation or through parliamentary debates, but how can the highways be blocked and this is happening perpetually? मतलब ਤੁਸੀਂ ਅਣਮਿੱਥਿਆ ਸਮਾਂ ਦਿੱਤਾ ਹੋਇਆ ਤੁਸੀਂ ਕਰ ਰਹੇ ਹੋ। where does this end? ਇਹ ਕਿੱਥੇ ਮੁੱਕੇਗਾ ਜਾ ਕੇ? the citizens properties is being damaged. Do you take a permission from residents around whether they are happy with your protest? This coaxing business should stop. ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਇਸ ਮੁੱਦੇ ਦੇ ਉੱਤੇ ਕੀ ਜਜਮੈਂਟ ਦੇਗਾ। ਉਹ ਕਹਿ ਰਿਹਾ ਜੀ ਤੁਸੀਂ ਰੈਜ਼ੀਡੈਂਟਸ ਦੀ ਜ਼ਿੰਦਗੀ ਹੈਲ ਬਣਾ ਦਿੱਤੀ, ਤੁਸੀਂ ਸ਼ਹਿਰ ਨੂੰ ਜਿਹੜਾ ਉਹ ਚੋਕ ਕਰਤਾ ਹੈ, ਉਹਨਾਂ ਨੂੰ ਤੁਸੀਂ ਉਹਦਾ ਗਲਾ ਘੁੱਟ ਦਿੱਤਾ ਹੈ, ਔਰ ਇਹ ਤੁਹਾਡਾ ਫੇਥ ਹੀ ਨਹੀਂ ਹੈ ਜੁਡੀਸ਼ਰੀ ਤੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਆਉਣ ਵਾਲੇ ਦਿਨ ਟਫ ਹੋਣਗੇ, ਔਰ ਇਹ ਮੋਦੀ ਸਰਕਾਰ ਜਦੋਂ ਫਿਰ ਜ਼ਬਰ ਤੇ ਆਏਗੀ ਕਹੇਗੀ ਜੀ ਅਸੀਂ ਤਾਂ ਜੁਡੀਸ਼ਰੀ ਦਾ ਆਰਡਰ ਓਬੇ ਕਰ ਰਹੇ ਤੇ ਜੁਡੀਸ਼ਰੀ ਕੌਣ ਹੈ? ਸਈਆਂ ਭੈ ਕੋਤਵਾਲ ਤੋਂ ਡਰ ਕਾਹੇਗਾ, ਚਾਰੇ ਪਾਸੇ ਮੋਦੀ ਸਈਆਂ ਇਹੀ ਹੋ ਰਿਹਾ। ਤੇ ਮੋਦੀ ਜਿਹੜਾ ਉਹ ਭਾਰਤ ਮਾਤਾ ਕੀ ਜੈ ਜਿਹੜੀ ਹੈ ਉਹ ਨਾਗਪੁਰ ਤੋਂ ਕਰ ਰਿਹਾ। ਵੈਸੇ ਜਿਸ ਭਾਰਤ ਨੂੰ ਮਾਤਾ ਕਹਿ ਕੇ ਜਿਹੜੇ ਤਿਰੰਗੇ ਚੁੱਕੀ ਫਿਰਦੇ ਨੇ, 52 ਸਾਲ RSS ਦੇ ਹੈੱਡਕੁਆਟਰ ਨਾਗਪੁਰ 'ਚ ਉਹਨਾਂ ਨੇ ਤਿਰੰਗਾ ਨਹੀਂ ਝੁੱਲਣ ਦਿੱਤਾ ਆਜ਼ਾਦੀ ਤੋਂ ਬਾਅਦ, ਸੋ ਕਾਲਡ ਆਜ਼ਾਦੀ ਤੋਂ। ਇਹ ਤਾਂ ਜਦੋਂ ਫਿਰ ਇੰਨਾ ਕਿ ਇਹਨਾਂ ਦੀ ਸਰਕਾਰ ਬਣ ਗਈ ਔਰ ਇਹ ਕਿਹਾ ਗਿਆ ਕਿ ਵੀ ਪ੍ਰਾਈਮ ਮਿਨਿਸਟਰ ਤੁਹਾਡਾ, ਤੁਸੀਂ ਉੱਥੇ ਆਪਣਾ ਪੀਲਾ ਝੰਡਾ ਰੱਖਿਆ ਹੋਇਆ RSS, ਉੱਥੇ ਤਿਰੰਗਾ ਕਿਉਂ ਨਹੀਂ? ਫਿਰ ਇਹਨਾਂ ਨੂੰ ਫॉर 52 ਇਅਰਸ, ਕਿਉਂਕਿ ਨਾ ਇਹਨਾਂ ਦਾ ਕਿਸੇ ਤਿਰੰਗੇ ਤੇ ਯਕੀਨ ਹੈ ਨਾ ਇੰਡੀਅਨ ਕਨਸਟੀਟਿਊਸ਼ਨ ਤੇ ਹੈ, ਇਹ ਹਿੰਦੁਸਤਾਨ 'ਚ ਯਕੀਨ ਰੱਖਦੇ ਨੇ। ਔਰ ਜਿਹੜੀ ਮੰਨੂ ਦੀ ਸਮ੍ਰਿਤੀ ਆ ਇਹਨਾਂ ਦਾ ਸੰਵਿਧਾਨ ਹੋਏਗਾ,
ਔਰ ਸਾਰੇ ਭਾਰਤ ਦੇ ਵਿੱਚ ਹਿੰਦੂਤਵਾਦੀ ਆਈਡੀਓਲੋਜੀ ਜਿੱਥੇ ਬ੍ਰਾਹਮਣ ਸਭ ਤੋਂ ਉੱਪਰ ਝੰਡੇ ਤੇ ਬੈਠਾ ਹੋਇਆ, ਪਰ ਹੁਣ ਵਾਹ ਪੈ ਗਿਆ ਸਿੱਖਾਂ ਦੇ ਨਾਲ। ਬਿਲਕੁਲ। ਤੇ ਦੇਖੋ ਜਿਹਨੂੰ ਉਹ ਕਹਿੰਦੇ ਨੇ ਕਿ ਭਾਈ ਕੁੰਡੀਆਂ ਦੇ ਸਿੰਘ ਫਸ ਗਏ ਤੇ ਨਿਤਰੂ ਵੜੇਵੇਂ ਖਾਣੀ। ਜਿਹਨੇ ਵੜੇਵੇਂ ਖਾਦੇ ਹੋਏ ਨੇ ਤੇ ਵੜੇਵੇਂ ਸਿੱਖਾਂ ਨੇ ਬਹੁਤ ਖਾਦੇ ਹੋਏ। ਤੇ 18ਵੀਂ ਸਦੀ ਤੋਂ ਹੀ ਜਿਹੜਾ ਸਾਨੂੰ ਟੱਕਰ ਲੈਣ ਦਾ ਸ਼ੌਕ ਹੈ ਜੀ। ਔਰ ਅਸੀਂ ਉਹਨੂੰ ਫਿਰ ਮੰਤਕੀ ਅੰਜਾਮ ਤੱਕ ਵੀ ਪਹੁੰਚਾਉਂਦੇ ਹਾਂ। ਇਹ ਕੌਡੀ ਵਾਲੀ ਕੌਡੀ ਨਹੀਂ, ਸਾਡਾ ਸਾਹ ਬਹੁਤ ਲੰਬਾ ਹੈ। ਸਦੀਆਂ ਤੱਕ ਅਸੀਂ ਆਪਣੇ ਮੌਕਫ ਤੇ ਖਲੋਣ ਵਾਲੀ ਕੌਮ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ, ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਤੁਹਾਡੇ ਨਾਲ ਲਿਖਤ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਕਿ ਭੈਣ ਅਮਨਜੋਤ ਕੌਰ ਹੋਰਾਂ ਨੇ ਸਾਨੂੰ ਲਿਖੀ ਹੈ, ਔਰ ਉਸ ਵਿੱਚ ਦੱਸਿਆ ਹੈ ਕਿ ਕਿਵੇਂ RSS ਜਿਹੜਾ ਹੈ ਸਿੱਖ ਗੁਰੂਆਂ ਦੀਆਂ ਮੂਰਤੀਆਂ ਤੇ ਹੋਰ ਖੰਡਾ ਕਿਰਪਾਨ ਵਰਗੇ ਜਿਹੜੇ ਧਾਰਮਿਕ ਚਿੰਨ੍ਹਾਂ ਨੂੰ ਹਿੰਦੂ ਰੰਗ ਚਾੜ ਕੇ ਮਾਰਕੀਟਿੰਗ ਜਿਹੜੀ ਹੈ ਉਹ ਕਰ ਰਿਹਾ। ਸੋ ਇਹ RSS ਵੱਲੋਂ ਸਿੱਖ ਧਰਮ ਨੂੰ ਹਿੰਦੂਆਂ ਵਿੱਚ ਜਜ਼ਬ ਕਰਨ ਦਾ ਜਿਹੜਾ ਬੜਾ ਖਤਰਨਾਕ ਪੈਂਤੜਾ ਹੈ। ਸੋ ਇਸ ਤੋਂ ਸਿੱਖਾਂ ਨੂੰ ਸਾਵਧਾਨ ਹੋਣ ਦੀ ਜਿਹੜੀ ਹੈ ਬਹੁਤ ਜ਼ਰੂਰਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਾਫੀ ਅਰਸੇ ਤੋਂ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਨਹੀਂ ਸੀ ਮਿਲੀ। ਮੈਂ ਥੋੜਾ ਫਿਕਰਮੰਦ ਵੀ ਹੋ ਜਾਂਦਾ ਜਦੋਂ ਲੰਬਾ ਵਕਤ ਉਹ ਨਹੀਂ ਲਿਖਦੇ, ਪਰ ਜਦੋਂ ਮੈਂ ਉਹਨਾਂ ਦੀ ਲਿਖਤ ਦੇਖੀ ਕੁਝ ਦਿਨ ਪਹਿਲਾਂ ਆਈ ਹੈ, ਪਹਿਲੀ ਗੱਲ ਤਾਂ ਤਸੱਲੀ ਹੋਈ ਕਿ ਭਾਈ ਚੜ੍ਹਦੀ ਕਲਾ 'ਚ ਨੇ, ਠੀਕ ਠਾਕ ਨੇ। ਔਰ ਜਿਹੜਾ ਉਹਨਾਂ ਨੇ ਇਸ਼ੂ ਵੀ, ਕਿਉਂਕਿ ਉਹ ਪੂਰੀ ਤਰ੍ਹਾਂ ਜਾਗਰੂਕ ਨੇ, ਪੂਰੀ ਰਿਸਰਚ ਕਰਕੇ ਗੱਲ ਕਰਦੇ ਨੇ ਸਬੂਤਾਂ ਦੇ ਨਾਲ। ਔਰ ਜਿਹੜੀ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਹੈ, ਇੱਕ ਬੜਾ ਸੀਰੀਅਸ ਚੈਲੰਜ, ਹਾਲਾਂ ਇਹ ਨਵਾਂ ਨਹੀਂ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ ਇਹਨਾਂ ਨੇ ਹਿੰਦੂ ਬੌਧੀ ਜੈਨੀਆਂ ਨੂੰ, ਸਿੱਖ ਬੌਧੀ ਜੈਨੀਆਂ ਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਦਿੱਤਾ ਕਨਸਟੀਟਿਊਸ਼ਨਲੀ, ਤੇ ਕਲਚਰਲੀ ਵੀ, ਜਿਵੇਂ ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ, ਕਿਵੇਂ ਉਸ ਬੁੱਧ ਨੂੰ ਜਿਹੜਾ ਮੂਰਤੀ ਪੂਜਾ ਜਾਂ ਦੂਜੇ ਯਕੀਨ ਹੀ ਨਹੀਂ ਸੀ ਰੱਖਦਾ, ਉਹਦੀਆਂ ਮੂਰਤੀਆਂ ਬਣਾ ਕੇ ਉਹਨੂੰ ਭਗਵਾਨ ਡਿਕਲੇਅਰ ਕਰਤਾ। ਮੰਦਰ 'ਚ ਬੁੱਧ ਦੇ ਜਿਹੜੇ ਨੇ ਉਹ ਭਗਵਾਨ ਬਣਾ ਕੇ ਬੁੱਧ ਦੀਆਂ ਮੂਰਤੀਆਂ ਰੱਖਤੀਆਂ। ਉਹੀ ਹਾਲ ਫਿਰ ਬੋਧੀਆਂ ਦੇ ਆਪਣੇ ਮੱਠਾਂ ਦਾ, ਮੋਨੈਸਟਰੀਜ਼ ਔਰ ਸਤੂਪਿਆਂ ਦਾ ਹੋਇਆ। ਔਰ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਬ੍ਰਾਹਮਣਿਜ਼ਮ ਨੇ ਜਜ਼ਬ ਕਰ ਲਿਆ। ਸੋ ਇਸੇ ਤਰ੍ਹਾਂ ਸਿੱਖੀ ਦੇ ਹਵਾਲੇ ਨਾਲ ਵੀ ਜੇ ਅਸੀਂ ਦੇਖੀਏ ਕਿ ਜਿਹੜੀ ਅਸਿਮੀਲੇਸ਼ਨ ਦੀ ਪ੍ਰੋਸੈਸ ਹੈ, ਉਹ ਗਾਂ ਦੇ ਹਵਾਲੇ ਨਾਲ ਹੋਏ, ਕੋਈ ਗਾਂ ਦਾ ਇਮੇਜ ਬਣਾ ਕੇ ਵਿੱਚ 10 ਗੁਰੂ ਬਿਠਾਏ ਹੋਏ ਨੇ, ਜਾਂ ਇਹ ਦੱਸਣ ਦੇ ਲਈ। ਔਰ ਬਹੁਤ ਸਾਰਾ ਹੋਰ ਵੀ ਚੱਲਦਾ ਹੈ, ਪਰ ਕਿਉਂਕਿ ਉਹਨਾਂ ਦੀ ਲਿਖਤ ਥੋੜੀ ਜਿਹੀ ਲੰਬੀ ਹੈ, ਪਰ ਡਿਟੇਲ 'ਚ ਉਹਨਾਂ ਨੇ ਲਿਖਿਆ, ਮੈਂ ਉਹਦੇ ਤੇ ਹੀ ਫੋਕਸ ਰੱਖਾਂਗਾ। ਬਾਕੀ ਅਸੀਂ ਅਕਸਰ ਮੈਂਸ਼ਨ ਕਰਦੇ ਹੀ ਰਹਿੰਦੇ ਹਾਂ ਕਿ RSS ਕਿਵੇਂ ਸਿੱਖਾਂ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਵਰਗੀਆਂ
ਆਰਗੇਨਾਈਜੇਸ਼ਨਸ ਰਾਹੀਂ ਘੁਸਪੈਠ ਕਰ ਰਿਹਾ। ਪਰ ਜਿਸ ਮਾਰਕੀਟਿੰਗ ਦੀ ਗੱਲ ਉਹਨਾਂ ਨੇ ਕੀਤੀ ਹੈ, ਇਹਦੇ ਬਾਰੇ ਸ਼ਾਇਦ ਸਾਡੇ ਬਹੁਤ ਸਾਰੇ ਅਜੇ ਅਵੇਅਰ ਨਾ ਹੋਣ। ਸੋ ਉਹਨਾਂ ਦਾ ਇਹ ਵਾਰਨਿੰਗ ਹੈ ਸਾਰੀ ਕੌਮ ਨੂੰ ਕਿ ਭਾਈ ਇਸ ਪਾਸੇ ਧਿਆਨ ਦਿਓ। ਉਹਨਾਂ ਨੇ ਕਿਹਾ ਕਿ ਆਫ ਲੇਟ ਇੰਡੀਅਨ ਟੀਵੀ ਚੈਨਲਸ, ਯੂਟਿਊਬ ਚੈਨਲਸ, ਵੈਬਸਾਈਟਸ, shopping portals, magazines, preachers, astrologers have begun to subtly target gurdwaras and Sikhs more aggressively to promote Brahminical practices among Sikhs। ਕਿ ਸਾਰੇ ਜਿਹੜੇ ਗੈਜਟਸ ਨੇ, ਅਦਾਰੇ ਨੇ, ਇਹਨਾਂ ਰਾਹੀਂ ਬ੍ਰਾਹਮਣਵਾਦੀ ਰਸਮਾਂ ਸਿੱਖਾਂ 'ਚ ਪ੍ਰਚਾਰਨ ਦੇ ਲਈ ਯਤਨ ਹੋ ਰਹੇ ਨੇ। ਇਹ ਵੈਬਸਾਈਟ ਨੇਮਡ ਸ਼ੁਭ ਕਰਤ ਸੈਲਸ ਕਾਮ ਤੈਨੂੰ ਕਉ ਆਈਡਲਸ ਵਿਦ ਪਿਕਚਰਸ ਆਫ ਗੁਰੂ ਨਾਨਕ ਔਨ ਦਾ ਕੋ ਆਈਡਲ। ਔਰ ਦਰਸ਼ਕ ਨਾਲ ਦੇਖ ਸਕਦੇ ਨੇ ਕਿ ਉਹਨਾਂ ਨੇ ਇਸ ਜਿਹੜਾ ਵੈਬਸਾਈਟ ਹੈ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਪਿਕਚਰ ਜਿਹੜੀ ਹੈ ਉਹ ਕਾਊ ਦੇ ਵਿੱਚ ਫਿੱਟ ਕੀਤੀ ਹੋਈ ਉਹ ਪ੍ਰਚਾਰ ਰਹੇ ਨੇ। ਅਨਦਰ ਵੈਬਸਾਈਟ ਨੇਮਡ mypujabox.com sells idols of Guru Nanak and gives idols along with Gutka Sahib, Kirpan pendant in their Gurpurab gift box। gift box ਬਣਾਏ ਹੋਏ ਨੇ, ਇੱਕੋ ਝੁਮਕੇ ਜਾਂ ਪੈਂਡੈਂਟ ਜਿਹੜਾ ਗਲ 'ਚ ਪਾਇਆ ਜਾ ਸਕਦਾ ਹੈ, ਲਟਕ ਰਿਹਾ, ਲਟਕਣ ਲਈ ਲਫ਼ਜ਼ ਹੁੰਦਾ ਹੈ, ਉਹ ਉਹਨਾਂ ਨੇ ਗੁਟਕਾ ਵੀ ਨਾਲ ਹੈ, ਪਰ ਨਾਲ ਦੀ ਨਾਲ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ। they have reduced Kirpan and Khanda to just pendant or a bracelet। ਨਹੀਂ, ਉਹ ਉਹਨਾਂ ਨੂੰ ਬਿਲਕੁਲ they are now also marketing paintings showing Guru Gobind Singh Ji as worshipper of Shiva and Durga and use his Bani to portray him as Shiva or Chandi worshipper। ਪਹਿਲਾਂ ਤਾਂ ਉਹਨਾਂ ਨੇ ਉਸ ਕਿਸਮ ਦੇ ਗ੍ਰੰਥ ਲਿਖਵਾਏ ਹੋਏ ਨੇ, ਹੁਣ ਉਹ ਪੇਂਟਿੰਗਸ ਵੀ ਉਸ ਕਿਸਮ ਦੀਆਂ ਬਣਾ ਰਹੇ ਨੇ ਕਿ ਉਹ ਦੁਰਗਾ ਦੇ ਜਿਵੇਂ ਪੁਜਾਰੀ ਸੀ। ਔਰ ਇਹ they also make paintings of Guru Gobind Singh Ji and Shiva Ji together ਵਰਸ਼ਿਪਿੰਗ ਈਦਰ ਦੁਰਗਾ ਔਰ ਭਾਰਤ ਮਾਤਾ। ਮਰਾਠਾ ਸ਼ਿਵਾ ਜੀ ਜਿਹੜਾ ਰਾਜਾ ਉਹਨੂੰ ਵੀ ਬਿਠਾ ਕੇ ਕਿ ਭਾਈ ਉਹ ਭਾਰਤ ਮਾਤਾ ਦੀ ਪੂਜਾ ਕਰ ਰਹੇ ਨੇ। ਦੇ ਹੈਵ ਨਾਓ ਲਾਂਚਡ ਮੰਗਲ ਸੂਤਰਾ ਵਿਦ ਖੰਡਾ ਐਂਡ ਇੱਕੋ ਓਂਕਾਰ ਪੈਂਡੈਂਟਸ। ਵੈਨ ਸਿੱਖ ਵਿਮਨ ਆਰ ਨਾਟ ਮੈਂਡੇਟਡ ਟੂ ਵੀਅਰ ਮੰਗਲ ਸੂਤਰਾ ਆਫਟਰ ਮੈਰਿਜ, then why are Mangal Sutras with Sikh symbols being made and marketed by Indian jewelry brands? ਹੁਣ ਮੰਗਲ ਸੂਤਰ ਵੀ ਉਹਨਾਂ ਨੇ ਬਣਾ ਦਿੱਤੇ ਨੇ ਜਿਹੜਾ ਕਿ ਹਿੰਦੂ ਔਰਤਾਂ ਕਰਦੀਆਂ ਨੇ, ਸਿੱਖੀ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ। Tomorrow gullible Sikhs will buy this or be sold this saying this is what is part of your culture, and if even one Sikh wears a khanda or ekonkar Mangal Sutra or has paintings of Dasam Pasha worshipping Hindu gods at their homes or offices or keeps a cow idol with Guru Nanak at home, then RSS types will say Sikhs are Hindus only, or Hindus will keep such things at their homes and offices and claim they also believe in Sikh gurus and connect to Sikh gurus, worship gurus in their own way। ਦੋਨੋਂ ਤਰ੍ਹਾਂ ਹੀ ਕਿ ਜੇ ਕੋਈ ਭੁਲੱਕੜ ਕਿਸਮ ਦਾ ਰੱਖ ਲੈਂਦਾ ਹੈ ਉਹ ਕਹਿਣਗੇ ਦੇਖੋ ਜੀ ਅਸੀਂ ਤਾਂ ਇੱਕੋ ਹੀ ਹੈ, ਤੇ ਜੇ ਹਿੰਦੂ ਰੱਖਣਗੇ ਜਿਹੜੇ ਜ਼ਾਹਰ ਹੈ ਮੰਗਲ ਸੂਤਰ ਤੇ ਉਹਦੇ 'ਚ ਵੀ ਗੁਰੂ ਸਾਹਿਬ ਦੀ ਆਈਡਲ ਹੈ, ਉਹ ਕਹਿਣਗੇ ਜੀ ਅਸੀਂ ਵੀ ਮੰਨਦੇ ਹਾਂ, ਸਾਡਾ ਆਪਣਾ ਫੇਥ ਹੈ, ਇੱਕੋ ਹੀ ਹੈ, ਅਸੀਂ ਸਿੱਖ ਤੇ ਹਿੰਦੂ ਅਸੀਂ ਇੱਕੋ ਹੀ ਹਾਂ। I have also seen idols and paintings of Guru Nanak wearing Bhagwa robes and turban and wearing Rudraksh mala, carrying Karmandal like Hindu sadhus. Such paintings and idols were not there earlier. Where they have come from now? ਕਿ ਹੁਣ ਗੁਰੂ ਨਾਨਕ ਸਾਹਿਬ ਨੂੰ ਵੀ ਸੰਨਿਆਸੀ ਬਣਾਤਾ, ਭਗਵਾ ਚੋਲਾ ਤੇ ਕਰਮੰਡਲ ਜਿਵੇਂ ਕਿ ਉਹ ਇੱਕ ਹਿੰਦੂ ਸਾਧੂ ਵਾਂਗ ਹੋਣ। There are also paintings of Guru Nanak gurus wearing tilk and painting of Guru Nanak wearing janeu. It's made in such a way that it looks like an ancient painting and anyone seeing it will feel like it was from that era. They use same style of painting as can be seen on walls of old havelis and gurdwaras in Punjab। ਕਿ ਇਸ ਕਿਸਮ ਦੀਆਂ ਵੀ ਪੇਂਟਿੰਗਸ ਕੇ ਗੁਰੂ ਸਾਹਿਬ ਦੇ ਜਨੇਊ ਵੀ ਪਾਤਾ ਹੈ, ਟਿੱਕਾ ਵੀ ਉਹਨਾਂ ਦੇ ਮੱਥੇ ਤੇ ਲਾਤਾ ਹੈ। One painting also shows Guru Nanak worshipping Vishnu, Brahma, Shiva। It is painted in such a style that it looks from medieval era। ਕਿ ਜੀ ਪੁਰਾਤਨ ਜੇ ਕੋਈ ਉੱਤੇ ਇਸ ਤਰ੍ਹਾਂ ਹੋਣਾ ਜੀ ਪੁਰਾਤਨ ਸੀ, ਪੁਰਾਤਨ ਇੱਕੋ ਹੀ ਹੁੰਦੇ ਸੀ। ਇਹ ਤਾਂ ਸਿੰਘ ਸਭਾ ਲਹਿਰ ਆ ਗਈ ਜਾਂ ਦੂਜੇ ਆ ਗਏ ਜਾਂ ਉਹਨੇ ਮਕਾਲਫ ਨੇ ਅੱਡ ਬਣਾ ਦਿੱਤਾ। I was myself taken aback and confused seeing such paintings। ਫਿਰ ਉਹਨਾਂ ਕਿਹਾ I beg and plead Sikh scholars, SGPC, clergy, ਜਥੇਦਾਰਸ, activists, lawyers to take action and stop such propaganda or else younger generation will be totally confused। Already many non-Sikhs think Sikhs are Hindus or somewhat like Hindus। Many websites and blogs by RSS, BJP also try to distort
ਸਿੱਖ ਹਿਸਟਰੀ ਟੂ ਪ੍ਰੈਜ਼ੈਂਟ ਸਿੱਖ ਗੁਰੂਜ਼ ਐਜ਼ ਹਿੰਦੂਜ਼। ਉਹਨਾਂ ਨੇ ਸਾਰੀਆਂ ਸੰਸਥਾਵਾਂ ਨੂੰ ਕਿਹਾ ਕਿ ਭਾਈ ਜਾਗੋ, ਇਸ ਤੋਂ ਪਹਿਲਾਂ ਕਿ ਤੁਹਾਡੀ ਯੰਗਰ ਜਨਰੇਸ਼ਨ ਭੰਬੜ ਭੂਸੇ 'ਚ ਪੈ ਜਾਏ, ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਇੰਨੇ ਵੈਬਸਾਈਟ ਉਹਨਾਂ RSS ਨੇ ਖੜੇ ਕੀਤੇ ਨੇ ਤੁਹਾਨੂੰ ਹਿੰਦੂ ਸਾਬਤ ਕਰਨ ਲਈ। I have also seen Hindi channels marketing astrology and Brahminical practices to Sikhs and telling them to donate in name of deceased relatives in Shraddh or put flags, divas at gurdwaras in Shraddh or donate to Granthi and Sevadars at gurdwaras during Shraddh. And some Sikhs indeed do this. I am seeing Sikhs donate in Shraddh or light divas at Pipal tree near gurdwaras or feed fish at gurdwara sarovar or donate clothes, ਟਾਰਚ, ਅੰਬ੍ਰੈਲਾ, ਬਲੈਂਕਟ ਟੂ ਗ੍ਰੰਥੀ ਐਟ ਗੁਰਦੁਆਰਾ। ਹਾਲਾਂ ਇਹ ਪ੍ਰੈਕਟਿਸ ਹੁਣ ਘਟ ਗਈ। ਇੱਕ ਜ਼ਮਾਨਾ ਹੁੰਦਾ ਸੀ ਕਿ ਜਦੋਂ ਅੰਤਮ ਅਰਦਾਸ ਹੋਈ ਉਦੋਂ ਮੰਜਾ ਵੀ, ਬਿਸਤਰਾ ਵੀ, ਇੱਕ ਟਾਰਚ ਵੀ, ਦੂਜੀ ਵੀ, ਕਿ ਤੁਹਾਡਾ ਜਿਹੜਾ ਬੁੱਢਾ ਅੱਗੇ ਗਿਆ ਉਹਨੂੰ ਟਾਰਚ ਰੋਸ਼ਨੀ ਚਾਹੀਦੀ ਹੈ, ਦੂਜਾ ਹੋਣਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ TV ਚੈਨਲਸ ਰਾਹੀਂ ਜਿੰਨੇ ਸੀਰੀਅਲ ਔਰ ਦੂਜੇ ਨੇ ਇਸ ਕਿਸਮ ਦੀਆਂ ਸੁਪਰਸਟੀਸ਼ਨਸ ਨੂੰ ਪ੍ਰਚਾਰਦੇ ਨੇ। ਥੀਸ ਡੇਜ਼ ਕਾਸਟ ਪ੍ਰਾਈਡ ਬੈਜਿਸ ਇਹ ਸਭ ਤੋਂ ਖਤਰਨਾਕ ਹੈ, ਕਿਉਂਕਿ ਜਦੋਂ ਪੰਜਾਬ 'ਚ ਇਹਨਾਂ ਨੇ ਸਿੱਖਾਂ 'ਚ ਕਾਸਟ ਸਿਸਟਮ ਔਰ ਦਲਿਤ ਵਰਸਸ ਫਲਾਣਾ ਸ਼ੁਰੂ ਕੀਤਾ, ਉਦੋਂ ਹੀ ਸੀ ਕਿ ਵੀ ਪਹਿਲਾਂ ਇਹਨਾਂ ਨੇ ਮਜ਼ਹਬ ਦੇ ਨਾਂ ਤੇ ਲੜਾਇਆ, ਹੁਣ ਇਹ ਕਾਸਟ ਨੂੰ ਵਰਤਣਗੇ। ਔਰ ਇਹਨਾਂ ਨੇ ਭੈਣ ਜੀ ਨੇ ਮੈਂਸ਼ਨ ਕੀਤਾ ਥੀਸ ਡੇਜ਼ ਕਾਸਟ ਪ੍ਰਾਈਡ ਬੈਜਿਸ, name plates, bracelets are being openly sold outside gurdwaras and even kadas with caste names are sold outside gurdwaras besides pictures and idols of Hindu gods and Sikh guru। ਇਹ ਮੇਰੇ ਲਈ ਵੀ ਨਵੀਂ ਗੱਲ ਹੈ ਕਿ ਹੁਣ ਕੜਿਆਂ ਦੇ ਉੱਤੇ ਚਾਹੇ ਦੂਜਿਆਂ ਵੀ ਇਸ ਕਿਸਮ ਦਾ ਜਿਹੜਾ ਹੈ ਉਹਨਾਂ ਨੇ ਗੁਰਦੁਆਰਿਆਂ ਦੇ ਬਾਹਰ ਵੇਚਦੇ ਨੇ। I once asked an Amritdhari owner of one such shop why she was selling oil and kali dal and caste based kadas outside Nadha Sahib Gurdwara, Nadha Sahib, ਇਹ ਚੰਡੀਗੜ੍ਹ ਦੇ ਨੇੜੇ ਹੈ। ਐਂਡ ਸ਼ੀ ਸੈਡ ਬਿਕੋਜ਼ ਇਟ ਸੈਲਸ ਐਂਡ ਦੇ ਹੈਵ ਟੂ ਮੇਕ ਗੁੱਡ ਬਿਜ਼ਨਸ ਟੂ ਪੇ ਰੈਂਟ ਫॉर देयर ਸ਼ਾਪ देयर, ਵੀ ਅਸੀਂ ਤਾਂ ਕਿਰਾਇਆ ਦੇ ਰਹੇ ਹਾਂ, ਇਹ ਵਿਕਦਾ ਹੈ। ਦੇਖੋ ਕਿ ਵੀ ਇਹ ਸਾਰਿਆਂ ਨੂੰ I was taken aback how Sikhs are compromising own principles in name of business and market demand. Caste based keychains, kadas, posters of Guru Nanak, typing Rakhi to Bebe Nanki etc is too much। ਉਹ ਬੇਬੇ ਨਾਨਕੀ ਤੋਂ ਵੀ ਰੱਖੜੀ ਬਣਾ ਰਹੇ ਹੁੰਦੇ ਨੇ, ਉਹ ਬਿਲਕੁਲ ਮੇਕਅਪ ਕਰਕੇ ਜਿਵੇਂ ਬਿਠਾਇਆ ਹੁੰਦਾ ਤੇ ਬਾਬਾ ਬੁਠਾਲਾ ਬੇਬੇ ਸੀ, ਵੱਡੇ ਸੀ ਗੁਰੂ ਨਾਨਕ ਸਾਹਿਬ ਦੇ ਭੈਣ ਤੇ, ਲੇਕਿਨ ਉਹ ਆਪਣਾ ਸੌਦਾ ਵੇਚ ਰਹੇ ਨੇ। ਇਟ ਹਰਟਸ ਟੂ ਸੀ ਸਿਕਸ ਆਲਸੋ ਸੈਲ ਔਰ ਬਾਈ ਸਚ ਸਟਫ। ਇਹ ਜਿਹੜੇ ਦੁਕਾਨਦਾਰ ਨੇ ਇਹਨਾਂ ਦਾ ਤਾਂ ਮਜ਼ਹਬੀ ਪੈਸਾ ਹੈ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਹ ਕੀ ਕਰ ਰਹੇ ਨੇ। ਵੈਨ ਯੰਗਸਟਰਸ ਸੀ ਦਿਸ ਦੇ ਸੇ ਦਿਸ ਇਜ਼ ਹਾਊ ਆਵਰ ਕਲਚਰ ਹੈਜ਼ ਆਲਵੇਜ਼ ਬੀਨ ਐਂਡ ਕਾਲ ਐਨੀਵਨ ਫੈਨੈਟਿਕ if we point out these are not part of Sikhi। ਫਿਰ ਕਹਿੰਦੇ ਜੀ ਇਹ ਕੱਟੜ ਹੋ ਜੀ, ਤੁਸੀਂ ਕੱਟੜਪੰਥੀ ਨੇ ਜੀ, ਇਹ ਵਿਰੋਧ ਕਰ ਰਹੇ ਨੇ। I am attaching pictures with this email to show you what is going on silently. I sent this email after I saw some jewelry brand advertising khanda based mangal sutra on Facebook। ਕਿ ਮੈਂ ਦੇਖਿਆ ਤੇ ਤੁਹਾਨੂੰ ਮੈਂ ਲਿਖ ਰਹੀ ਹਾਂ। They are now using social media algorithms to advertise such things to Sikhs. They are also sending own trolls to Sikh forums and websites to push their propaganda. I saw a post on importance of cow in Sikhi on Quora, sikhsangat.com, sikhphilosophy.net। ਇਹਨਾਂ ਤੇ ਉਹ ਆਪਣਾ ਸੌਦਾ ਵੀ ਵੇਚ ਰਹੇ ਨੇ ਝੂਠੇ। Nowadays, decor stores also sell idols of Sikh couples in which they show Sikh women with sandoor। ਸਿਰ 'ਚ ਵੀ ਤੁਸੀਂ ਉਹਦੇ ਸੰਦੂਰ ਪਾ ਦਿਓ। What are Sikhs doing to stop this cultural assimilation and subversion activity, ਜੋ subversion tactic ਕੀ ਕਰ ਰਹੇ ਨੇ? Are the Sikh masses even aware of what is going on? ਪਤਾ ਵੀ ਹੈ ਵੀ ਕੀ ਹੋ ਰਿਹਾ। We need movement to beware, boycott and ban such products being sold and marketed to misrepresent Sikh culture। ਸੋ ਭੈਣ ਜੀ ਅਮਨਜੋਤ ਕੌਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਉਹਨਾਂ ਨੇ ਜਿਹੜਾ ਇੰਪੋਰਟੈਂਟ ਇਸ਼ੂ ਸੀ। ਬਹੁਤ ਵੱਡਾ ਜਦੋਂ ਅਸੀਂ ਕਹਿੰਦੇ ਆ ਵੀ ਸਿੱਖੀਜ਼ਮ ਅੰਡਰ ਬ੍ਰਾਹਮਣਿਕਲ ਸੀਜ, ਸੋ ਇੱਕ ਤਾਂ ਬਾਹਰੋਂ ਹੈ ਜੋ ਕਰ ਹੀ ਰਹੇ ਨੇ ਨਸਲਕੁਸ਼ੀ ਤੋਂ ਨਸਲਕੁਸ਼ੀ, ਇਹ ਉਸ ਤੋਂ ਵੀ ਖਤਰਨਾਕ ਹੈ। ਅਸੀਂ ਬ੍ਰਾਹਮਣਿਕਲ ਉਸ ਘੇਰਾਬੰਦੀ ਦੇ ਵਿੱਚ ਫਸੇ ਹੋਏ ਹਾਂ ਔਰ ਇਹ ਸਟਲ ਜਿਹੜੀ ਉਹਨਾਂ ਦੀ ਐਸਿਮੀਲੇਸ਼ਨ ਦੀ ਵਾਰ ਹੈ, ਇਹ ਜੇ ਅਸੀਂ ਜਾਗਾਂਗੇ ਨਹੀਂ ਤੇ ਫਿਰ ਆਪਣੇ ਹੀ ਬੱਚਿਆਂ ਦੇ ਨਾਲ ਲੜ ਰਹੇ ਹੋਵਾਂਗੇ। ਉਹ ਕਹਿਣਗੇ ਜੀ ਨਹੀਂ ਇਹ ਤਾਂ ਸਾਡਾ ਸਾਂਝਾ ਕਲਚਰ ਹੈ। ਬਿਲਕੁਲ ਡਾਕਟਰ ਸਾਹਿਬ, ਮੈਂ ਹੁਣ ਚਾਹਾਂਗੀ ਕਿ ਤੁਸੀਂ ਅੱਜ ਦੇ ਵਿਚਾਰ ਤੇ ਚਲੇ ਜਾਓ, ਕਿਉਂਕਿ ਅਸੀਂ ਚਾਹਾਂਗੇ ਇੱਕ ਖਬਰ ਇੰਪੋਰਟੈਂਟ ਹੈਗੀ ਹੈ ਤੇ ਮੈਂ ਫਿਰ ਚਾਹਾਂਗੀ ਕਿ ਆਪਾਂ ਬ੍ਰੇਕ ਨਾ ਲਈਏ ਇਹਦੇ ਤੇ। ਨਹੀਂ ਲੈ ਲਓ, ਇੱਕ ਛੋਟੀ ਬ੍ਰੇਕ ਲੈ ਡਾਕਟਰ ਸਾਹਿਬ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨ ਸਿੱਖਾਂ ਦਾ ਇੱਕ ਡੈਲੀਗੇਸ਼ਨ ਕਾਬਲ ਦੇ ਮੇਅਰ ਨੂੰ ਮਿਲਿਆ। ਸੋ ਤਾਲਿਬਾਨ ਵੱਲੋਂ ਨਿਯੁਕਤ ਤਾਲਿਬਾਨ ਦੇ ਮੇਅਰ ਨੇ ਸਿੱਖਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਮਹਿਫੂਜ਼ ਰਹਿਣਗੇ ਅਤੇ ਉਹਨਾਂ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਪਿਸ਼ਾਵਰ ਦੇ ਵਿੱਚ ਇੱਕ ਸਿੱਖ ਹਕੀਮ ਉਹਨਾਂ ਦੇ ਕਲੀਨਿਕ ਦੇ ਉੱਤੇ ਉਹਨਾਂ ਨੂੰ ਮਾਰਿਆ ਗਿਆ, ਅਣਪਛਾਤੇ ਜਿਹੜੇ ਹਮਲਾਵਰ ਨੇ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਵਾਕਿਆ ਔਰ ਉਸ ਤੋਂ 2 ਦਿਨ ਪਹਿਲਾਂ ਗਵਾਦਰ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਬੁੱਤ ਨੂੰ ਉਡਾਇਆ ਗਿਆ ਬੰਬਾਂ ਨਾਲ, ਕਿ ਇਹਦੇ ਤੇ ਫਿੰਗਰਪ੍ਰਿੰਟ ਨੇ ਰਾਹ ਦੇ। ਔਰ ਅੱਜ ਆਈਸਿਸ, ਜਦੋਂ ਅਸੀਂ ਆਈਸਿਸ ਕਹਿੰਦੇ ਹਾਂ ਖੁਰਾਸਾਨ ਵਾਲਿਆਂ ਦੀ, ਕਿ ਇਹ ਉਹੀ ਆਰਗੇਨਾਈਜੇਸ਼ਨ ਹੈ ਜਿਹੜੀ ਇੰਡੀਅਨ ਏਜੰਸੀਆਂ ਜਿਹਨੂੰ ਬੈਕ ਕਰਦੀਆਂ ਨੇ, ਔਰ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਉਸ ਸਿੱਖ ਹਕੀਮ ਨੂੰ ਮਾਰਨ ਦੀ। ਇਸ ਤੋਂ ਪਹਿਲਾਂ ਜਦੋਂ ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲਾ ਕਰਕੇ 20 ਤੋਂ ਜ਼ਿਆਦਾ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ, ਉਦੋਂ ਵੀ ਜ਼ਿੰਮੇਵਾਰੀ ਆਈਸਿਸ ਨੇ ਲਈ ਸੀ। ਤਾਂ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਭਾਰਤੀ ਹਕੂਮਤ ਦੀਆਂ ਹੀ ਕਰਤੂਤਾਂ ਨੇ। ਉਹ ਜਿਹੜੀ ਸਾਡੀ ਗੁੱਡਵਿਲ ਹੈ ਉਹਨੂੰ ਤੋੜਨਾ ਚਾਹੁੰਦੇ ਨੇ। ਪਰ ਪੋਜ਼ਿਟਿਵ ਮੈਂ ਇਹ ਦੇਖਦਾ ਕਿ ਇੱਕ ਘੱਟੋ ਘੱਟ ਤਾਲਿਬਾਨ ਇਸ ਬਾਰੇ ਬਿਲਕੁਲ ਕਲੀਅਰ ਨੇ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਇੰਡੀਅਨ ਮੀਡੀਆ 'ਚ ਵੀ ਇਹ ਖਬਰ ਲੱਗੀ ਹੈ ਕਿ ਅਫਗਾਨ ਜਿਹੜੇ ਸਿੱਖ ਨੇ, ਖਾਸ ਤੌਰ ਤੇ ਕਾਬੁਲ ਦੇ ਗੁਰਦੁਆਰੇ ਕਰਤੇ ਪ੍ਰਵਾਨ 'ਚ ਰਹਿਣ ਵਾਲੇ ਔਰ ਬਾਕੀ ਗਜ਼ਨੀ, ਜਲਾਲਾਬਾਦ, ਸਾਰੇ ਉਹਨਾਂ ਦਾ ਇੱਕ 10 ਮੈਂਬਰਾਂ ਦਾ ਡੈਲੀਗੇਸ਼ਨ ਜਿਹੜੇ ਹੁਣ ਕਾਬਲ ਦਾ ਉਹਨਾਂ ਨੂੰ ਮੇਅਰ ਲਾਇਆ ਗਿਆ ਹੈ ਜਾਂ ਮੁਖੀ ਲਾਇਆ ਗਿਆ ਕਾਬਲ ਦੇ ਸਾਰੇ ਸ਼ਹਿਰ ਦਾ, ਉਹਨਾਂ ਦਾ ਨਾਮ ਹੈ ਹਮਦੁੱਲਾ ਰੋਮਾਨੀ। ਔਰ ਦਰਸ਼ਕ ਇਹ ਪਿਕਚਰ ਦੇਖ ਸਕਦੇ ਨੇ ਕਿ ਹਮਦੁੱਲਾ ਰੋਮਾਨੀ ਜਿਹੜੇ ਨੇ ਉਹ ਸਿੱਖਾਂ ਦੇ ਡੈਲੀਗੇਸ਼ਨ ਨੂੰ ਮਿਲਦੇ ਨੇ ਕਾਬਲ ਦੇ ਵਿੱਚ। ਉਹ ਪਿਕਚਰ ਦੱਸ ਰਹੀ ਹੈ। ਔਰ ਉਹਦੇ 'ਚ ਜਦੋਂ ਸਿੱਖਾਂ ਨੇ ਆਪਣੀਆਂ ਇਹ ਕਿਹਾ ਵੀ ਅਸੀਂ ਫਿਕਰਮੰਦ ਹਾਂ ਗੁਰਦੁਆਰੇ ਬਾਰੇ ਵੀ, ਰੱਖ ਰਖਾਅ ਬਾਰੇ ਵੀ, ਜਿਹੜਾ ਇਹਨਾਂ ਦੀ ਖਬਰ ਮੁਤਾਬਕ ਇੰਡੀਅਨ ਮੀਡੀਆ ਦੀ ਵੀ, ਕਿ ਮੇਅਰ ਨੇ ਯਕੀਨ ਦਵਾਇਆ ਕਿ ਉਹ ਗੁਰਦੁਆਰੇ ਦੇ ਰੱਖ ਰਖਾਅ ਲਈ ਕੰਮ ਕਰਨਗੇ। ਤੇ ਉਹਨਾਂ ਨੇ ਕਿਹਾ ਕਿ ਸੈਚਰਡੇ ਔਰ ਇੱਕ ਡੈਲੀਗੇਸ਼ਨ ਆਪਣੇ ਸ਼ਹਿਰ ਵੱਲੋਂ ਵੀ ਭੇਜਣਗੇ ਤਾਂ ਕਿ ਉਹ ਸਿੱਖਾਂ ਦੇ ਨਾਲ ਬੈਠ ਕੇ ਹੋਰ ਵੀ ਇਸ਼ੂਜ਼ ਨੂੰ ਡਿਸਕਸ ਕਰਨ। ਉਹਨਾਂ ਨੇ ਕਿਹਾ ਵੀ ਤੁਸੀਂ ਸਿੱਖ ਸਾਡੇ ਅਫਗਾਨਿਸਤਾਨ ਮੁਲਕ ਦੇ ਉਵੇਂ ਹੀ ਵਿਛਿੰਦੇ ਹੋ ਜਿਵੇਂ ਅਸੀਂ ਹੈ, ਔਰ ਅਸੀਂ ਤੁਹਾਡੇ ਲਈ ਜਿਹੜੇ ਹਾਲਾਤ ਨੂੰ ਬਿਹਤਰ ਕਰਨ ਲਈ ਜੋ ਵੀ ਸਾਥੋਂ ਸਰਿਆ ਅਸੀਂ ਕਰਾਂਗੇ, ਤੁਸੀਂ ਬੇਫਿਕਰ ਰਹੋ। ਔਰ ਅਸੀਂ ਜਿਹੜਾ ਤੁਹਾਨੂੰ ਹਰ ਕਿਸਮ ਦੇ ਨਾਲ ਤੁਹਾਨੂੰ ਮਹਿਫੂਜ਼ ਵੀ ਰੱਖਾਂਗੇ। ਔਰ ਤੁਹਾਡੇ ਤੇ ਸਾਨੂੰ ਫਖਰ ਹੈ ਕਿ ਤੁਸੀਂ ਸਾਡੇ ਮੁਲਕ ਦੇ ਵਛਿੰਦੇ ਹੋ ਔਰ ਸਦੀਆਂ ਤੋਂ ਇਹ ਤੁਹਾਡੇ ਪੁਰਖਿਆਂ ਦੀ ਧਰਤੀ ਹੈ। ਸੋ ਮੈਂ ਸਮਝਦਾ ਵੀ ਇਹ ਕੰਟਰਾਸਟ ਸਮਝ ਲੈਣਾ ਚਾਹੀਦਾ ਹੈ, ਕਿਉਂਕਿ ਇੱਕ ਅੱਧੀ ਖਬਰ ਨੂੰ ਲੈ ਕੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਵੀ ਜਿਹੜੇ ਕੀਬੋਰਡ ਵਾਰੀਅਰ ਨੇ ਉਹ ਟੱਪਣ ਲੱਗ ਜਾਂਦੇ ਨੇ ਕਿ ਭਾਈ ਨਾ ਉਸ ਪਿਸ਼ਾਵਰ ਦੀ ਕਿਲਿੰਗ ਨਾਲ ਤਾਲਿਬਾਨ ਦਾ ਕੋਈ ਤਾਲੁਕ ਹੈ, ਔਰ ਜਿਹੜੇ ਉੱਥੇ ਸਿੱਖ ਰਹਿ ਗਏ ਨੇ ਉਹ ਤਾਂ ਉਹਨਾਂ ਨੂੰ ਮਹਿਫੂਜ਼ ਕਰਨ ਦੇ ਲਈ ਵੀ ਜਿਹੜਾ ਉਹਨਾਂ ਦਾ, ਹਾਲਾਂਕਿ ਬਹੁਤ ਸਾਰੇ ਚੈਲੰਜਸ ਖੁਦ ਉਹਨਾਂ ਨੂੰ ਫੇਸ ਹੋ ਰਹੇ ਨੇ। ਅਜੇ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਮਦਦ ਨਹੀਂ ਜਾ ਰਹੀ, ਹਿਊਮੈਨਿਟੇਰੀਅਨ ਕ੍ਰਾਈਸਿਸ ਹੈ। ਇਹਦੇ ਬਾਵਜੂਦ ਉਹਨਾਂ ਦਾ ਡੈਲੀਗੇਸ਼ਨ ਨੂੰ ਮਿਲਣ ਦਾ ਵਕਤ ਦੇਣਾ, ਇਹ ਕਹਿਣਾ ਕਿ ਭਾਈ ਅਸੀਂ ਸੈਚਰਡੇ ਫੋਲੋ ਅਪ ਇਹਦਾ ਹੋਏਗਾ ਔਰ ਤੁਸੀਂ ਮਹਿਫੂਜ਼ ਹੋ, ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਇਹ ਇੱਕ ਚੰਗੀ ਯਕੀਨ ਦਹਾਨੀ ਹੈ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਰੋਜ਼ਾਨਾ ਰੂਹਾਨੀਅਤ ਦੀ ਵਿਚਾਰ ਕਰਦੇ ਔਰ ਕਬੀਰ ਸਾਹਿਬ ਦੀ ਬਾਣੀ ਗੌੜੀ 33 ਉਸ ਦਾ ਅਸੀਂ ਵਿਚਾਰ ਕਰ ਰਹੇ ਹਾਂ, ਜਿਹੜਾ ਕਿ ਲਿਊਨਰ ਕੈਲੰਡਰ ਨਾਲ ਜੁੜੀ ਹੋਈ ਗੱਲ ਹੈ ਕਿ ਕਿਵੇਂ 15 ਦਿਨ ਚੰਦਰਮਾ ਦੀਆਂ ਕਲਾਵਾਂ ਘਟਦੀਆਂ ਨੇ, ਹਨੇਰਾ ਪੱਖ ਹੁੰਦਾ ਤੇ ਮੱਸਿਆ ਆ ਜਾਂਦੀ ਹੈ, ਫਿਰ ਉਹ ਚਾਨਣ ਵੱਲ ਵੱਧਦਾ, ਕਲਾ ਵੱਧਦੀਆਂ ਨੇ ਤੇ ਫਿਰ ਪੂਰਨਮਾਸ਼ੀ ਆ ਜਾਂਦੀ ਹੈ, ਫੁੱਲ ਮੂਨ। ਔਰ ਅੱਜ ਕਿਉਂਕਿ 9 ਕਲਾਵਾਂ ਦੇ ਉੱਤੇ ਕਬੀਰ ਸਾਹਿਬ ਆਪਣੇ ਵਿਚਾਰ ਦੇ ਚੁੱਕੇ ਨੇ, ਅੱਜ 10ਵੀਂ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ 10ਵੀਂ ਦਹਿ ਦਿਸ ਹੋਏ ਆਨੰਦ ਛੂਟੈ ਭਰਮ
ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਅਮਲ ਨਾ ਮਲ ਨਾ ਛਾਂ ਨਹੀਂ ਧੂਪ। ਉਹਨਾਂ ਨੇ ਕਿਹਾ ਕਿ ਭਾਈ ਇਹ 10ਵੀਂ ਬਜਾਏ ਕਿ ਤੁਸੀਂ ਬ੍ਰਾਹਮਣੀ ਕਰਮਕਾਂਡ ਕਰੋ ਕਿ ਤੁਸੀਂ 10ਵੀਂ ਦਾ ਮੇਲਾ ਲਾਇਆ ਹੈ, 10ਵੀਂ ਤੁਸੀਂ ਮਨਾ ਰਹੇ ਹੋ, ਇੱਥੇ ਤਾਂ 10ਵੀਂ ਦੇ ਵਿੱਚ ਆਉਂਦੇ ਆ ਤੁਹਾਨੂੰ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਚਾਰ ਚਫੇਰੇ ਰੱਬ ਦੀ ਬਣਾਈ ਕੁਦਰਤ, ਸੂਰਜ, ਚੰਦਰਮਾ, ਵਨਸਪਤੀ, ਫੁੱਲ, ਹਵਾ, ਖੂਬਸੂਰਤੀ ਦਹਿ ਦਿਸ ਹੋਏ ਆਨੰਦ ਕਿ ਰੱਬ ਨੇ ਐਸੀ ਖੂਬਸੂਰਤ ਕਾਇਨਾਤ ਬਣਾਈ ਹੈ ਔਰ ਉਸ ਦੇ ਵਿੱਚ ਸਾਡੀ ਧਰਤੀ ਹੈ ਕਿ ਚਾਰ ਚਫੇਰੇ ਜਿੱਧਰ ਤੁਸੀਂ ਦੇਖੋ ਵਾਹੋ ਵਾਹੋ ਕਾ ਕੀਆ ਤਮਾਸ਼ਾ, ਕਿ ਚਾਰ ਚਫੇਰੇ ਤੁਹਾਡੇ ਮੂੰਹੋਂ ਤਾਂ ਵਾਹ ਵਾਹ ਹੀ ਨਿਕਲਣਾ ਚਾਹੀਦਾ ਹੈ। ਔਰ ਸਾਡੇ ਕਈ ਵੀਰ ਪੁੱਛਣਗੇ ਪਾਕਿਸਤਾਨੀ ਕਿ ਵਾਹਿਗੁਰੂ ਦਾ ਕੀ ਮਤਲਬ ਹੈ, ਇਹੀ ਹੈ ਵਾਹ ਦਾ ਮਤਲਬ ਹੈ ਸੈਂਸ ਆਫ ਵੰਡਰ। ਗੁਰੂ ਰੱਬ ਵਾਚਕ ਹੈ ਕਿ ਜਿੱਧਰ ਤੁਸੀਂ ਦੇਖਦੇ ਹੋ ਜੋ ਰੱਬ ਨੇ ਬਣਾਇਆ ਹੈ ਤੁਸੀਂ ਵਾਹ ਵਾਹ ਹੀ ਕਹਿੰਦੇ ਹੋ, ਔਰ ਵਾਹਿਗੁਰੂ ਦਾ ਮਤਲਬ ਹੀ ਹੈ ਕਿ ਵੰਡਰਫੁਲ ਰੱਬ। ਔਰ ਇਹੀ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਸੀਂ ਇਸ ਤਮਾਸ਼ੇ ਨੂੰ ਜਿਹੜਾ ਵਾਹੋ ਵਾਹੋ ਕਾ ਕੀਆ ਤਮਾਸ਼ਾ ਹੈ, ਚਾਰ ਚਫੇਰੇ ਫੈਲਿਆ ਆਨੰਦ ਹੈ, ਉਹਨੂੰ ਦੇਖੋਗੇ ਤੇ ਛੂਟੈ ਭਰਮ ਮਿਲੇ ਗੋਬਿੰਦ, ਫਿਰ ਤੁਹਾਡੇ ਅੰਦਰੋਂ ਡਾਊਟ, ਭਰਮ, ਡਾਈਕੋਟਮੀ, ਦੁਬਿਧਾ ਇਹ ਦੌੜ ਜਾਏਗੀ ਤੇ ਰੱਬ ਦੇ ਨਾਲ ਤੁਹਾਡਾ ਮੇਲ ਹੋਏਗਾ, ਰੱਬ ਨੂੰ ਤੁਸੀਂ ਆਪਣੇ ਅੰਦਰ ਮਹਿਸੂਸ ਕਰੋਗੇ। ਜੋਤ ਸਰੂਪੀ ਤਤ ਅਨੂਪ, ਤੁਹਾਨੂੰ ਇਹ ਸਮਝ ਆਏਗੀ ਕਿ ਉਹ ਲਾਈਟ ਹੈ, ਨੂਰ ਹੈ, ਰੋਸ਼ਨੀ ਹੈ। ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਜਿਹੜੇ ਬੰਦੇ ਤਾਂ ਬਾਅਦ ਚ ਹੋਏ ਉਹਨੇ ਨੂਰ ਉਸ ਦਾ ਹੀ ਕ੍ਰੀਏਸ਼ਨ ਦਾ ਮੂਲ ਹੈ। ਔਰ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਹ ਇੱਕ ਨੂਰ ਦਾ ਰੂਪ ਹੈ ਔਰ ਤਤ ਅਨੂਪ, ਔਰ ਅਨੂਪ ਹੁੰਦਾ ਹੈ ਜਿਹਦੀ ਲਾਜਵਾਬ ਖੂਬਸੂਰਤੀ ਹੋਏ ਕਿ ਜਿਹਦੇ ਬਰਾਬਰ ਕੋਈ ਸੋਹਣਾ ਨਹੀਂ ਹੈ। ਜਿੰਨਾ ਰੱਬ ਸੋਹਣਾ ਹੈ ਉਹਨਾਂ ਹੋਰ ਕੁਝ ਸੋਹਣਾ ਨਹੀਂ ਹੈ। ਔਰ ਉਹੀ ਉਹਦੀ ਬਣਾਈ ਹਰ ਚੀਜ਼ ਦੇ ਵਿੱਚ ਸੁਹੱਪਣ ਝਲਕਦਾ ਹੈ। ਅਮਲ, ਉਸ ਦੇ ਅੰਦਰ ਕੋਈ ਵੀ ਜਿਹੜਾ ਹੈ ਕੋਈ ਡਰਟ ਨਹੀਂ ਹੈ। ਮਲ ਡਰਟ ਨੂੰ ਕਹਿੰਦੇ ਨੇ ਕਿ ਉਹ ਪਾਕ ਹੈ। ਮਲ ਦਾ ਆਪੋਜ਼ਿਟ ਹੁੰਦਾ ਪਾਕੀਜ਼ਗੀ। ਜਦੋਂ ਅਸੀਂ ਪਾਕੀਜ਼ਗੀ ਕਹਿੰਦੇ ਆ ਇਹਦਾ ਮਤਲਬ ਹੀ ਹੈ ਕਿ ਅੱਲਾ ਪਾਕ, ਸਾਡੇ ਕਹਿਣਗੇ ਕਿ ਉਹੀ ਪਾਕੀਜ਼ਗੀ ਵਾਲਾ ਇੱਕੋ ਇੱਕ ਰੱਬ ਹੈ। ਨਾ ਮਲ ਨਾ ਛਾਂ ਨਹੀਂ ਧੂਪ, ਕਿ ਕੋਈ ਉਸ ਦੇ ਉੱਤੇ ਧੱਬਾ ਨਹੀਂ ਹੈ ਔਰ ਉਸ ਨੂੰ ਜਿਹੜਾ ਉਹ ਰੱਬ ਧੁੱਪ ਤੇ ਛਾਂ ਦਾ ਮੁਤਾਜ ਨਹੀਂ ਹੈ। ਮਤਲਬ ਇਹ ਹੈ ਕਿ ਰੱਬ ਇੱਕ ਰੂਪ ਹੈ, ਇੱਕ ਸਰੂਪ ਹੈ, ਸਵੈ ਭੰਗ ਹੈ, ਸੈਲਫ ਇਲੂਮੀਨੇਟਿੰਗ ਹੈ। ਦੁਨੀਆ ਦੇ ਵੈਦਰ, ਮੌਸਮ ਆਉਂਦੇ ਜਾਂਦੇ ਨੇ, ਰੱਬ ਇੱਕੋ ਹੀ ਉਸੇ ਰੂਪ ਦੇ ਵਿੱਚ ਸਥਿਰ ਹੈ। ਤੇ ਜਿਹੜਾ ਰੱਬ ਦੇ ਨਾਲ ਜੁੜਦਾ ਹੈ, ਛੂਟੈ ਭਰਮ ਮਿਲਿਆ ਗੋਬਿੰਦ, ਉਹ ਆਨੰਦ ਦੇ ਵਿੱਚ ਰਹਿੰਦਾ ਹੈ। ਤੇ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ 10ਵੀਂ ਦਹਿ ਦਿਸ ਹੋਏ ਆਨੰਦ, ਚਾਰ ਚਫੇਰੇ ਉਸ ਬਲਿਸ ਦਾ, ਉਸ ਆਨੰਦ ਦਾ ਵਾਸ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਦੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਆ ਗਿਆ ਦਿਓ, ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।